ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਦੇਖੋ ਪੰਜਾਬ ਇੱਕ ਬਹੁਤ ਗਹਿਰ ਗੰਭੀਰ ਸੰਕਟ ਦੇ ਵਿੱਚ ਫਸਿਆ ਹੋਇਆ ਹੈਗਾ ਤਾਂ ਪੰਜਾਬ ਆਉਣ ਵਾਲੇ 18-20 ਸਾਲ ਤੱਕ ਬੰਜਰ ਬਣ ਜਾਊਗਾ। ਮੈਨੂੰ ਲੱਗਦਾ ਕਿ ਵੀ ਆਉਣ ਵਾਲੇ 20 ਸਾਲਾਂ 'ਚ ਇੱਕ ਮਿੰਨੀ ਪੰਜਾਬ ਆਸਟ੍ਰੇਲੀਆ ਬਣ ਜੂ, ਇੱਕ ਮਿੰਨੀ ਪੰਜਾਬ ਕੈਨੇਡਾ ਬਣ ਜੂ, ਇੱਕ ਮਿੰਨੀ ਪੰਜਾਬ ਇੰਗਲੈਂਡ ਬਣ ਜੂ, ਇੱਕ ਮਿੰਨੀ ਪੰਜਾਬ ਅਮਰੀਕਾ ਬਣ ਜੂ, ਇਟਲੀ ਬਣ ਜੂ, ਨਿਊਜ਼ੀਲੈਂਡ ਬਣ ਜੂ। ਬਦਲਾਅ ਦੀ ਨੀਤੀ ਲੈ ਕੇ ਆਈ ਸਰਕਾਰ, ਇਸ ਨੂੰ ਕਿਵੇਂ ਦੇਖਦੇ ਹੋ? ਨਹੀਂ, ਬਦਲਾਅ ਬਦਲੂ ਕੋਈ ਨਹੀਂ ਹੈਗਾ ਜੀ। ਇਹ ਤਾਂ ਉਹੀ ਪੁਰਾਣੀ ਜੋ ਚੱਲੇ ਆ ਰਿਹਾ, ਜੋ ਸਿਸਟਮ ਚੱਲੇ ਆ ਰਿਹਾ, ਉਹੀ ਸਿਸਟਮ ਹੁਣ ਚੱਲੇ ਆ ਰਿਹਾ। ਇੱਕ ਟਾਈਮ ਅਜਿਹਾ ਵੀ ਆਇਆ ਪੰਜਾਬ ਦੇ ਉੱਪਰ ਜਦੋਂ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਸਾਡਾ ਸੀਐਮ ਮਾਨ ਹੋਊਗਾ, ਪਰ ਉਸੇ ਸੀਐਮ ਦੇ ਜਿਹੜੀਆਂ ਹੁਣ ਕਲਿੱਪਾਂ ਨੇ ਉਹ ਵਾਇਰਲ ਹੋ ਰਹੀਆਂ ਨੇ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਸਿਕਿਉਰਿਟੀ ਕਿਉਂ ਲੈਣੀ ਹੈ ਜੇਕਰ ਤੁਹਾਨੂੰ ਇੰਨਾ ਹੀ ਡਰ ਆ। ਪਰ ਅੱਜ ਮਾਨ ਸਾਹਿਬ ਆਪ ਸਿਕਿਉਰਿਟੀ ਲਈ ਫਿਰਦੇ, ਉਸ ਦੇ ਬਾਰੇ ਕੀ ਵਿਚਾਰ ਆ? ਨਹੀਂ, ਇਕੱਲੇ ਮਾਨ ਸਾਹਿਬ ਨਹੀਂ ਲਈ ਬੈਠੇ ਹੈਗੇ ਆ। ਮਾਨ ਸਾਹਿਬ ਦੇ ਨਾਲ ਮਾਨ ਸਾਹਿਬ ਦੇ ਸਾਰਾ ਪਰਿਵਾਰ, ਉਹਨਾਂ ਦੀ ਸਿਸਟਰ, ਉਹਨਾਂ ਦੀ ਵਾਈਫ, ਉਹਨਾਂ ਦੀ ਮਾਤਾ ਜੀ ਜਾਂ ਉਹਨਾਂ ਦੇ ਹੋਰ ਜਿਹੜੇ ਨੇੜਲੇ ਯਾਰ ਦੋਸਤ ਆ, ਸਾਰੇ ਸਿਕਿਉਰਿਟੀਆਂ ਲਈ ਬੈਠੇ ਆ। ਕਿ ਅੱਜ ਤੱਕ ਬਾਦਲ ਜਿਹੜਾ ਕਿ ਇਸ ਕੰਮ ਵਾਸਤੇ ਜਿਨ੍ਹਾਂ ਨੇ ਪੂਰਾ ਰਾਜ ਨੂੰ ਲੁੱਟਿਆ, ਜਾਂ ਉਹਨਾਂ ਕੋਲ ਵੀ ਸਿਕਿਉਰਿਟੀ ਦਾ ਐਡਾ ਵੱਡਾ ਕਾਫਲਾ ਨਹੀਂ ਸੀ ਜਿੰਨਾ ਅੱਜ ਕਾਫਲਾ ਮਾਨ ਸਾਹਿਬ ਨਾਲ ਚੱਲਦਾ ਹੈਗਾ। ਅੰਮ੍ਰਿਤਪਾਲ ਸਿੰਘ ਨੌਜਵਾਨ ਨੇ, ਉਸ ਦੇ ਨਾਲ ਕਾਫੀ ਨੌਜਵਾਨੀ ਚੱਲੀ ਆ। ਉਹ ਅੰਮ੍ਰਿਤਪਾਲ ਸਿੰਘ ਦਾ ਜਿੱਥੇ ਪ੍ਰਚਾਰ ਹੁੰਦਾ, ਸਮਾਗਮ ਹੁੰਦਾ, ਉੱਥੇ ਨੌਜਵਾਨ ਪਹੁੰਚਦੇ ਨੇ। ਪੰਜਾਬ ਦੀ ਗੱਲ ਕਰਦਾ ਗਾ ਅੰਮ੍ਰਿਤਪਾਲ। ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੀ ਆ, ਅੰਮ੍ਰਿਤਪਾਲ ਵੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ। ਦੇਸ਼ ਨੂੰ, ਪੰਜਾਬ ਨੂੰ ਆਜ਼ਾਦ ਕਰਨ ਦੀ ਗੱਲ ਕਰਦਾ ਅੰਮ੍ਰਿਤਪਾਲ। ਤੁਸੀਂ ਸਹਿਮਤ ਹੋ ਉਸ ਨਾਲ? ਨਹੀਂ, ਮੈਂ ਇਸ ਤਰ੍ਹਾਂ ਅੰਮ੍ਰਿਤਪਾਲ ਦੇ ਮੈਂ ਵਿਅਕਤੀਆਂ ਦੇ ਕਮੈਂਟ ਨਹੀਂ ਕਰਦਾ, ਮੈਂ ਸਿਆਸਤ ਦੇ ਕਮੈਂਟ ਕਰਦਾ ਹੈ। ਵੱਡੀਆਂ ਪ੍ਰੋਵੋਕੇਸ਼ਨਾਂ ਹੋਈਆਂ ਸਿੱਖਾਂ ਵੱਲੋਂ ਵੀ, ਹਿੰਦੂਆਂ ਵੱਲੋਂ ਵੀ, ਸਰਕਾਰਾਂ ਵੱਲੋਂ ਵੀ। ਦਿੱਲੀ ਦੰਗਿਆਂ ਤੋਂ ਬਾਅਦ ਹੋਰ ਕੀ ਪ੍ਰੋਵੋਕੇਸ਼ਨ ਹੋਣੀ ਹੈ? ਪੰਜਾਬ 'ਚ ਇੱਕ ਵੀ ਹਿੰਦੂ ਸਿੱਖ ਦੰਗਾ ਨਹੀਂ ਹੋਇਆ, ਕਿਸੇ ਪਿੰਡ 'ਚ ਹਿੰਦੂਆਂ ਨੂੰ ਝਰੀਟ ਤੱਕ ਨਹੀਂ ਆਈ। ਐਵੇਂ ਬੱਸਾਂ 'ਚੋਂ ਕੱਢ ਕੇ ਹਿੰਦੂ ਮਾਰੇ ਹੈਗੇ ਤਾਂ ਵੀ ਪੰਜਾਬ 'ਚ ਕੋਈ ਝਗੜਾ ਨਹੀਂ ਦੋਹਾਂ ਵਿਚਕਾਰ ਹੋਇਆ। ਕੋਈ ਇੱਕਾ ਦੁੱਕਾ ਕਤਲ ਕਰਦੇ ਨੇ ਤਾਂ ਪੰਜਾਬ 'ਚ ਹਮੇਸ਼ਾ ਹੁੰਦੇ ਆਏ ਨੇ। ਕੁਛ ਪਿਛਲੇ 6 ਮਹੀਨੇ ਤੋਂ ਨਵੇਂ 3-4 ਮਹੀਨੇ ਤੋਂ ਨਵੇਂ ਨਰੇਟਿਵ ਸ਼ੁਰੂ ਹੋਏ ਹੈਗੇ ਜਿਹੜੇ ਕਿ ਪੰਜਾਬ ਦੀ ਸਿਆਸੀ ਫਿਜ਼ਾ ਵਾਸਤੇ ਬੜੇ ਖਤਰਨਾਕ ਹੈਗੇ ਆ। ਇੱਕ ਨਰੇਟਿਵ ਹੈਗਾ ਆ ਕਿ ਵੀ ਖਾਲਿਸਤਾਨ ਦਾ ਨਰੇਟਿਵ ਹੈ ਕਿ ਅਸੀਂ ਖਾਲਿਸਤਾਨ ਬਣਾਉਣਾ ਹੈਗਾ, ਜਦ ਕਿ ਇਹ ਐਕਸਟੈਂਸ਼ਨ ਹੈਗੀ ਹੈ ਜਿਹੜੀ 2 ਨੇਸ਼ਨ ਥਿਊਰੀ ਹੈਗੀ ਹੈ, ਉਹਦੀ ਐਕਸਟੈਂਸ਼ਨ ਹੈ, ਉਹਦਾ ਹੀ ਵਧਾਰਾ ਹੈਗਾ, ਉਹਦਾ ਹੀ ਪਸਾਰਾ ਹੈਗਾ ਹੈ। ਉਹ ਜੋ ਹਿੰਦੁਸਤਾਨ ਹੁਣ ਜਿੱਧਰ ਨੂੰ ਜਾ ਰਿਹਾ ਹੈਗਾ ਹਿੰਦੂ ਰਾਸ਼ਟਰ ਬਣਨ ਵੱਲ ਨੂੰ, ਉਹ ਤੋਂ ਵੱਖਰਾ ਕੋਈ ਨਰੇਟਿਵ ਨਹੀਂ ਹੈਗਾ ਹੈ। ਉਹੀ ਨਰੇਟਿਵ ਹੈਗਾ ਜਿਸ 'ਚੋਂ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਹੋਣਾ ਹੈਗਾ। ਬਿਲਕੁਲ ਇਹਦੀ ਹਮਾਇਤ ਨਹੀਂ ਕਰ ਸਕਦਾ ਹੈਗਾ। ਮੈਂ ਚਾਹੁੰਦਾ ਕਿ ਪੰਜਾਬੀ ਲੋਕ ਪੰਜਾਬ ਦੇ ਭਲੇ ਵਾਸਤੇ ਜੋ ਕਦਮ ਹੈ, ਚਾਹੇ ਤਾਂ ਪੰਜਾਬ ਦੇ ਅਧਿਕਾਰ ਹੈ, ਪਾਣੀਆਂ ਦੇ ਅਧਿਕਾਰ ਹੈ। ਫਿਰ ਕਿਤੇ ਉਹ ਕਹਾਵਤਾਂ ਨਾ ਸੱਚੀਆਂ ਹੋ ਜਾਣ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਫੌਜਾਂ ਦੋਵੇਂ ਪਾਤਸ਼ਾਹੀ ਭਾਰੀਆਂ ਨੇ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਮੀਡੀਆ ਦਾ ਰੋਲ ਕੀ ਦੇਖਦੇ ਹੋ? ਪੰਜਾਬ ਦਾ ਮੀਡੀਆ ਜਾਂ ਨੈਸ਼ਨਲ ਮੀਡੀਆ? ਪੰਜਾਬ ਦਾ ਮੀਡੀਆ ਮੈਨੂੰ ਨਹੀਂ ਪਤਾ ਕਿ ਤੁਸੀਂ ਕਿੰਨਾ ਸਹਿਮਤ ਹੋਵੋਗੇ, ਪਰ ਫੈਕਟ ਇਹ ਹੈ ਕਿ ਜਿੱਥੇ ਇੱਕ ਪਾਸੇ ਗੋਦੀ ਮੀਡੀਆ ਹੈਗਾ, ਦੂਜੇ ਪਾਸੇ ਪੰਜਾਬ ਦਾ ਕੇਜੂ ਮੀਡੀਆ ਹੈਗਾ। ਪੰਜਾਬ ਦਾ ਵੱਡੇ ਚੈਨਲ, ਪੰਜਾਬ ਦੇ ਵੱਡੇ ਅਖਬਾਰ, ਪੰਜਾਬ ਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਬੜੇ ਆਪਣੇ ਨੂੰ ਬੜੇ ਪ੍ਰਤਿਸ਼ਠਿਤ ਅਖਬਾਰ ਕਹਾਉਣ ਵਾਲੇ ਅਖਬਾਰ ਅਤੇ ਔਰ ਜਿਹੜਾ ਵੈਬ ਚੈਨਲਸ ਹੈਗੇ ਆ, ਮੈਜੋਰਟੀ ਇਹਨਾਂ 'ਚੋਂ ਸਭ ਵਿਕ ਚੁੱਕੇ ਆ, ਬਕਾਊ ਹੈਗੇ, ਬੁਰਕੀਆਂ ਪੈ ਚੁੱਕੀਆਂ। ਮੈਨੂੰ ਵੀ ਪਤਾ ਕਿੰਨੀਆਂ ਬੁਰਕੀਆਂ ਪਈਆਂ, ਕਿੰਨੀ ਔਕਾਤ ਸੀ, ਸਭ ਦੇ ਮੂੰਹ ਬੰਦ ਕੀਤੇ ਹੋਏ ਹੈਗੇ ਆ। ਚੈਨਲ ਤਾਂ ਇਹ ਕਹਿੰਦੇ ਨੇ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਨਿਊਜ਼ਾਂ ਦਿਖਾਉਣੇ ਆ ਤੇ ਨਿਰਪੱਖ ਹੋ ਕੇ ਚੱਲਦੇ ਆ। ਇਹ ਵੀ ਨਹੀਂ, ਬਿਲਕੁਲ ਗਲਤ ਹੈ, ਬਿਲਕੁਲ ਗਲਤ ਹੈ। ਪੂਰਾ ਬਾਇਸ ਹੁੰਦਾ। ਮੈਂ ਤੁਹਾਨੂੰ ਚੈਨਲ ਦੇ ਨਾਂ ਲੈਣ ਦਾ ਚੰਗਾ ਹੀ ਲੱਗਦਾ ਹੈਗਾ। ਬਿਲਕੁਲ ਇਹ ਬਾਇਸ ਤੇ ਬਿਲਕੁਲ ਮਤਲਬ ਇੱਕ ਪਾਸੜ ਖਬਰਾਂ ਹੁੰਦੀਆਂ ਹੈਗੀਆਂ। ਔਰ ਜਿਹੜੇ ਸਰਕਾਰ ਨੂੰ ਸਵਾਲ ਪੁੱਛਣੇ ਬੰਦ ਕਰ ਦਿੱਤੇ ਆ ਵਿੱਚੇ ਸੋਸ਼ਲ ਮੀਡੀਆ ਨੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਪ੍ਰੋਗਰਾਮ ਮੁਲਾਕਾਤਾਂ ਦੇ ਤਹਿਤ ਇੱਕ ਵਿਸ਼ੇਸ਼ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਸਾਡੇ ਨਾਲ ਮੌਜੂਦ ਰਹਿਣਗੇ ਡਾਕਟਰ ਧਰਮਵੀਰ ਗਾਂਧੀ ਜੀ। ਤਾਂ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰਾਂਗੇ ਪੰਜਾਬ ਦੇ ਤਮਾਮ ਮੁੱਦਿਆਂ ਦੇ ਉੱਪਰ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ ਸਾਰੇ ਇੰਡੋਜ਼ ਟੀਵੀ ਦੀ ਟੀਮ ਨੂੰ, ਜਿਨ੍ਹਾਂ ਨੇ ਮੈਨੂੰ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਰੂਬਰੂ ਕਰਾਇਆ ਔਰ ਪੰਜਾਬ ਦੇ ਬਾਰੇ ਗੱਲਬਾਤ ਕਰਨ ਦਾ ਮੌਕਾ ਦਿੱਤਾ ਜੀ। ਡਾਕਟਰ ਸਾਹਿਬ, ਪਹਿਲਾ ਸਵਾਲ ਹੀ ਇਹ ਆ, ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਦੇਖੋ, ਪੰਜਾਬ ਇੱਕ ਬਹੁਤ ਗਹਿਰ ਗੰਭੀਰ ਸੰਕਟ ਦੇ ਵਿੱਚ ਫਸਿਆ ਹੋਇਆ ਹੈਗਾ। ਪੰਜਾਬ 'ਚ ਹਰ ਖੇਤਰ, ਚਾਹੇ ਉਹ ਖੇਤੀਬਾੜੀ ਹੈ, ਚਾਹੇ ਉਹ ਨੌਜਵਾਨ ਨੇ, ਚਾਹੇ ਉਹ ਸਮਾਜਿਕ ਤਾਣਾ ਬਾਣਾ ਹੈਗਾ ਹੈ, ਚਾਹੇ ਉਹ ਲਾ ਐਂਡ ਆਰਡਰ ਹੈਗਾ ਹੈ,
ਤੇ ਚਾਹੇ ਉਹ ਵਪਾਰ ਹੈਗਾ ਹੈ, ਚਾਹੇ ਇੰਡਸਟਰੀ ਹੈਗੀ ਹੈ, ਚਾਹੇ ਵਾਤਾਵਰਨ ਹੈ, ਚਾਹੇ ਸੱਭਿਆਚਾਰ ਹੈ, ਹਰ ਪਾਸੇ ਪੰਜਾਬ ਸੰਕਟ ਦਾ ਸ਼ਿਕਾਰ ਹੈਗਾ ਹੈ। ਇੱਕ ਤਰ੍ਹਾਂ ਨਾਲ ਪੰਜਾਬ ਦੀ ਹੋਂਦ ਦੇ ਵਾਸਤੇ ਸਵਾਲ ਖੜਾ ਹੋ ਗਿਆ ਦੋ ਤਿੰਨ ਗੱਲਾਂ ਨਾਲ ਜੁੜ ਕੇ। ਇੱਕ ਤਾਂ ਜਿਸ ਰਫਤਾਰ ਨਾਲ ਪੰਜਾਬ ਦੇ ਨੌਜਵਾਨ ਪ੍ਰਵਾਸ ਕਰੀ ਜਾ ਰਹੇ ਹੈ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ, ਇਟਲੀ ਜਾਂ ਜਿੱਥੇ ਵੀ ਠਾਰ ਮਿਲਦੀ ਹੈ ਉੱਥੇ ਨੂੰ ਭੱਜੇ ਜਾ ਰਹੇ, ਵਾਹੋ ਹੀ ਭੱਜੇ ਜਾ ਰਹੇ ਹੈਗੇ ਹੈ। ਔਰ ਦੂਜਾ, ਜਿਸ ਕਦਰ ਪੰਜਾਬ ਦੇ ਪਾਣੀ ਦਾ ਮਤਲਬ ਦੋਹਨ ਹੋ ਰਿਹਾ, ਜ਼ਮੀਨ ਦੋਜ਼ ਪਾਣੀ ਦਾ ਖਤਮ ਕੀਤਾ ਜਾ ਰਿਹਾ ਜਾਂ ਖਤਮ ਹੋ ਰਿਹਾ ਹੈਗਾ ਹੈ। ਔਰ ਜਿਸ ਤੋਂ ਜਿਹੜੀਆਂ ਸੈਂਟਰਲ ਅੰਡਰਗਰਾਊਂਡ ਵਾਟਰ ਕਮਿਸ਼ਨ ਦੀਆਂ ਜੋ ਤਾਜ਼ਾ ਰਿਪੋਰਟਾਂ ਨੇ ਉਹਨਾਂ ਮੁਤਾਬਕ ਜੇ ਇਸੇ ਰਫਤਾਰ ਨਾਲ ਇਹ ਪਾਣੀ ਜ਼ਮੀਨ ਦੇ ਵਿੱਚੋਂ ਖਿੱਚਿਆ ਜਾਂਦਾ ਰਿਹਾ ਜਾਂ ਜ਼ਮੀਨ ਦਾ ਪਾਣੀ ਦਾ ਦੋਹਨ ਹੁੰਦਾ ਰਿਹਾ ਤਾਂ ਪੰਜਾਬ ਆਉਣ ਵਾਲੇ 18-20 ਸਾਲ ਤੱਕ ਬੰਜਰ ਬਣ ਜਾਊਗਾ। ਪੰਜਾਬ ਦੇ ਜ਼ਮੀਨ ਦੇ ਹੇਠਲਾ ਪਾਣੀ ਸਾਰਾ ਖਤਮ ਹੋ ਜਾਊਗਾ ਔਰ ਸਿੰਚਾਈ ਤੱਕ ਹੀ ਪੀਣ ਵਾਲੇ ਪਾਣੀ ਦੀ ਪੰਜਾਬ 'ਚ ਕਿੱਲਤ ਪੈਦਾ ਹੋ ਜਾਊਗੀ, ਜਿਸ ਤਰ੍ਹਾਂ ਦੁਨੀਆ ਦੇ ਬਹੁਤ ਸਾਰੇ ਖੇਤਰਾਂ ਵਿੱਚ ਪਹਿਲਾਂ ਹੋ ਚੁੱਕੀ ਹੈਗੀ ਹੈ। ਔਰ ਜਿਹੜਾ ਲੋਕ ਇਹ ਸਮਝਦੇ ਨੇ ਕਿ ਪਾਣੀ ਅਸੀਮਤ ਹੈਗਾ ਹੈ, ਇਹ ਕਦੇ ਮੁੱਕਣਾ ਨਹੀਂ ਹੈਗਾ, ਉਹਨਾਂ ਨੂੰ ਮਤਲਬ ਇਸ ਗੱਲ ਦਾ ਪਤਾ ਨਹੀਂ ਹੈਗਾ ਕਿ ਕੋਈ ਚੀਜ਼ ਦੁਨੀਆ ਅਸੀਮਤ ਨਹੀਂ ਹੈ। ਕੁਦਰਤ ਵਿੱਚ ਉਹਦੀ ਇੱਕ ਸੀਮਾ ਹੈਗੀ ਹੈ ਅਤੇ ਉਹ ਪੰਜਾਬ ਜੇ ਪਾਣੀ ਦੀ ਸੀਮਾ ਟੁੱਟੂਗੀ, ਇੱਕ ਤਾਂ ਪ੍ਰਵਾਸ ਅਤੇ ਇੱਕ ਪਾਣੀ ਦਾ ਸੰਕਟ ਜਾਂ ਪਾਣੀ ਦੀ ਜੋ ਖਾਤਮੇ ਵੱਲ ਪੰਜਾਬ ਵੱਧ ਰਿਹਾ ਹੈਗਾ, ਇਹ ਦੋਹਾਂ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਪੰਜਾਬੀ ਹੋਣ ਦਾ, ਪੰਜਾਬ ਦੀ ਜਿਹੜੀ ਇੱਕ ਐਂਟੀਟੀ ਹੈਗੀ ਹੈ, ਮਤਲਬ ਇਸ ਧਰਤੀ ਦੇ ਪੰਜਾਬ ਨਾਂ ਦੀ ਕੋਈ ਧਰਤੀ ਹੈਗੀ ਹੈ, ਉਸ ਦੇ ਵੀ ਇਸ ਤੇ ਧਰਤੀ ਦੇ ਕਾਇਮ ਰਹਿਣ ਜਾਂ ਨਾ ਕਾਇਮ ਰਹਿਣ ਦਾ ਸਵਾਲ ਖੜਾ ਹੋਇਆ ਹੈਗਾ। ਕਿਉਂਕਿ ਇਹ ਤਾਂ ਹੋ ਜਾਊਗਾ ਮੈਨੂੰ ਲੱਗਦਾ ਕਿ ਵੀ ਆਉਣ ਵਾਲੇ 20 ਸਾਲਾਂ 'ਚ ਇੱਕ ਮਿੰਨੀ ਪੰਜਾਬ ਆਸਟ੍ਰੇਲੀਆ ਬਣ ਜੂ, ਕਿ ਮਿੰਨੀ ਪੰਜਾਬ ਕੈਨੇਡਾ ਬਣ ਜੂ, ਕਿ ਮਿੰਨੀ ਪੰਜਾਬ ਇੰਗਲੈਂਡ ਬਣ ਜੂ, ਕਿ ਮਿੰਨੀ ਪੰਜਾਬ ਅਮਰੀਕਾ ਬਣ ਜੂ, ਇਟਲੀ ਬਣ ਜੂ, ਨਿਊਜ਼ੀਲੈਂਡ ਬਣ ਜੂ। ਪਰ ਉਹ ਪੰਜਾਬ ਜਿੱਥੇ ਅਸੀਂ ਜੰਮੇ ਪਲੇ, ਜਿਹਦੀ ਮਿੱਟੀ 'ਚ ਅਸੀਂ ਖੇਡੇ ਹੈਗੇ ਹਾਂ, ਜਿਹਦਾ ਹਵਾ ਪੌਣ ਪਾਣੀ ਅਸੀਂ ਮਾਣਿਆ ਹੈਗਾ, ਜਿੱਥੇ ਅਸੀਂ ਆਪਣੇ ਬਚਪਨ ਜਵਾਨੀਆਂ ਕੱਟੀਆਂ ਹੈਗੀਆਂ, ਉਹ ਪੰਜਾਬ ਦਾ ਜਿਹੜਾ ਹੋਂਦ ਹੈਗੀ ਹੈ, ਭਵਿੱਖ ਹੈਗਾ, ਉਹ ਸੱਚਮੁੱਚ ਹੀ ਬਹੁਤ ਗੰਭੀਰ ਖਤਰੇ ਵਿੱਚ ਹੈਗਾ। ਔਰ ਜੇਕਰ ਸਮਾਂ ਰਹਿੰਦੇ ਇਸ 'ਤੇ ਮਤਲਬ ਆਪਾਂ ਇਸ ਨੂੰ ਜਿਹੜੇ ਕਰੈਕਟਿਵ ਸਟੈਪਸ ਯਾਨੀ ਕਿ ਠੀਕ ਕਰਨ ਵਾਲੇ ਕਦਮ ਨਾ ਚੁੱਕੇ ਔਰ ਪੰਜਾਬੀ ਗੰਭੀਰ ਨਾ ਹੋਏ, ਪੰਜਾਬੀ ਕੌਮ ਦੇ ਸਾਰੇ ਘਟਕ ਹਿੰਦੂ, ਸਿੱਖ, ਦਲਿਤ ਜਾਂ ਜੋ ਵੀ ਪੰਜਾਬ 'ਚ ਰਹਿੰਦਾ ਹੈਗਾ ਉਹ ਬੰਦਾ ਗੰਭੀਰ ਨਾ ਹੋਇਆ ਤਾਂ ਪੰਜਾਬ ਵਾਸਤੇ ਸੱਚਮੁੱਚ ਹੀ ਇਸ ਧਰਤੀ ਉੱਤੇ ਟਿਕੇ ਰਹਿਣਾ ਇੱਕ ਬਹੁਤ ਗੁਰੂਆਂ ਪੀਰਾਂ ਦੀ ਇਹ ਧਰਤੀ, ਇੱਕ ਦੁਨੀਆ ਦੀ ਮਹਾਨ ਸੱਭਿਅਤਾਵਾਂ ਵਿੱਚੋਂ ਇੱਕ ਸੱਭਿਅਤਾ, ਸਾਡੇ ਪਾਣੀਆਂ ਹਰਿਆਲੀ ਨਾਲ ਸਰਸ਼ਾਰ ਇਹ ਧਰਤੀ, ਉਹਦੇ ਹੋਣ ਦਾ ਸਵਾਲ ਹੈਗਾ, ਜਿਹੜਾ ਮੈਂ ਅੱਜ ਅੰਡਰਲਾਈਨ ਕਰਨਾ ਚਾਹੁੰਦਾ ਤੁਹਾਡੇ ਦਰਸ਼ਕਾਂ ਵਾਸਤੇ ਵੀ ਅਤੇ ਸਮੂਹ ਪੰਜਾਬੀਆਂ ਵਾਸਤੇ। ਡਾਕਟਰ ਸਾਹਿਬ, ਤੁਸੀਂ ਕਿਹਾ ਕਿ ਪੰਜਾਬ ਦੀ ਹੋਂਦ ਦਾ ਸਵਾਲ ਆ, ਪੰਜਾਬ ਦੇ ਸਾਂਭਣ ਵਾਲੇ, ਪੰਜਾਬ ਨੂੰ ਜੰਮੇ ਜਾਏ, ਜਿਵੇਂ ਤੁਸੀਂ ਗੱਲ ਕਰੀਏ ਕਿ ਪ੍ਰਵਾਸ ਕਰ ਰਹੇ ਨੇ, ਬੇਰੁਜ਼ਗਾਰੀ ਇਹਦਾ ਇੱਕ ਸਭ ਤੋਂ ਵੱਡਾ ਕਾਰਨ ਆ। ਬਦਲਾਅ ਦੀ ਨੀਤੀ ਲੈ ਕੇ ਆਈ ਸਰਕਾਰ, ਇਸ ਨੂੰ ਕਿਵੇਂ ਦੇਖਦੇ ਹੋ? ਨਹੀਂ, ਬਦਲਾਅ ਬਦਲੂ ਕੋਈ ਨਹੀਂ ਹੈਗਾ ਜੀ, ਇਹ ਤਾਂ ਉਹੀ ਪੁਰਾਣੀ ਜੋ ਚੱਲਿਆ ਆ ਰਿਹਾ, ਜੋ ਸਿਸਟਮ ਚੱਲਿਆ ਆ ਰਿਹਾ ਉਹੀ ਸਿਸਟਮ ਹੁਣ ਚੱਲਿਆ ਆ ਰਿਹਾ। ਸਗੋਂ ਉਸ ਤੋਂ ਵੀ ਕਈ ਗੱਲਾਂ ਮਾੜੀਆਂ ਹੋ ਰਹੀਆਂ ਕਿ ਜਿਸ ਕਦਰ ਦਿੱਲੀ ਦੀ ਲੀਡਰਸ਼ਿਪ ਦੀ, ਪੰਜਾਬ ਦੀ ਲੀਡਰਸ਼ਿਪ, ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਗੁਲਾਮੀ ਸਵੀਕਾਰ ਕਰ ਰਹੀ ਹੈ, ਉਹਨੂੰ ਆਪਣੇ ਜਿਹੜੀ ਪੰਜਾਬ ਦੀ ਹੋਂਦ ਦੇ ਵੀ ਜਿਹੜੇ ਸਵਾਲ ਨੇ ਉਹਨਾਂ 'ਤੇ ਵੀ ਮਤਲਬ ਉਹ ਆਪਣੇ ਅਸਰਟ ਨਹੀਂ ਕਰ ਰਹੀ ਹੈਗੀ ਹੈ। ਚਾਹੇ ਉਹ ਰਾਜ ਸਭਾ 'ਚ ਪੰਜਾਬ ਦੇ ਮੈਂਬਰ ਭੇਜਣ ਦਾ ਸਵਾਲ ਹੋਵੇ, ਚਾਹੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦਾ ਮਾਮਲਾ ਹੋਵੇ, ਉਹਦੇ 'ਚ ਵੀ ਇਹ ਕਹਿਣਾ ਕਿ ਚਲੋ ਚਲੀਏ ਪ੍ਰਧਾਨ ਮੰਤਰੀ ਕੋਲ, ਇਹਨਾਂ ਤਾਂ ਸਾਰੇ ਰਿੜ ਕੇ ਪਾਏ ਹੋਏ ਸੈਂਟਰ ਦੇ, ਤਾਂ ਸੈਂਟਰ ਨੇ ਕੀ ਹੱਲ ਕਰਨਾ ਹੈਗਾ। ਜਾਂ ਮਤਲਬ ਪੰਜਾਬ ਚੰਡੀਗੜ੍ਹ ਦਾ ਮਾਮਲਾ ਹੋਵੇ, ਚਾਹੇ ਮਤਲਬ ਉਹ ਪਣਬਿਜਲੀ ਪ੍ਰੋਜੈਕਟਾਂ ਦਾ ਮਾਮਲਾ ਹੋਵੇ, ਚਾਹੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਉਹ ਸਾਡੀ ਜਿਹੜੀ ਪੱਕੀ ਸਾਡੀ ਮੈਂਬਰਸ਼ਿਪ ਉਹ ਖਤਮ ਕਰਨ ਦਾ ਮਾਮਲਾ ਹੋਵੇ, ਚਾਹੇ ਜਿਹੜਾ ਡੈਮ ਮੈਨੇਜਮੈਂਟ ਐਕਟ ਹੈਗਾ ਹੈ ਉਹਦਾ ਮਤਲਬ ਕੰਟਰੋਲ ਹੈਗਾ ਉਹਦਾ ਮਾਮਲਾ ਹੋਵੇ, ਸਾਰਿਆਂ ਮਾਮਲਿਆਂ 'ਚ ਮਤਲਬ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਜਾ ਰਹੀ ਹੈਗੀ, ਸਗੋਂ ਇੱਕ ਡੰਗ ਟਪਾਊ ਅਪਰੋਚ ਜਿਹੜੀ ਪਹੁੰਚ ਹੈਗੀ ਹੈ ਉਹ ਅਪਣਾਈ ਜਾ ਰਹੀ ਹੈਗੀ ਹੈ। ਸੋ ਬਦਲਾਅ ਬਦਲੂ ਕੋਈ ਨਹੀਂ ਹੈਗਾ, ਪਹਿਲੇ ਨਾਲ ਵੀ ਮਾੜੀ ਹਾਲਤ ਹੈਗੀ ਹੈ। ਪੰਜਾਬ ਦੇ ਸਾਧਨ ਸਰੋਤ ਵੀ, ਪੰਜਾਬ ਦਾ ਮਨੁੱਖੀ ਸਾਧਨ ਵੀ, ਪੰਜਾਬ ਦੇ ਆਰਥਿਕ ਸਾਧਨ ਵੀ, ਅਤੇ ਉਹ ਸਾਰੇ ਲੁਟਾਏ ਜਾ ਰਹੇ ਹੈ ਇੱਕ ਬੰਦੇ ਦੀ, ਯਾਨੀ ਕਿ ਕੇਜਰੀਵਾਲ ਦੀਆਂ ਜੋ ਸਿਆਸੀ ਮਹੱਤਵਕਾਂਖਸ਼ਾਂ ਹੈਗੀਆਂ ਪ੍ਰਧਾਨ ਮੰਤਰੀ ਬਣਨ ਦੀਆਂ, ਉਹਨਾਂ ਨੂੰ ਪੱਠੇ ਪਾਉਣ ਵਾਸਤੇ, ਉਹਨੂੰ ਪੂਰੀਆਂ ਕਰਨ ਵਾਸਤੇ ਸਮੁੱਚਾ ਪੰਜਾਬ ਦਾਅ 'ਤੇ ਲਾਇਆ ਜਾ ਰਿਹਾ। ਪੰਜਾਬ ਦੇ ਪਹਿਲਾਂ ਹੀ ਜਿਹੜਾ ਕੈਸ਼ ਟ੍ਰੈਪਡ ਸਟੇਟ ਹੈਗੀ ਹੈ, ਜਿਹੜੀ ਅਸੀਂ ਪਹਿਲਾਂ ਹੀ ਆਰਥਿਕ ਸੰਕਟ ਦਾ ਸ਼ਿਕਾਰ ਹੈ, 4 ਲੱਖ ਕਰੋੜ ਦੇ ਕਰੀਬ ਕਬਜ਼ਾ ਹੈਗਾ ਅਤੇ ਹਜ਼ਾਰਾਂ ਨਹੀਂ ਸੈਂਕੜੇ ਮਤਲਬ ਕਰੋੜ ਦੇ ਇਸ਼ਤਿਹਾਰ ਆ ਪਿਛਲੇ 7 ਮਹੀਨਿਆਂ 'ਚ ਪੰਜਾਬ 'ਚ ਨਹੀਂ, ਪੰਜਾਬ ਤੋਂ ਬਾਹਰ ਤੁਰ ਦੱਖਣ ਤੱਕ ਜਾਂ ਤੁਰ ਪੂਰਬ ਤੱਕ ਉਹ ਦੇ ਕੇ ਪੰਜਾਬ ਦਾ
ਜਿਹੜਾ ਸਾਧਨ ਹੈ ਉਹ ਲੁਟਾਏ ਜਾ ਰਹੇ, ਖਜ਼ਾਨੇ ਲੁਟਾਏ ਜਾ ਰਹੇ ਹੈ, ਹੈਲੀਕਾਪਟਰ ਦਾ ਝੂਟੇ ਦਵਾਏ ਜਾ ਰਹੇ ਆ ਦਿੱਲੀ ਵਾਲਿਆਂ ਨੂੰ। ਇਹ ਜਿਹੜਾ ਮੈਨੂੰ ਸਖਤ ਇਤਰਾਜ਼ ਹੈ ਕਿ ਪੰਜਾਬ ਨੂੰ ਜਿਹੜੇ ਪੰਜਾਬ ਦੀ ਜਿਹੜੀ ਪੰਜਾਬੀਅਤ ਜੀ ਜੋ ਮਤਲਬ ਜਿਹਨਾਂ ਰਾਖੀ ਕਰਨੀ ਸੀ ਪੰਜਾਬ ਦੇ ਹਿੱਤਾਂ ਦੀ, ਉਹ ਲੋਕ ਅੱਜ ਪੰਜਾਬ ਦੇ ਹਿੱਤਾਂ ਨੂੰ ਬੇਦਾਵਾ ਲਿਖੀ ਜਾ ਰਹੇ ਹੈ। ਡਾਕਟਰ ਸਾਹਿਬ ਤੁਸੀਂ ਕਹਿ ਰਹੇ ਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਬੇਦਾਵਾ ਲਿਖ ਰਹੇ ਨੇ। ਇੱਕ ਟਾਈਮ ਅਜਿਹਾ ਵੀ ਆਇਆ ਪੰਜਾਬ ਦੇ ਉੱਪਰ ਜਦੋਂ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਸਾਡਾ ਸੀਐਮ ਮਾਨ ਹੋਊਗਾ, ਪਰ ਉਸੇ ਸੀਐਮ ਦੇ ਜਿਹੜੇ ਹੁਣ ਕਲਿੱਪਾਂ ਨੇ ਉਹ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਸਿਕਿਉਰਿਟੀ ਕਿਉਂ ਲੈਣੀ ਹੈ, ਜੇਕਰ ਤੁਹਾਨੂੰ ਇੰਨਾ ਹੀ ਡਰ ਆ ਤਾਂ ਕੋਈ ਮੁਰਗੀ ਖਾਨਾ ਖੋਲ੍ਹ ਲਓ ਜਾਂ ਕੋਈ ਅਜਿਹੀਆਂ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ। ਪਰ ਅੱਜ ਮਾਨ ਸਾਹਿਬ ਆਪ ਸਿਕਿਉਰਿਟੀ ਲਈ ਫਿਰਦੇ, ਉਸ ਦੇ ਬਾਰੇ ਕੀ ਵਿਚਾਰ ਆ? ਨਹੀਂ, ਇਕੱਲੇ ਮਾਨ ਸਾਹਿਬ ਨਹੀਂ ਲਈ ਬੈਠੇ ਹੈਗੇ ਆ। ਮਾਨ ਸਾਹਿਬ ਦੇ ਨਾਲ ਮਾਨ ਸਾਹਿਬ ਦੇ ਸਾਰਾ ਪਰਿਵਾਰ, ਉਹਨਾਂ ਦੀ ਸਿਸਟਰ, ਉਹਨਾਂ ਦੀ ਵਾਈਫ, ਉਹਨਾਂ ਦੀ ਮਾਤਾ ਜੀ ਜਾਂ ਉਹਨਾਂ ਦੇ ਹੋਰ ਜਿਹੜੇ ਨੇੜਲੇ ਯਾਰ ਦੋਸਤ ਆ, ਸਾਰੇ ਸਿਕਿਉਰਿਟੀਆਂ ਲਈ ਬੈਠੇ ਆ। ਔਰ ਸਿਕਿਉਰਿਟੀਆਂ ਵੀ ਕਾਫਲੇ ਐਡੇ ਵੱਡੇ ਆ ਮਾਨ ਸਾਹਿਬ ਦੇ ਕਿ ਅੱਜ ਤੱਕ ਬਾਦਲ ਜਿਹੜਾ ਕਿ ਇਸ ਕੰਮ ਵਾਸਤੇ ਜਿਨ੍ਹਾਂ ਨੇ ਪੂਰਾ ਰਾਜ ਨੂੰ ਲੁੱਟਿਆ ਜਾਂ ਮਤਲਬ ਇਹਨੂੰ ਮਤਲਬ ਪੰਜਾਬ 'ਤੇ ਜਿਹੜਾ ਰਾਜ ਕੀਤਾ ਲੰਮਾ ਸਮਾਂ ਔਰ ਜਿਹੜੀ ਆਪਣੀ ਦਬਦਬਾ ਕਾਇਮ ਕੀਤਾ ਹੈਗਾ, ਉਹਨਾਂ ਕੋਲ ਵੀ ਸਿਕਿਉਰਿਟੀ ਦਾ ਐਡਾ ਵੱਡਾ ਕਾਫਲਾ ਨਹੀਂ ਸੀ ਜਿੰਨਾ ਅੱਜ ਕਾਫਲਾ ਮਾਨ ਸਾਹਿਬ ਨਾਲ ਚੱਲਦਾ ਹੈਗਾ। ਔਰ ਜਿਹੜੀਆਂ ਵੱਡੀਆਂ ਗੱਡੀਆਂ ਜਿਹੜੀ ਕਿ ਸੀਐਮ ਨੂੰ ਵਰਤਣ ਦੀ ਇਜਾਜ਼ਤ ਸੀਗੀ, ਉਹ ਕਿਵੇਂ ਭਗਵੰਤ ਮਾਨ ਹੋਣ ਦਾ ਪਰਿਵਾਰ ਉਹ ਗੱਡੀਆਂ ਵਰਤ ਰਿਹਾ ਹੈਗਾ ਹੈ, ਲੈਂਡ ਕਰੂਜ਼ਰ ਵਰਗੀਆਂ, ਜੇ ਉਹ ਵੀ ਮਤਲਬ ਬੜੀ ਹੈਰਾਨੀ ਵਾਲੀ ਗੱਲ ਹੈਗੀ ਹੈ। ਔਰ ਇਹ ਪਾਰਟੀ ਸ਼ੁਰੂ ਤੋਂ ਮਤਲਬ ਕਹਿੰਦੀ ਕੁਛ ਹੋਰ ਹੈ, ਕਰਦੀ ਕੁਛ ਹੋਰ ਹੈ। ਇਹੀ ਕੁਛ ਕੇਜਰੀਵਾਲ ਨੇ ਕੀਤਾ, ਹਮ सिक्योरिटी नहीं लेंगे, हम छोटे मकान में रहेंगे, हम वीआईपी कल्चर ख़त्म करेंगे, सारा कुछ हुण डबल जेड सिक्योरिटियां ਲਈ बैठा केजरीवाल। पंजाब हर मिनिस्टर हर MLA सारे सिक्योरिटियां ਲਈ बैठे है। लोगों ने पैसा पानी वांगू बहाया जा रहा हैगा ते प्रचार वास्ते प्रसार वास्ते ਜਿਹੜਾ पंजाब के साधन ਜਿਹੜੇ ਵਿੱਤੀ ਸਾਧਨ ਹੈ ਉਹ ਲੁਟਾਏ ਜਾ ਰਹੇ ਹੈਗੇ ਤੇ ਕੋਈ ਮਤਲਬ ਜਿਹੜੀ ਕਰਪਸ਼ਨ ਦੀ ਜ਼ੀਰੋ ਟੋਲਰੈਂਸ ਉਹ ਦਿਖ ਰਹੀ ਹੈ ਕਿ ਕਿਵੇਂ ਜਿਹੜੀ ਇੱਕ ਝੂਠਾ ਸਟਿੰਗ ਕਰਕੇ ਕਹਿੰਦੇ ਜੀ ਮਿਸਟਰ ਸਿੰਗਲਾ ਜਿਹੜਾ ਹੈਲਥ ਮਿਨਿਸਟਰ ਸੀਗਾ ਉਹਨੂੰ ਫੜ ਜੇਲ੍ਹ ਵੀ ਕਰ ਦਿੱਤਾ। ਹੁਣ ਬਾਹਰ ਆ ਕੇ ਨਾ ਕੋਈ ਐਕਸ਼ਨ ਹੈ, ਇਹਨਾਂ ਵਿੱਚੇ ਤੁਰੇ ਫਿਰਦੇ ਹੈਗੇ ਆ, ਉਹ ਇਹਨਾਂ ਵਿੱਚੇ ਸਾਰੇ ਕਾਰੋਬਾਰ ਕਰਦੇ ਹੈਗੇ ਆ। ਸਾਰੀ ਪੁੱਛ ਪ੍ਰਤੀਤ ਹੈ ਪਾਰਟੀ ਵਿੱਚ ਵੀ ਕੱਢਿਆ ਨਹੀਂ ਗਿਆ ਹੈਗਾ। ਇਵੇਂ ਜਿਹੜਾ ਸਰਾਰੀ ਸਾਹਿਬ ਦੀ ਜਿਹੜੀ ਹੈਗੀ ਆ ਵੀਡੀਓ ਟੇਪ ਉਹ ਘੁੰਮਦੀ ਪਈ ਹੈ, ਬਹੁਤ ਸਾਰੇ MLA ਨੇ ਟੇਪਾਂ ਘੁੰਮਦੀਆਂ ਪਈਆਂ। ਕੱਲ੍ਹ ਹੀ ਰੋਪੜ ਜਿਹੜਾ ਨੰਗਲ ਦੇ ਕੋਲ ਭਲਾਣ ਪਿੰਡ ਹੈਗਾ, ਉੱਥੇ ਖਨਨ ਦੇ ਮਤਲਬ 800 ਟਰੱਕ ਜਿਹੜੇ ਸੀਗੇ ਮਾਫੀਆ ਦੇ ਉਹ ਫੜੇ ਹੈਗੇ ਆ। ਉਹਨਾਂ ਉਹ ਇਲਾਕਾ ਉਹ ਹਰਜੋਤ ਬੈਂਸ ਦਾ ਇਲਾਕਾ ਹੈਗਾ ਹੈ। ਔਰ ਇਹ ਪਤਾ ਲੱਗਿਆ ਲੋਕੀ ਚਰਚਾ ਵਿੱਚ ਹੈਗਾ ਕਿ ਪੰਜਾਬ 'ਚੋਂ ਤਕਰੀਬਨ 5 ਕਰੋੜ ਰੁਪਈਆ ਰੋਜ਼ ਦਾ ਖਨਨ ਮਾਫੀਆ ਔਰ ਗੁਜਰਾਤ ਭੇਜ ਰਿਹਾ ਇਲੈਕਸ਼ਨਾਂ ਵਾਸਤੇ। ਸੋ ਪੰਜਾਬ ਨੂੰ ਲੁਟਾਇਆ ਜਾ ਰਿਹਾ, ਲੁੱਟਿਆ ਜਾ ਰਿਹਾ ਹੈਗਾ। ਔਰ ਜਿਹੜਾ ਕਹਿੰਦੇ ਲੋਕਾਂ ਨੂੰ ਆਸ ਵੱਜੀ ਸੀ ਮਾੜੀ ਮੋਟੀ, ਮਿਹਨਤ ਤਾਂ ਬਿਲਕੁਲ ਨਹੀਂ ਸੀ ਕਿਉਂਕਿ ਮੈਂ ਇਸ ਪਾਰਟੀ ਦੇ ਖਾਸੇ ਤੋਂ ਚੰਗੀ ਤਰ੍ਹਾਂ ਵਾਕਫ ਸੀਗਾ ਪਿਛਲੇ 5-7 ਸਾਲ ਤੋਂ। ਪਰ ਜਿਹਨਾਂ ਲੋਕਾਂ ਨੂੰ ਆਸ ਸੀਗੀ ਕਿ ਇਹ ਬਦਲਾਅ ਆਊਗਾ, ਕੁਝ ਚੰਗੀਆਂ ਨੀਤੀਆਂ ਆਉਣਗੀਆਂ, ਚੰਗੇ ਲੋਕ ਆਉਣਗੇ, ਚੰਗਾ ਇਮਾਨਦਾਰ ਸਰਕਾਰ ਆਊਗੀ, ਉਹ ਸਾਰਾ ਲੋਕਾਂ ਦਾ ਜਿਹੜਾ ਵਹਿਮ ਸੀਗਾ ਉਹ ਹੌਲੀ ਹੌਲੀ ਟੁੱਟ ਰਿਹਾ ਹੈਗਾ ਔਰ ਲੋਕੀ ਨਿਰਾਸ਼ਾ ਦੇ ਆਲਮ ਜਾ ਗਏ। ਇਹੀ ਕਾਰਨ ਹੈ ਕਿ ਸਰਕਾਰ ਬਣ ਤੋਂ 3-4 ਮਹੀਨੇ ਬਾਅਦ ਸੰਗਰੂਰ ਦੀ ਜਿਮਨੀ ਚੋਣ ਵਿੱਚ ਉਹਨਾਂ ਲੋਕਾਂ ਨੇ 4 ਲੱਖ ਲੋਕਾਂ ਨੇ ਜਿਨ੍ਹਾਂ ਨੇ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਉਹ ਗਾਇਬ ਰਹੇ ਨੇ ਜਾਂ ਉਹਨਾਂ ਨੇ ਮਾਨ ਸਾਹਿਬ ਨੂੰ ਵੋਟ ਪਾਤੀ, ਜਿਹੜੇ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ। ਸੋ ਇਹ ਲੋਕਾਂ ਦੀ ਬਦਜ਼ਨ ਹੋ ਰਹੇ ਹੈ, ਜੋ ਲੋਕੀ ਮਤਲਬ ਉਹਨਾਂ ਦੀ ਜੋ ਮੋਹ ਭੰਗ ਹੋ ਰਿਹਾ ਹੈਗਾ ਉਹ ਸਾਫ਼ ਜ਼ਾਹਰ ਹੈ ਸੰਗਰੂਰ ਦੇ ਚੋਣਾਂ ਤੋਂ। ਹੁਣ ਤਾਂ ਉਸ ਤੋਂ ਵੀ ਗੱਲ ਲੱਗੇ ਟੱਪ ਚੁੱਕੀ ਹੈ, 3-4 ਮਹੀਨੇ ਹੋਰ ਨਿਕਲ ਚੁੱਕੇ ਹੈ। ਸਰਕਾਰ ਦੇ ਖੋਖਲੇ ਵਾਅਦੇ, ਖੋਖਲਾਪਣ ਉਹ ਜ਼ਾਹਰ ਹੋ ਰਿਹਾ ਹੈਗਾ। ਸਰਕਾਰ ਦੀ ਜਿਹੜੀ ਮਤਲਬ ਗੁਲਾਮੀ ਹੈ ਦਿੱਲੀ ਦੀ ਉਹ ਹੋਰ ਜੱਗ ਜ਼ਾਹਰ ਹੋ ਰਹੀ ਹੈ। ਜੋ ਦਿੱਲੀ ਦੇ ਵਾਸਤੇ ਪੰਜਾਬ ਨੂੰ ਕੁਰਬਾਨ ਕੀਤਾ ਜਾ ਰਿਹਾ ਉਹ ਜ਼ਾਹਰ ਹੋ ਰਿਹਾ। ਸੋ ਲੋਕੀ ਹੌਲੀ ਹੌਲੀ ਇਹਨੂੰ ਜਿਹੜੀ ਪਾਰਟੀ ਤੋਂ ਬੇਮੁਖ ਹੁੰਦੇ ਜਾ ਰਹੇ ਆ। ਪਰ ਬਦਕਿਸਮਤੀ ਨੂੰ ਅਜੇ ਵੀ ਪੰਜਾਬ 'ਚ ਇੱਕ ਸੱਚੀ ਮੁੱਚੀ ਪੰਜਾਬ ਪੱਖੀ ਧਿਰ ਜਿਹੜੀ ਪੰਜਾਬ ਦੇ ਹਿੱਤਾਂ ਨੂੰ ਪਰਨਾਈ ਹੋਵੇ, ਪੰਜਾਬ ਦੇ ਖੇਤਰੀ ਮੁੱਦਿਆਂ ਨੂੰ ਪਰਨਾਈ ਹੋਵੇ। ਜਦੋਂ ਦਾ ਅਕਾਲੀ ਦਲ ਇੱਕ ਹਿੰਦੂਵਾਦੀ, ਇੱਕ ਹਿੰਦੂ ਰਾਸ਼ਟਰਵਾਦੀ ਪਾਰਟੀ ਭਾਜਪਾ ਦੀ ਗੋਦੀ ਬੈਠਾ ਹੈਗਾ, ਉਸ ਤੋਂ ਬਾਅਦ ਜੋ ਮਤਲਬ ਜਿਸ ਤਰ੍ਹਾਂ ਉਹਨਾਂ ਨੇ ਮਤਲਬ ਪੰਜਾਬ ਦੀ ਸਿਆਸਤ ਨੂੰ ਜਿਹੜੀ ਕਿ ਖੇਤਰੀ ਸਿਆਸਤ ਸੀਗੀ ਜਿਹਦਾ ਕਿਸੇ ਵੇਲੇ ਅਕਾਲੀ ਦਲ ਧੁਰਾ ਹੁੰਦਾ ਸੀਗਾ, ਜੇ ਅਕਾਲੀ ਦਲ ਸਭ ਤੋਂ ਮੋਹਰੀ ਸਫਾ 'ਚ ਹੁੰਦਾ ਸੀਗਾ, ਜਦੋਂ ਦਾ ਉਹਨਾਂ ਨੇ ਆਪਣੇ ਜਿਹੜੇ ਹਿੱਤ ਸੀਗੇ ਪੰਜਾਬ ਦੇ ਹਿੱਤ ਗਹਿਣੇ ਪਾਤੇ ਹੈਗੇ ਦਿੱਲੀ ਦੇ ਅੱਗੇ, ਜਾਂ ਖੇਤਰੀ ਮੰਗਾਂ ਦਾ ਜਿਹੜਾ ਉਹਨਾਂ ਦਾ ਏਜੰਡਾ ਛੱਡ ਦਿੱਤਾ, ਫੈਡਰਲਵਾਦ ਦਾ ਏਜੰਡਾ ਛੱਡ ਦਿੱਤਾ, ਉਹਨਾਂ ਨੇ ਅਨੰਦਪੁਰ ਸਾਹਿਬ ਦਾ ਮਤਾ ਛੱਡ ਦਿੱਤਾ ਔਰ ਇੱਕ ਕੇਂਦਰੀਵਾਦੀ ਪਾਰਟੀ ਦਾ ਹੱਥ ਟੋਕੇ ਬਣੇ ਹੈਗੇ। ਉਸ ਤੋਂ ਬਾਅਦ ਲਗਾਤਾਰ ਇੱਕ ਖਲਾਅ ਹੈਗਾ ਪੰਜਾਬ ਵਿੱਚ ਇੱਕ ਖੇਤਰੀ ਪਾਰਟੀ ਦਾ ਉਭਾਰ ਦਾ, ਜਿਸ 'ਚ ਬਹੁਤ ਧਿਰਾਂ ਦਾ ਬਹੁਤ ਨੇ, ਬੰਦੇ ਵੀ ਬਹੁਤ ਨੇ, ਪਰ ਇੱਕ ਬੱਝਵਾਂ ਰੂਪ ਉਹਦਾ ਜਿਹੜੀ ਪੰਜਾਬ ਲਲਕਾਰਾ ਮਾਰ ਕੇ ਪੰਜਾਬ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਵਾਸਤੇ ਖੜੀ ਹੋ ਸਕੇ ਔਰ ਸੈਂਟਰ ਨਾਲ ਵੀ ਅਤੇ ਇੱਥੋਂ ਦੇ ਜਿਹੜੀਆਂ ਪੰਜਾਬ ਦੁਖੀ ਤਾਕਤਾਂ ਹੈਗੀਆਂ ਜਿਨ੍ਹਾਂ ਨੇ ਪੰਜਾਬ ਦਾ ਹਸ਼ਰ ਕੀਤਾ, ਪੰਜਾਬ ਦੇ ਸਾਰੇ ਖੇਤਰ ਆਰਥਿਕ ਗਤੀਵਿਧੀ ਦੇ, ਚਾਹੇ ਉਹ ਖਨਨ ਹੋਵੇ, ਚਾਹੇ ਉਹ ਟਰਾਂਸਪੋਰਟ ਹੋਵੇ, ਚਾਹੇ ਉਹ ਰੀਅਲ ਸਟੇਟ ਹੋਵੇ, ਚਾਹੇ ਉਹ ਸ਼ਰਾਬ ਮਾਫੀਆ ਹੋਵੇ,
ਹੋਵੇ, ਚਾਹੇ ਉਹ ਕੇਬਲ ਮਾਫੀਆ ਹੋਵੇ, ਚਾਹੇ ਖਨਨ ਮਾਫੀਆ ਹੋਵੇ, ਗੱਲ ਕਿ ਆਰਥਿਕ ਗਤੀ ਦਾ ਸਾਰਾ ਖੇਤਰ ਮਾਫੀ ਦੇ ਜਕੜ ਵਿੱਚ ਹੈਗਾ। ਪਹਿਲਾਂ ਅਕਾਲੀਆਂ ਰੱਜ ਕੇ ਲੁੱਟਿਆ ਕੁੱਟਿਆ ਪੰਜਾਬ ਨੂੰ, ਫਿਰ ਲੋਕਾਂ ਨੂੰ ਆਸ ਸੀ ਕਿ ਕੈਪਟਨ ਲੈ ਕੇ ਆਊਗਾ, ਪਰ ਕੈਪਟਨ ਨੇ ਜਿੱਥੇ ਅਕਾਲੀ ਛੱਡ ਕੇ ਗਏ ਸੀਗੇ ਲੁੱਟ ਨੂੰ, ਉਹ ਤੋਂ ਅੱਗੇ ਸ਼ੁਰੂ ਕੀਤਾ। ਔਰ ਕਾਂਗਰਸ ਨੇ ਜਿਵੇਂ ਹੱਥ ਬਹਿੰਦੀ ਗੰਗਾ 'ਚ ਹੱਥ ਧੋਤੇ ਹੈਗੇ ਆ, ਔਰ ਜਿੰਨਾ ਅਕਾਲੀ ਮਾਫੀਆ ਨੂੰ ਅੱਗੇ ਵਧਾਇਆ ਔਰ ਜਿੰਨਾ ਪੰਜਾਬ ਨੂੰ ਲੁੱਟਿਆ, ਉਹ ਵੀ ਆਪਣੇ ਆਪ 'ਚ ਇੱਕ ਉਦਾਹਰਨ ਹੈਗਾ। ਸੋ ਇਹਨਾਂ ਦੋਨਾਂ ਸਤੇ ਲੋਕਾਂ ਨੇ, ਕੋਈ ਐ ਨਹੀਂ ਕਿ ਆਮ ਆਦਮੀ ਪਾਰਟੀ ਬਹੁਤ ਪਸੰਦ ਕਰਦੇ ਸੀਗੇ, ਇੱਕ ਨੈਗੇਟਿਵ ਵੋਟ, ਇੱਕ ਰਿਜੈਕਸ਼ਨ ਦੀ ਵੋਟ ਪਾ ਕੇ ਇਹਨਾਂ ਨੂੰ ਸੱਤਾ ਸੌਂਪੀ ਹੈਗੀ ਆ। ਥੋੜ੍ਹੀ ਨਹੀਂ 92 MLA ਸੌਂਪੇ ਆ, ਪਰ ਸਾਰੇ 92 ਦੇ 92 MLA ਜਦੋਂ ਪੰਜਾਬ ਦੀ ਗੱਲ ਆਉਂਦੀ ਹੈ, ਪੰਜਾਬ ਦੇ ਹਿੱਤਾਂ ਦੀ ਗੱਲ ਆਉਂਦੀ ਹੈ, ਤਾਂ ਮੂੰਹ 'ਚ ਘੁੰਗਣੀਆਂ ਪਾਈ ਬੈਠੇ ਹੈਗੇ ਆ। ਔਰ ਜਿਹੜੇ ਫੈਸਲੇ ਹੈਗੇ ਆ ਉਹ ਹੋ ਰਹੇ ਨੇ ਜੋ ਦਿੱਲੀ ਚਾਹੁੰਦੀ ਹੈਗੀ, ਚਾਹੇ ਉਹ ਪੰਜਾਬ ਦੀ ਰਾਜ ਸਭਾ 'ਚ ਮੈਂਬਰ ਭੇਜਣੇ ਹੋਣ। ਰਾਜ ਸਭਾ ਰਾਜਾਂ ਦਾ ਸਦਨ ਹੈਗਾ ਹੈ, ਉੱਥੇ ਰਾਜਾਂ ਦੇ ਹਿੱਤਾਂ ਦੀ ਗੱਲ ਹੁੰਦੀ ਹੈ, ਅਤੇ 5 ਮੈਂਬਰ ਜਿਹੜੇ ਹੈਗੇ ਪੰਜਾਬ ਤੋਂ ਬਾਹਰਲੇ ਇਹਨਾਂ ਨੇ ਉੱਥੇ ਭੇਜੇ ਨੇ, ਜਾਂ ਉਹ ਭੇਜੇ ਨੇ ਜਿਹਨਾਂ ਦਾ ਪੰਜਾਬ ਦੇ ਇਤਿਹਾਸ ਨਾਲ, ਵਿਰਸੇ ਵਿਰਾਸਤ ਨਾਲ, ਪੰਜਾਬੀ ਭਾਸ਼ਾ ਨਾਲ, ਪੰਜਾਬ ਦੇ ਮੁੱਦਿਆਂ ਨਾਲ ਕੋਈ ਸਰੋਕਾਰ ਹੀ ਨਹੀਂ ਹੈਗਾ, ਉਹ ਮੈਂਬਰ ਭੇਜੇ ਨੇ। ਕੀ ਲੱਗਦਾ ਦਿਖਾਵੇ ਦੀ ਰਾਜਨੀਤੀ ਹੋ ਰਹੀ ਹੈ? ਬਿਲਕੁਲ ਦਿਖਾਵੇ ਦੀ, ਕਿ ਪ੍ਰਚਾਰ ਦੀ ਅਤੇ ਝੂਠ ਦੀ, ਪਖੰਡ ਦੀ ਰਾਜਨੀਤੀ, ਝੂਠ ਦੀ ਰਾਜਨੀਤੀ ਹੋ ਰਹੀ ਹੈ, ਜਿਹਨੂੰ ਕਹਿੰਦੇ ਐਡਵਰਟਾਈਜ਼ਮੈਂਟ ਦੀ ਰਾਜਨੀਤੀ ਹੋ ਰਹੀ ਹੈ, ਵਿਖਾਵੇ ਦੀ ਰਾਜਨੀਤੀ ਹੋ ਰਹੀ ਹੈ, ਪਖੰਡ ਦੀ ਰਾਜਨੀਤੀ ਹੋ ਰਹੀ ਹੈ। ਉਹੀ ਕੇਜਰੀਵਾਲ ਨੇ ਦਿੱਲੀ 'ਚ ਕੀਤੀ। ਪਹਿਲਾਂ ਦਿੱਲੀ ਨੂੰ ਵੇਚ ਕੇ ਪੰਜਾਬ ਜਿੱਤਿਆ ਹੈਗਾ, ਹੁਣ ਪੰਜਾਬ ਨੂੰ ਪੰਜਾਬ ਦਾ ਝੂਠ ਵੇਚ ਕੇ, ਦਿੱਲੀ ਦਾ ਝੂਠ ਵੇਚ ਕੇ ਪੰਜਾਬ ਜਿੱਤਿਆ, ਹੁਣ ਪੰਜਾਬ ਦਾ ਝੂਠ ਵੇਚ ਕੇ ਗੁਜਰਾਤ ਅਤੇ ਪਹਿਲਾਂ ਤਾਂ ਹਿਮਾਚਲ 'ਚ ਵੀ ਪੂਛ ਚੱਕ ਲਈ ਸੀਗੀ, ਉਹ ਛੇਤੀ ਡਾਊਨ ਕਰ ਲਈ ਹੈਗੀ, ਕਿਉਂਕਿ ਇਹਨਾਂ ਨੇ ਸੋਚਿਆ ਕਿ ਆਲ ਇੰਡੀਆ ਲੈਵਲ ਜੇ ਪ੍ਰਧਾਨ ਮੰਤਰੀ ਦਾ ਚਿਹਰਾ ਪ੍ਰੋਜੈਕਟ ਹੋਣਾ ਹੈਗਾ ਤਾਂ ਗੁਜਰਾਤ ਬੈਟਰ ਆਪਸ਼ਨ ਹੈਗੀ ਹੈ, ਕਿ ਉੱਥੇ BJP 25 ਸਾਲ ਤੋਂ ਕਾਬਜ਼ ਹੈਗੀ ਹੈ। ਜੇ ਉੱਥੋਂ BJP ਨੂੰ ਸੱਟ ਵੱਜਦੀ ਹੈਗੀ ਹੈ ਤਾਂ ਕੇਜਰੀਵਾਲ ਨੂੰ ਜਿਹੜੀ ਨੈਸ਼ਨਲ ਪ੍ਰੋਜੈਕਸ਼ਨ ਹੈ ਗੁਜਰਾਤ ਤੋਂ ਬੈਟਰ ਹੋਊਗੀ, ਤਾਂ ਇੱਥੋਂ ਤਾਂ ਭੱਜ ਗਏ ਨੇ ਹਿਮਾਚਲ ਤੋਂ, ਅਤੇ ਉੱਥੇ ਵੀ ਮਤਲਬ ਕਾਂਗਰਸ ਨੂੰ ਠਿੱਬੀ ਲਾਉਣ ਵਾਸਤੇ ਇਹ ਭਾਜਪਾ ਵੱਲੋਂ ਉਭਾਰਿਆ ਜਾ ਰਿਹਾ ਹੈਗਾ, ਲਗਾਤਾਰ ਉਭਾਰਿਆ ਜਾ ਰਿਹਾ। ਪਿੱਛੇ RSS ਹੈਗੀ ਹੈ, RSS ਦਾ ਇੱਕ ਧੜਾ ਅਤੇ ਕਾਰਪੋਰੇਟ ਸੈਕਟਰ ਦਾ ਇੱਕ ਹਿੱਸਾ, ਉਹਨਾਂ ਦੀ ਇੱਕ ਮਦਦ ਤੋਂ ਬਗੈਰ ਐਡੇ ਵੱਡੇ ਸਮਾਗਮ, ਐਡੇ ਵੱਡੇ ਜਲਸੇ ਜਲੂਸ ਬਿਨਾਂ ਗਰਾਊਂਡ ਵਰਕ ਦੇ ਕਾਡਰ ਤੋਂ, ਬਿਨਾਂ ਗਰਾਊਂਡ ਦੇ ਕਾਡਰ ਤੋਂ ਉਹ ਨਹੀਂ ਹੋ ਸਕਦੇ ਹੈਗੇ। ਸੋ ਲਾਜ਼ਮੀ ਤੌਰ 'ਤੇ ਜੇ ਕੇਜਰੀਵਾਲ ਦੀ ਥੋੜ੍ਹੀ ਬਹੁਤੀ ਲੋਕਪ੍ਰਿਅਤਾ ਵਧੀ ਹੈਗੀ ਹੈ ਪੰਜਾਬ ਦੇ ਚੋਣਾਂ ਜਿੱਤਣ ਤੋਂ ਬਾਅਦ, ਲੋਕਾਂ 'ਚ ਇਸ ਗੱਲ ਦੀ ਚਰਚਾ ਹੋਈ ਹੈ ਕਿ ਹਾਂ ਵੀ ਇਹ ਵੀ ਪਾਰਟੀ ਪੰਜਾਬ ਜਿਹਨਾਂ ਨੇ ਜਿੱਤਿਆ ਹੈਗਾ, ਪਰ ਇੰਨੀ ਚਰਚਾ ਹੋ ਜਾਵੇ ਕਿ ਗੁਜਰਾਤ 'ਚ 50,000 ਲੋਕਾਂ ਦੇ ਇਕੱਠ ਹੋ ਜਾਣ, ਇਹ ਸੰਭਵ ਨਹੀਂ ਹੈ। ਜਿਵੇਂ ਅੰਨਾ ਹਜ਼ਾਰੇ ਮੂਵਮੈਂਟ ਦੇ ਪਿੱਛੇ RSS ਸੀਗੀ, ਐਵੇਂ ਜਿਹੜੀ ਹੁਣ ਨਵਾਂ ਉਭਾਰ ਹੈ ਕੇਜਰੀਵਾਲ ਦਾ ਗੁਜਰਾਤ ਵਾਲਾ, ਇਹਦੇ ਪਿੱਛੇ ਕਾਰਪੋਰੇਟ ਸੈਕਟਰ ਦਾ ਇੱਕ ਹਿੱਸਾ ਅਤੇ ਇੱਕ ਧਿਰ, ਅਤੇ RSS ਦਾ ਇੱਕ ਧੜਾ ਇਹਦੇ ਪਿੱਛੇ ਹੈਗਾ ਆ। ਔਰ ਮਕਸਦ ਇਹ ਹੈ ਕਿ ਜਿਹੜਾ ਬਾਕੀ ਨਰੇਟਿਵ ਹੈਗੇ ਹੈ, ਫੈਡਰਲਵਾਦ ਦਾ ਨਰੇਟਿਵ ਹੈ, ਖੇਤਰੀਵਾਦ ਦਾ ਨਰੇਟਿਵ ਹੈਗਾ ਹੈ, ਜਾਂ ਰਾਜਾਂ ਦੇ ਅਧਿਕਾਰਾਂ ਦਾ ਨਰੇਟਿਵ ਹੈ, ਸੈਕੂਲਰਿਜ਼ਮ ਦਾ, ਧਰਮ ਨਿਰਪੱਖਤਾ ਦਾ ਨਰੇਟਿਵ ਹੈ, ਜਮਹੂਰੀਅਤ ਦਾ ਨਰੇਟਿਵ ਹੈ, ਉਹ ਸਾਰੇ ਪਿੱਛੇ ਸੁੱਟ ਕੇ ਮਤਲਬ ਜਿਹੜੀ RSS ਦੀ ਕੋਸ਼ਿਸ਼ ਇਹ ਹੈਗੀ ਹੈ ਕਿ ਇਹਦਾ ਰੂਲਿੰਗ ਸਪੇਸ ਹੈਗਾ ਉਹ ਵੀ ਸਾਡੇ ਕੋਲ ਰਵੇ, ਅਤੇ ਜਿਹੜਾ ਵਿਰੋਧੀ ਸਪੇਸ ਹੈਗਾ ਉਹ ਵੀ ਸਾਡੇ ਕੋਲ ਰਵੇ। ਰੂਲਿੰਗ ਸਪੇਸ BJP ਹੈਗੀ ਹੈ, ਵਿਰੋਧੀ ਸਪੇਸ ਉਹ RSS ਖੜੀ ਕਰਨੀ ਚਾਹੁੰਦੇ ਆ, ਕਾਂਗਰਸ ਨੂੰ ਠੇਬੀ ਲਾ, ਕਾਂਗਰਸ ਨੂੰ ਬਾਹਰ ਕੱਢ ਕੇ, ਤਾਂ ਕਿ ਜਿੰਨੀ ਕੁ ਵੀ ਕਾਂਗਰਸ ਕੋਈ ਡੈਮੋਕ੍ਰੇਸੀ ਜਾਂ ਡੈਮੋਕ੍ਰੇਟਿਕ ਇੰਸਟੀਟਿਊਸ਼ਨ ਜਾਂ ਮਤਲਬ ਪੁਰਾਣੀ ਜਿਹੜੀ ਕਾਂਗਰਸ ਜੋ ਇੱਕ ਘੱਟੋ ਘੱਟ ਭਾਜਪਾ ਦੇ ਮੁਕਾਬਲੇ 'ਚ ਜੋ ਚੰਗੀਆਂ ਉਹ ਗੱਲਾਂ ਕਰਦੇ ਸੀਗੇ, ਉਹਨੂੰ ਬਾਹਰ ਕੱਢ ਕੇ ਇੱਕ ਕੇਜਰੀਵਾਲ ਨੂੰ ਸਥਾਪਿਤ ਕਰਕੇ ਸਾਰੇ ਮੁਲਕ ਦਾ ਨਰੇਟਿਵ ਹੀ ਹਿੰਦੂਤਵੀ ਨਰੇਟਿਵ, ਇਕਾਤਮਕ ਭਾਰਤ ਦਾ ਨਰੇਟਿਵ, ਹਿੰਦੂ ਰਾਸ਼ਟਰ ਦਾ ਨਰੇਟਿਵ ਉਹ ਸਿਰਜਣ ਦੀ ਕੋਸ਼ਿਸ਼ ਵਿੱਚ ਨੇ ਜੀ। ਲੋਕ ਕਿਉਂ ਨਹੀਂ ਖੁਸ਼ ਹੁੰਦੇ ਫਿਰ? ਜੇ ਕਾਂਗਰਸ ਦੀ ਸਰਕਾਰ ਆਉਂਦੀ ਤਾਂ ਕਾਂਗਰਸ ਨੂੰ ਗਾਲਾਂ ਦੇਣ ਲੱਗ ਜਾਂਦੇ ਨੇ, ਜੇ ਅਕਾਲੀਆਂ ਦੀ ਅਕਾਲੀਆਂ ਨੂੰ, ਜੇ ਭਾਜਪਾ ਦੀ ਭਾਜਪਾ ਨੂੰ, ਜੇ ਹੁਣ ਆਮ ਆਦਮੀ ਪਾਰਟੀ ਦੀ ਆਈਏ ਤਾਂ ਉਹਨੂੰ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ, ਬੇਸ਼ੱਕ ਉਹ ਕੋਈ ਵੀ ਹੋਵੇ। ਬਿਲਕੁਲ, ਦੇਖੋ ਲੋਕਾਂ ਦਾ ਕਸੂਰ ਨਹੀਂ ਹੈਗਾ, ਲੋਕ ਇੱਕ ਸਾਰਥਕ ਬਦਲ ਦੀ ਭਾਲ ਕਰਦੇ ਪਏ ਆ ਕਿ ਜਿਹੜਾ ਲੋਕਾਂ ਦੇ ਦੁੱਖਾਂ ਦਰਦਾਂ ਦਾ ਮਤਲਬ ਹੱਲ ਕੱਢੇ, ਲੋਕਾਂ ਨੂੰ ਰੁਜ਼ਗਾਰ ਦੇਵੇ, ਕਿਸਾਨੀ ਨੂੰ ਲਾਹੇਵੰਦਾ ਧੰਦਾ ਬਣਾਵੇ, ਪੰਜਾਬ ਦੇ ਪਾਣੀਆਂ ਦੀ ਗੱਲ ਕਰੇ, ਪੰਜਾਬ ਦੇ ਹੱਕਾਂ ਦੀ ਗੱਲ ਕਰੇ, ਨੌਜਵਾਨਾਂ ਦੇ, ਔਰਤਾਂ ਦੇ, ਦਲਿਤਾਂ ਦੇ ਅਧਿਕਾਰਾਂ ਦੀ ਗੱਲ ਕਰੇ, ਔਰ ਪੰਜਾਬ ਨੂੰ 21ਵੀਂ ਸਦੀ ਦਾ ਪੰਜਾਬ, ਸਾਇੰਸ ਦੇ ਹਾਣ ਦਾ ਪੰਜਾਬ, ਵਿਗਿਆਨ ਦੇ ਹਾਣ ਦਾ ਪੰਜਾਬ, ਇੱਕ ਨਵੀਂ ਸੋਚ ਵਾਲਾ ਪੰਜਾਬ ਬਣਾਵੇ। ਲੋਕਾਂ ਨੇ ਬੜੀਆਂ ਧੁਰਲੀਆਂ ਮਾਰੀਆਂ ਹੈਗੀਆਂ, 15 ਸਾਲ ਤੋਂ ਧੁਰਲੀਆਂ ਮਾਰ ਰਿਹਾ, ਕਦੀ ਉਹ ਬਲਵੰਤ ਰਾਮੂ ਵਾਲੀ ਦੀ ਪਾਰਟੀ ਲੋਕ ਭਲਾਈ ਪਾਰਟੀ ਮਗਰ ਲੱਗ ਕੇ, ਕਦੀ ਮਨਪ੍ਰੀਤ ਬਾਦਲ ਦੀ ਪੀਪਲ ਪਾਰਟੀ ਪੰਜਾਬ ਮਗਰ ਲੱਗ ਕੇ, ਕਦੀ 17 ਵਿੱਚ ਆਮ ਆਦਮੀ ਪਾਰਟੀ ਮਗਰ ਲੱਗ ਕੇ, ਅਤੇ ਕਦੀ ਉਹ ਸਾਡੇ ਮਗਰ ਵੀ ਮਤਲਬ ਮੈਂ ਸੀ, ਖਹਿਰਾ ਸਾਹਿਬ ਸੀ, ਬੈਂਸ ਸਾਹਿਬ ਸੀ ਲੁਧਿਆਣੇ ਵਾਲੇ, ਸਾਡੇ ਮਗਰ ਵੀ ਸਾਨੂੰ ਵੀ 11% ਵੋਟਾਂ ਪਈਆਂ। ਲੋਕਾਂ ਨੇ ਧੁਰਲੀਆਂ ਤਾਂ ਬਹੁਤ ਮਾਰੀਆਂ ਹੈਗੀਆਂ, ਪਰ ਇੱਕ ਉਹਨਾਂ
ਉਹਨਾਂ ਦੇ ਜਿਹੜੀ ਇੱਛਾ ਸੀਗੀ, ਜਿਹੜੀ ਪ੍ਰਬਲ ਇੱਛਾ ਸੀਗੀ ਕਿ ਇਹਨਾਂ ਸਭ ਤੋਂ ਖਹਿੜਾ ਛੁੱਟ ਕੇ ਇੱਕ ਚੰਗੀ ਲੋਕ ਪੱਖੀ ਗਰੀਬ ਪੱਖੀ ਜਾਂ ਪੰਜਾਬ ਪ੍ਰਸਤ ਪਾਰਟੀ ਸਾਹਮਣੇ ਆਵੇ, ਉਹਨੂੰ ਬੂਰ ਨਹੀਂ ਪਿਆ ਹੈਗਾ। ਔਰ ਜਿਹਦਾ ਨਤੀਜਾ ਇਹ ਨਿਕਲਿਆ ਕਿ ਉਹਨਾਂ ਨੇ ਜਿਹੜੀ ਇੱਕ ਹਿੰਦੂ ਤੋਂ ਵੀ ਏਜੰਡੇ ਨੂੰ ਅਪਣਾਈ ਹੋਈ ਪਾਰਟੀ, ਜਿਹੜੀ ਕਿ ਖੁਦ ਮਤਲਬ ਜੋ ਪ੍ਰਚਾਰ ਕਰਦੀ ਤੋਂ ਉਲਟ ਕੰਮ ਕਰਨ ਵਾਲੀ ਪਾਰਟੀ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪ ਦਿੱਤੀ। ਲੋਕਾਂ ਨੇ ਸਾਰਾ ਮੇਲਾ ਘੁੰਮਾ ਕੇ ਮੁੜ ਕੇ ਆਠਾ ਵਾਹ ਦਿੱਤਾ ਅਤੇ ਹੁਣ ਪੰਜਾਬ ਦੇ ਜਿਹੜੇ ਚੱਕਰ ਉਹ ਜਿਹੜਾ ਆਠਾ ਵਾਹਿਆ ਸੀਗਾ, ਹੁਣ ਪੰਜਾਬ ਦੇ ਲੋਕ ਵੀ ਉਸ ਆਠੇ ਦੇ ਦੁਆਲੇ ਘੁੰਮਦੇ ਪਏ, ਆਠੇ ਦੇ ਚੱਕਰ 'ਚ ਘੁੰਮਦੇ ਪਏ। ਪਿਛਲੇ ਦਿਨਾਂ ਦਾ ਅਮਰਤਪਾਲ ਸਿੰਘ ਆਉਂਦੇ ਨੇ ਪੰਜਾਬ ਦੇ ਵਿੱਚ। ਅਮਰਤਪਾਲ ਸਿੰਘ ਨੌਜਵਾਨ ਨੇ, ਉਸ ਦੇ ਨਾਲ ਕਾਫੀ ਨੌਜਵਾਨੀ ਚੱਲੀ ਆ। ਉਹ ਅਮਰਤਪਾਲ ਸਿੰਘ ਦਾ ਜਿੱਥੇ ਪ੍ਰਚਾਰ ਹੁੰਦਾ, ਸਮਾਗਮ ਹੁੰਦਾ, ਉੱਥੇ ਨੌਜਵਾਨ ਪਹੁੰਚਦੇ ਨੇ। ਪੰਜਾਬ ਦੀ ਗੱਲ ਕਰਦਾ ਗਾ ਅਮਰਤਪਾਲ। ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੀ ਆ, ਅਮਰਤਪਾਲ ਵੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ, ਦੇਸ਼ ਨੂੰ ਪੰਜਾਬ ਨੂੰ ਆਜ਼ਾਦ ਕਰਨ ਦੀ ਗੱਲ ਕਰਦਾ ਅਮਰਤਪਾਲ। ਤੁਸੀਂ ਸਹਿਮਤ ਹੋ ਉਸ ਨਾਲ? ਨਹੀਂ, ਮੈਂ ਇਸ ਤਰ੍ਹਾਂ ਅਮਰਤਪਾਲ ਦੇ ਮੈਂ ਵਿਅਕਤੀਆਂ ਦੇ ਕਮੈਂਟ ਨਹੀਂ ਕਰਦਾ, ਮੈਂ ਸਿਆਸਤ ਦੇ ਕਮੈਂਟ ਕਰਦਾ ਹੈਗਾ। ਪੰਜਾਬ ਦੀ ਫਿਜ਼ਾ ਵਿੱਚ ਜਿਹੜੇ 3-4 ਨਰੇਟਿਵ ਨਵੇਂ ਉੱਭਰੇ ਹੈਗੇ ਆ। ਪਹਿਲੇ ਤਾਂ ਪੁਰਾਣੇ ਨਰੇਟਿਵ ਸੀਗੇ, ਇੱਕ ਹਿੰਦੂ ਸਿੱਖ ਦਾ ਨਰੇਟਿਵ ਸੀਗਾ, ਭਾਵੇਂ ਪੰਜਾਬ 'ਚ ਹਿੰਦੂ ਸਿੱਖ ਦੰਗੇ ਕਦੇ ਵੀ ਨਹੀਂ ਹੋਏ। ਵੱਡੀਆਂ ਪ੍ਰੋਵੋਕੇਸ਼ਨਾਂ ਹੋਈਆਂ ਸਿੱਖਾਂ ਵੱਲੋਂ ਵੀ, ਹਿੰਦੂਆਂ ਵੱਲੋਂ ਵੀ, ਸਰਕਾਰਾਂ ਵੱਲੋਂ ਵੀ। ਦਿੱਲੀ ਦੰਗਿਆਂ ਤੋਂ ਬਾਅਦ ਹੋਰ ਕੀ ਪ੍ਰੋਵੋਕੇਸ਼ਨ ਹੋਣੀ ਹੈ? ਪੰਜਾਬ 'ਚ ਇੱਕ ਵੀ ਹਿੰਦੂ ਸਿੱਖ ਦੰਗਾ ਨਹੀਂ ਹੋਇਆ, ਕਿਸੇ ਪਿੰਡ 'ਚ ਹਿੰਦੂਆਂ ਨੂੰ ਝਰੀਟ ਤੱਕ ਨਹੀਂ ਆਈ। ਐਵੇਂ ਬੱਸਾਂ 'ਚੋਂ ਕੱਢ ਕੇ ਹਿੰਦੂ ਮਾਰੇ ਹੈਗੇ ਤਾਂ ਵੀ ਪੰਜਾਬ 'ਚ ਕੋਈ ਝਗੜਾ ਨਹੀਂ ਦੋਹਾਂ ਵਿਚਕਾਰ ਹੋਇਆ। ਕੋਈ ਇੱਕਾ ਦੁੱਕਾ ਕਤਲ ਕਰਦੇ ਨੇ ਤਾਂ ਪੰਜਾਬ 'ਚ ਹਮੇਸ਼ਾ ਹੁੰਦੇ ਆਏ ਨੇ। ਨਿੱਜੀ ਦੁਸ਼ਮਣੀਆਂ ਹੋ ਸਕਦੀਆਂ ਹੈਗੀਆਂ ਅਤੇ ਕੋਈ ਸਿਆਸੀ ਕੁਰਾਈਆਪਣ ਵੀ ਹੋ ਸਕਦਾ ਹੈਗਾ। ਪਰ ਪੰਜਾਬ ਵਿੱਚ ਇੱਕ ਜਿਹੜਾ ਨਰੇਟਿਵ, ਪੁਰਾਣੇ ਨਰੇਟਿਵ ਸੀ, ਉਹ ਚੱਲਦੇ ਪਏ ਸੀਗੇ। ਕੁਛ ਪਿਛਲੇ 6 ਮਹੀਨੇ ਤੋਂ ਨਵੇਂ, 3-4 ਮਹੀਨੇ ਤੋਂ ਨਵੇਂ ਨਰੇਟਿਵ ਸ਼ੁਰੂ ਹੋਏ ਹੈਗੇ, ਜਿਹੜੇ ਕਿ ਪੰਜਾਬ ਦੀ ਸਿਆਸੀ ਫਿਜ਼ਾ ਵਾਸਤੇ ਬੜੇ ਖਤਰਨਾਕ ਹੈਗੇ ਆ। ਇੱਕ ਨਰੇਟਿਵ ਹੈਗਾ ਆ ਕਿ ਖਾਲਿਸਤਾਨ ਦਾ ਨਰੇਟਿਵ ਹੈ ਕਿ ਅਸੀਂ ਖਾਲਿਸਤਾਨ ਬਣਾਉਣਾ ਹੈਗਾ, ਜਦ ਕਿ ਇਹ ਐਕਸਟੈਂਸ਼ਨ ਹੈਗੀ ਹੈ, ਜਿਹੜੀ 2 ਨੇਸ਼ਨ ਥਿਊਰੀ ਹੈਗੀ ਹੈ, ਉਹਦੀ ਐਕਸਟੈਂਸ਼ਨ ਹੈ, ਉਹਦਾ ਹੀ ਵਧਾਰਾ ਹੈਗਾ, ਉਹਦਾ ਹੀ ਪਸਾਰਾ ਹੈਗਾ ਹੈ। ਜਿਹੜਾ ਕਿ ਧਰਮ ਦੇ ਨਾਂ 'ਤੇ ਜੋ ਪਾਕਿਸਤਾਨ ਨੇ ਨਤੀਜੇ ਭੁਗਤੇ ਹੈਗੇ ਹੈ, ਉਹ ਜੋ ਹਿੰਦੁਸਤਾਨ ਹੁਣ ਜਿੱਧਰ ਨੂੰ ਜਾ ਰਿਹਾ ਹੈਗਾ ਹਿੰਦੂ ਰਾਸ਼ਟਰ ਬਣਨ ਵੱਲੋਂ, ਉਹ ਤੋਂ ਵੱਖਰਾ ਕੋਈ ਨਰੇਟਿਵ ਨਹੀਂ ਹੈਗਾ। ਉਹੀ ਨਰੇਟਿਵ ਹੈਗਾ ਜਿਸ 'ਚੋਂ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਹੋਣਾ ਹੈਗਾ। ਪੰਜਾਬ ਦੇ ਲੋਕਾਂ ਦਾ, ਪੰਜਾਬੀ ਕੌਮ ਦੇ ਤਿੰਨੇ ਘਟਕ, ਹਿੰਦੂ, ਸਿੱਖ, ਦਲਿਤ, ਮੁੱਖ ਘਟਕ ਰਲ ਕੇ ਪੰਜਾਬ ਦੇ ਮੰਗਾਂ ਦੇ ਦੁਆਲੇ ਇੱਕ ਸਾਂਝਾ ਮੋਰਚਾ ਬਣਾ ਕੇ ਸਾਂਝੀ ਲੜਾਈ ਲੜ ਕੇ ਪੰਜਾਬ ਦੇ ਹੱਕਾਂ ਦੀ ਜਿਹੜੀ ਪ੍ਰਾਪਤੀ ਹੈਗੀ ਉਹ ਕੀਤੀ ਜਾਊਗੀ, ਤਾਂ ਹੀ ਪੰਜਾਬ ਦਾ ਭਲਾ ਹੋਣਾ ਹੈਗਾ। ਦੂਜਾ ਜਿਹੜਾ ਹੈਗਾ ਹੈ ਕਿ ਜਿਸ ਨਰੇਟਿਵ ਦੀ ਲੋੜ ਹੈ ਨਹੀਂ ਹੈਗੀ, ਉਹ ਹੈਗੀ ਹੈ ਕਿ ਸਿੱਖ ਬਨਾਮ ਈਸਾਈ, ਸਿੱਖ ਬਨਾਮ ਈਸਾਈ। ਬਿਲਕੁਲ ਲੋੜੀਂਦਾ ਨਹੀਂ ਹੈਗਾ। ਇਹ ਨਰੇਟਿਵ ਜਿਹੜਾ ਹੈਗਾ ਇਹ ਕੇਂਦਰ ਦੇ ਹੱਕ 'ਚ ਜਾਂਦਾ ਹੈਗਾ, ਭਾਜਪਾ ਦੇ ਹੱਕ 'ਚ ਜਾਂਦਾ ਹੈਗਾ। ਕਿਉਂਕਿ ਜਿਸ ਤਰ੍ਹਾਂ ਭਾਰਤ ਅੰਦਰ ਪਿਛਲੇ 14 ਤੋਂ ਬਾਅਦ 8-9 ਸਾਲ ਤੋਂ ਧਾਰਮਿਕ ਘੱਟ ਗਿਣਤੀਆਂ ਮੁਸਲਮਾਨਾਂ ਅਤੇ ਕ੍ਰਿਸਚਨਾਂ ਖਿਲਾਫ ਜੋ ਜ਼ਹਿਰ ਉਗਲਿਆ ਜਾ ਰਿਹਾ, ਜੋ ਫਿਰਕੂ ਵਾਤਾਵਰਣ ਬਣਾਇਆ ਜਾ ਰਿਹਾ, ਜੋ ਮਤਲਬ ਅੱਗ ਬਰਸਾਈ ਜਾ ਰਹੀ ਹੈ, ਜੋ ਅੱਗ ਬਕੀ ਜਾ ਰਹੀ ਹੈਗੀ ਹੈ, ਉਸ ਦੇ ਵਿੱਚ ਜਿਹੜਾ ਪੰਜਾਬ ਦੇ ਅੰਦਰ ਸਿੱਖਾਂ ਨੂੰ ਈਸਾਈਆਂ ਦੇ ਖਿਲਾਫ ਖੜੇ ਕਰਨ ਵਾਲਾ ਜਿਹੜਾ ਨਰੇਟਿਵ ਹੈਗਾ, ਇਹ ਵੀ ਖਤਰਨਾਕ ਨਰੇਟਿਵ ਹੈਗਾ। ਤੀਜਾ ਨਰੇਟਿਵ ਹੈ ਕਾਂਵੜ ਬਨਾਮ ਸਿੱਖ। ਇਹ ਵੀ ਨਰੇਟਿਵ ਬੜਾ ਖਤਰਨਾਕ ਹੈਗਾ। ਪੰਜਾਬ 'ਚ ਸਿੱਖ ਅਤੇ ਕਾਂਵੜ ਦੋਨੇ ਜਿਹੀਆਂ ਧਿਰਾਂ ਨੇ ਜਿਹੜੀਆਂ ਲੋਕ ਪੱਖੀ ਨੇ, ਸਭ ਦਾ ਭਲਾ, ਸਰਬੱਤ ਦਾ ਭਲਾ ਮੰਗਣ ਵਾਲੀਆਂ ਨੇ, ਚੰਗਾ ਸਮਾਜ ਉਸਾਰਨ ਦੀ ਗੱਲ ਕਰਦੀਆਂ ਨੇ, ਜ਼ੁਲਮ ਦੇ ਖਿਲਾਫ ਲੜਨ ਦੇ ਹਾਮੀ ਭਰਦੀਆਂ ਨੇ, ਔਰ ਲੜਦੀਆਂ ਵੀ ਰਹੀਆਂ ਨੇ। ਕਾਂਵੜ ਵੀ ਲੜਦੇ ਰਹੇ ਨੇ, ਸਿੱਖ ਵੀ ਲੜਦੇ ਰਹੇ ਨੇ। ਸੋ ਇਹਨਾਂ ਦੋਹਾਂ ਵਿਚਕਾਰ ਜਿਹੜੀ ਦਫੇੜ ਪਾ ਕੇ ਪਾੜਨ ਦੀ ਜਿਹੜੀ ਚਾਲ ਹੈਗੀ ਹੈ, ਇਹ ਵੀ ਨਰੇਟਿਵ ਬੜਾ ਸ਼ਾਤਰਾਨਾ ਨਰੇਟਿਵ ਹੈ, ਜਿਹੜਾ ਕਿ ਨਹੀਂ ਹੋਣਾ ਚਾਹੀਦਾ ਹੈਗਾ। ਇੱਕ ਹੋਰ ਨਰੇਟਿਵ ਹੈ ਜਿਹੜਾ ਚੱਲਣਾ ਸ਼ੁਰੂ ਹੋਇਆ ਹੈਗਾ, ਜਿਹੜਾ ਖੁਦ ਫਿਰ ਦੁਬਾਰਾ ਖਤਰਨਾਕ ਹੈ, ਉਹ ਹੈਗਾ ਪੰਜਾਬ ਵਰਸਸ ਭਈਏ। ਇਹ ਵੀ ਖਤਰਨਾਕ ਨਰੇਟਿਵ ਹੈ। ਜਿਹੜੇ ਪੰਜਾਬੀ ਸਾਡੇ ਜੱਟਾਂ ਦੇ ਮੁੰਡੇ ਆ, ਬਾਹਮਣਾਂ ਦੇ ਮੁੰਡੇ ਹੈਗੇ, ਇਹ ਤਾਂ ਅੰਗਰੇਜ਼ੀ ਪੜ੍ਹਦੇ ਨੇ, ਭਈਆਂ ਦੇ ਨਿਆਣੇ ਪੰਜਾਬੀ ਪੜ੍ਹਦੇ ਨੇ। ਭਈਆਂ ਦੀ ਕੁੜੀ 10ਵੀਂ ਫਸਟ ਆਈ ਪੰਜਾਬ 'ਚੋਂ, PhDਆਂ ਕਰਦੇ ਨੇ ਭਈਏ। ਸੋ ਜਿਹੜਾ ਪੰਜਾਬ 'ਚ ਆਊਗਾ ਉਹ ਪੰਜਾਬੀ ਬਣ ਕੇ ਰਹੂਗਾ, ਪੰਜਾਬ ਦਾ ਸੱਭਿਆਚਾਰ ਅਪਣਾਊਗਾ, ਪੰਜਾਬੀ ਭਾਸ਼ਾ ਅਪਣਾਊਗਾ, ਪੰਜਾਬ ਦੀ ਜਿਹੜੀ ਮਤਲਬ ਪੰਜਾਬੀਅਤ ਦਾ ਹਿੱਸਾ ਬਣੂਗਾ। ਉਹ ਜਿਹੜੇ ਪੈਸੇ ਦੇ ਵਾਸਤੇ ਜਾਂ ਡਾਲਰਾਂ ਦੇ ਲਾਲ ਜਾਂ ਆਪਣੇ ਰੁਜ਼ਗਾਰ ਵਾਸਤੇ ਬਾਹਰ ਜਾ ਰਹੇ ਹੈ, ਪੰਜਾਬੀ ਉਹ ਨਹੀਂ ਬਣਨਗੇ। ਉਹ ਉਸ ਕਲਚਰ ਦਾ ਹਿੱਸਾ ਬਣਨਗੇ ਅਲਟੀਮੇਟਲੀ। ਉਹ ਜਿੰਨੇ ਮਰਜ਼ੀ ਬਾਹਰੋਂ ਰੌਲਾ ਪਾਈ ਚੱਲੇ ਕਿ ਅਸੀਂ ਪੰਜਾਬੀ ਹਾਂ। ਪੰਜਾਬੀ ਉਹ ਜਿਹੜੇ ਪੰਜਾਬ ਦੀ ਮਿੱਟੀ 'ਚ ਰਹਿ ਕੇ, ਦੁੱਖ ਸੁੱਖ ਸਹਿ ਕੇ, ਇੱਥੇ ਦੇ ਠੰਡਾਂ ਗਰਮੀਆਂ ਸਹਿ ਕੇ, ਇੱਥੋਂ ਦੇ ਮਾੜੇ ਹਾਲਤਾਂ 'ਚ ਰਹਿ ਕੇ ਪੰਜਾਬ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰੂਗਾ, ਉਹ ਪੰਜਾਬੀ ਹੋਊਗਾ। ਔਰ ਉਹਨਾਂ 'ਚੋਂ ਬਹੁਤ ਸਾਰੇ ਲੋਕ ਪੰਜਾਬੀ ਭਾਸ਼ਾ ਨੂੰ ਵੀ ਅਪਣਾਉਣਗੇ, ਪੰਜਾਬੀ ਸੱਭਿਆਚਾਰ ਅਪਣਾਉਣਗੇ, ਬਹੁਤ ਸਿੱਖੀ ਨੂੰ ਵੀ ਅਪਣਾਉਣਗੇ।
ਸੋ ਜਿਹੜਾ ਇਹ ਨਰੇਟਿਵ ਹੈ ਇਹ ਬੜਾ ਸੌੜਾ ਤੇ ਘਟੀਆ ਨਰੇਟਿਵ ਹੈਗਾ। ਇਹ ਵੀ ਨਹੀਂ ਹੋਣਾ ਚਾਹੀਦਾ। ਕੋਈ ਨਫ਼ਰਤ ਵਾਲੀ ਗੱਲ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਉਹ ਨਹੀਂ ਚਾਹੀਦੀ ਹੈਗੀ ਹੈ, ਅਤੇ ਨਾ ਇੱਕ ਈਸਾਈਆਂ ਦੇ ਖਿਲਾਫ ਜਿਹੜਾ ਨਰੇਟਿਵ ਉਹ ਚਾਹੀਦਾ, ਨਾ ਕਾਮਰੇਡਾਂ ਦੇ ਖਿਲਾਫ ਜੋ ਨਰੇਟਿਵ ਬਣਾਇਆ ਜਾ ਰਿਹਾ ਉਹ ਚਾਹੀਦਾ ਹੈਗਾ ਹੈ, ਨਾ ਹੀ ਮਤਲਬ ਜਿਹੜਾ ਹਿੰਦੂ ਸਿੱਖ ਦਾ ਨਰੇਟਿਵ ਹੈ ਉਹ ਚਾਹੀਦਾ ਹੈਗਾ। ਜਿਹੜੇ ਸਾਰੇ ਨਰੇਟਿਵ ਜਿਹੜੇ ਹੈਗੇ ਆ ਇਹ ਪੰਜਾਬ ਦੀ ਸਿਆਸੀ ਫਿਜ਼ਾ 'ਚ ਨਵੇਂ ਗੂੰਜਣ ਲੱਗੇ ਹੈਗੇ ਆ ਔਰ ਬੜੇ ਖਤਰਨਾਕ ਹੈਗੇ ਆ। ਮੈਂ ਇਹਦੇ ਖਿਲਾਫ ਹੈਗਾ, ਮੈਂ ਬਿਲਕੁਲ ਇਹਦੀ ਹਮਾਇਤ ਨਹੀਂ ਕਰ ਸਕਦਾ ਹੈਗਾ। ਮੈਂ ਚਾਹੁੰਦਾ ਕਿ ਪੰਜਾਬੀ ਲੋਕ ਪੰਜਾਬ ਦੇ ਭਲੇ ਵਾਸਤੇ ਜੋ ਕਦਮ ਹੈ, ਚਾਹੇ ਤਾਂ ਪੰਜਾਬ ਦੇ ਅਧਿਕਾਰ ਹੈ, ਪਾਣੀਆਂ ਦੇ ਅਧਿਕਾਰ ਹੈ, ਪੰਜਾਬ ਦੇ ਪਣ ਬਿਜਲੀ ਪ੍ਰੋਜੈਕਟਾਂ ਦੇ ਅਧਿਕਾਰ ਹੈਗੇ ਆ, ਪੰਜਾਬ ਦੀ ਜਿਹੜੀ ਚੰਡੀਗੜ੍ਹ ਰਾਜਧਾਨੀ ਸਾਡਾ ਹੱਕ ਹੈ, ਰਾਜਧਾਨੀ ਕਿਸੇ ਰਾਜ ਦਾ ਮੁਕਤ ਹੁੰਦੀ ਹੈਗੀ, ਉੱਥੋਂ ਦੀ ਕਲਚਰਲ ਕੈਪੀਟਲ ਹੁੰਦੀ ਹੈਗੀ, ਉਹ ਅਸੀਂ ਲੈਣੀ ਹੈਗੀ ਹੈ। ਪੰਜਾਬ ਕੋਲੋਂ ਜਿਹੜੇ ਪੰਜਾਬ ਦੇ ਖੁੱਸੇ ਇਲਾਕੇ ਉਹ ਲੈਣੇ ਹੈਗੇ ਹੈ। ਪੰਜਾਬ ਨੇ ਪਾਕਿਸਤਾਨ ਨਾਲ ਵਪਾਰ ਕਰਕੇ ਅਸੀਂ ਪੰਜਾਬੀਆਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਸਾਡਾ ਜਿਹੜਾ ਬਾਰਡਰ ਹੈਗੇ ਆ, ਬਾਘਾ ਬਾਰਡਰ ਵੀ, ਹੁਸੈਨੀ ਵਾਲਾ ਬਾਰਡਰ ਵੀ ਖੋਲ੍ਹ ਦਿਓ, ਸਾਨੂੰ ਖੋਲ੍ਹ ਕੇ ਦਿਓ। ਸਾਨੂੰ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਹੈ ਉੱਥੇ ਤੱਕ ਸਾਡੀ ਪਹੁੰਚ ਹੋਣੀ ਚਾਹੀਦੀ ਹੈ। ਗਵਾਦਰ ਸੀ ਪੋਰਟ ਰਾਹੀਂ ਅਸੀਂ ਮੱਧ ਪੂਰਬ ਵਿੱਚ ਤੇ ਸੈਂਟਰਲ ਏਸ਼ੀਆ 'ਚ ਜਿਹੜੇ 34-35 ਮੁਲਕ ਹੈ ਅਸੀਂ ਵਪਾਰ ਸ਼ੁਰੂ ਕਰਨਾ ਹੈਗਾ। ਸਾਡਾ ਵਪਾਰੀ ਵੀ ਕੰਮ ਲੱਗੂ, ਸਾਡਾ ਕਿਸਾਨ ਕੰਮ ਲੱਗੂ, ਸਾਡੇ ਨੌਜਵਾਨ ਕੰਮ ਲੱਗਣਗੇ। ਅਸੀਂ ਹਿੰਦੁਸਤਾਨ ਦੀ ਮਾਰਕੀਟ ਵੀ ਸਾਂਭਣੀ ਹੈ, ਅਸੀਂ 34-35 ਮੁਲਕਾਂ ਦੀ ਮਾਰਕੀਟ ਵੀ ਸਾਂਭਣੀ ਹੈਗੀ। ਡਾਕਟਰ ਸਾਹਿਬ, ਤੁਸੀਂ ਕਿਹਾ ਕਿ ਪਾਕਿਸਤਾਨ ਦਾ ਬਾਰਡਰ ਖੋਲ੍ਹ ਦਿਓ, ਹੁਸੈਨੀ ਵਾਲਾ ਬਾਰਡਰ ਖੋਲ੍ਹ ਦਿਓ, ਅਸੀਂ ਚਾਈਨਾ ਤੱਕ ਜਿਹੜਾ ਕਿ ਵਪਾਰ ਕਰਨਾ, 35 ਮੁਲਕਾਂ ਦੇ ਵਿੱਚ ਜਿਹੜਾ ਵਪਾਰ ਕਰਨਾ, ਪਰ ਆਏ ਦਿਨ ਡਰੋਨ ਆਉਂਦੇ ਨੇ, ਡਰੋਨਾਂ ਦਾ ਇਹ ਨਰੇਟਿਵ ਸਿਰਜਿਆ ਜਾ ਰਿਹਾ ਨਾ ਸੈਂਟਰ ਵੱਲੋਂ, ਤਾਂ ਕਿ ਉਹਨਾਂ ਨੇ ਦੇਖਿਆ ਕਿ ਪੰਜਾਬ 'ਚ ਪੋਟੈਂਸ਼ੀਅਲ ਹੈ। ਪੰਜਾਬ ਦੀ ਸੁਰ ਹਮੇਸ਼ਾ ਬਾਗੀਆਨਾ ਰਹੀ ਹੈ। ਬਾਬੇ ਨਾਨਕ ਤੋਂ ਲੈ ਕੇ ਪਾਪ ਦੀ ਜਨ ਲੈ ਕਾਬਲ ਨੂੰ ਧਾਇਆ ਜੋਰੀ ਮੰਗੇ ਦਾਨ ਬੇਲਾ ਲੋ, ਰਾਜੇ ਸ਼ੀਹ ਮੁਕੱਦਮ ਕੁੱਤੇ ਜਾਏ ਜਗਾਇਣ ਬੈਠੇ ਸੁੱਤੇ। ਬਾਬੇ ਨਾਨਕ ਤੋਂ ਲੈ ਕੇ ਦਸਾਂ ਗੁਰੂਆਂ ਤੱਕ ਬਾਗੀਆਨਾ ਪੰਜਾਬ ਰਿਹਾ ਹੈਗਾ। ਭਗਤ ਸਰਾਭਿਆਂ ਦਾ ਪੰਜਾਬ ਬਾਗੀਆਨਾ ਰਿਹਾ, ਗਦਰੀ ਬਾਬਿਆਂ ਦਾ ਪੰਜਾਬ ਬਾਗੀਆਨਾ ਪੰਜਾਬ ਰਿਹਾ ਹੈਗਾ। ਬੱਬਰ ਅਕਾਲੀਆਂ ਜਿਹੜਾ ਪੰਜਾਬ ਸੀ ਬਾਗੀਆਨਾ ਪੰਜਾਬ ਰਿਹਾ, ਕੂਕਿਆਂ ਦਾ ਪੰਜਾਬ ਵੀ ਬਾਗੀਆਨਾ ਪੰਜਾਬ ਰਿਹਾ। ਸੋ ਨਕਸਲਵਾੜੀ ਲਹਿਰ ਦਾ ਉਹ ਵੀ ਬਾਗੀਆਨਾ ਪੰਜਾਬ ਸੀ, ਖਾਲਸਤਾਨੀ ਵੀ ਬਾਗੀਆਨਾ ਪੰਜਾਬ ਸੀ। ਪੰਜਾਬ ਦੀ ਬਾਗੀ ਸੁਰ ਰਹੀ ਹਮੇਸ਼ਾ ਹੀ ਸਥਾਪਤੀ ਦੇ ਖਿਲਾਫ, ਸੱਤਾ ਸਥਾਪਤੀ ਦੇ ਖਿਲਾਫ, ਜ਼ੁਲਮ ਦੇ ਖਿਲਾਫ। ਸੋ ਉਸ ਸੁਰ ਨੂੰ ਮੱਧਮ ਪਾਉਣ ਵਾਸਤੇ, ਉਹਨੂੰ ਖਤਮ ਕਰਨ ਵਾਸਤੇ ਲਗਾਤਾਰ ਸਾਜ਼ਿਸ਼ਾਂ ਹੁੰਦੀਆਂ ਜਾ ਰਹੀਆਂ, ਜਿਸ 'ਚੋਂ ਇੱਕ ਸਾਜ਼ਿਸ਼ ਇਹ ਹੈ ਕਿ ਪਾਕਿਸਤਾਨ ਦੇ ਸਾਡੇ ਸੰਬੰਧ ਹੈਗੇ ਆ, ਇੱਕ ਤਾਂ ਹਿੰਦੁਸਤਾਨ ਦੀ ਕੁੱਲ ਜਿਹੜੀ ਵੋਟਾਂ ਦੀ ਧਰੁਵੀਕਰਨ ਹੈਗਾ ਹਿੰਦੂ ਵੋਟਾਂ ਦਾ, ਉਹਦੇ ਵਾਸਤੇ ਸੂਤ ਪੈਂਦਾ ਹੈਗਾ। ਦੂਜਾ ਪੰਜਾਬ ਨਾਲ ਇੱਟ ਖੜਕਾ, ਜਿਹੜਾ ਦੂਜਾ ਪਾਕਿਸਤਾਨ ਨਾਲ ਇੱਟ ਖੜਕਾ ਰੱਖ ਕੇ ਲਗਾਤਾਰ ਜਿਹੜਾ ਪੰਜਾਬ ਦੀ ਨੇੜਤਾ ਵਧਣੀ, ਪੰਜਾਬ ਦੀ ਦੂਜੇ ਸਾਡੇ ਚੜ੍ਹਦੇ ਪੰਜਾਬ ਦੀ, ਲਹਿੰਦੇ ਪੰਜਾਬ ਦੀ, ਉਹਨਾਂ ਨਾਲ ਜੋ ਲਹਿੰਦੇ ਨਾਲ ਏਕਤਾ ਵਧਣੀ ਹੈਗੀ ਹੈ, ਸਾਡੀ ਆਪਸੀ ਭਾਈਚਾਰਾ ਵਧਣਾ, ਸਾਂਝ ਵਧਣੀ ਹੈਗੀ ਹੈ। ਅਤੇ ਅਲਟੀਮੇਟਲੀ ਕਿਸੇ ਸਮੇਂ ਅੱਜ ਤੇ 100 200 400 ਸਾਲ ਨੂੰ ਦੋਨਾਂ ਪੰਜਾਬਾਂ ਨੇ ਇੱਕ ਹੋ ਕੇ ਮਤਲਬ ਇੱਕ ਤਗੜੀ ਪੰਜਾਬੀ ਕੌਮ ਦਾ ਜੋ ਮੁੱਢ ਵੱਜਣਾ ਹੈਗਾ, ਜਿਹਦੀ ਮੈਨੂੰ ਪੂਰੀ ਆਸ ਹੈ। ਜੇ ਜਰਮਨੀ ਈਸਟ ਤੇ ਵੈਸਟ ਜਰਮਨੀ ਇਕੱਠੇ ਹੋ ਸਕਦੇ ਆ, ਜੇ ਕੋਰੀਆ ਸਾਊਥ ਤੇ ਨਾਰਥ ਕੋਰੀਆ ਇਕੱਠੇ ਹੋਣ ਦੀ ਗੱਲ ਚੱਲ ਸਕਦੀ ਹੈ, ਤਾਂ ਕਿਉਂ ਨਹੀਂ ਅੱਜ ਤੇ 10 20 50 ਸਾਡੀ ਚੌਥੀ ਪੰਜਵੀਂ ਪੀੜ੍ਹੀ ਤੱਕ ਜਾ ਕੇ, ਜਾਂ ਦੂਜੀ ਪਤਾ ਨਹੀਂ ਕਦੋਂ ਹੋ ਜਾਣਾ ਹੈਗਾ, ਤਾਂ ਕਿਉਂ ਨਹੀਂ ਦੋ ਪੰਜਾਬ ਇਕੱਠੇ ਹੋ ਕੇ ਇੱਕ ਫੇਰ ਮੁੜ ਕੇ ਸ਼ਾਂਤਮਈ ਸਹਿਹੋਂਦ, ਜਿਵੇਂ ਮਹਾਰਾਜਾ ਰਣਜੀਤ ਸਿੰਘ ਵੇਲੇ ਸੀਗਾ, ਅਸੀਂ ਇਕੱਠੇ ਰਹਿੰਦੇ ਸੀਗੇ। ਮਹਾਰਾਜਾ ਰਣਜੀਤ ਸਿੰਘ ਵੇਲੇ ਤੁਸੀਂ ਹੈਰਾਨ ਹੋਵੋਗੇ ਕਿ ਸਿੱਖ ਤਾਂ 14% ਸੀਗੇ, ਮੁਸਲਮਾਨ 42% ਸੀਗੇ, ਹਿੰਦੂ 18% ਸੀਗੇ, ਅਤੇ ਸਾਡੇ ਰਾਜਾ ਸੀਗੇ ਮਹਾਰਾਜਾ ਰਣਜੀਤ ਸਿੰਘ। ਸੋ ਕਿੰਨਾ ਸੈਕੂਲਰ ਰਾਜ ਸੀਗਾ ਉਹ। ਸੋ ਇੱਦਾਂ ਦਾ ਜਿਹੜੀ ਮਤਲਬ ਕਨਸੈਪਟ ਹੈਗਾ, ਉਹਨੂੰ ਤੋੜਨ ਵਾਸਤੇ, ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ, ਜਿਹੜੀਆਂ ਪਾਕਿਸਤਾਨ ਦੇ ਖਿਲਾਫ ਜੋ ਨਰੇਟਿਵ ਹੈਗਾ, ਪਾਕਿਸਤਾਨ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ, ਉਹਨੂੰ ਰਚਿਆ ਜਾ ਰਿਹਾ, ਉਹਨੂੰ ਤਕੜਾ ਕੀਤਾ ਜਾ ਰਿਹਾ, ਤਾਂ ਕਿ ਪੰਜਾਬੀ ਜਿਹੜਾ ਚੜ੍ਹਦਾ ਪੰਜਾਬ ਹੈ, ਇਹਦਾ ਲਹਿੰਦਾ ਪੰਜਾਬ ਨਾਲ ਕਦੇ ਵੀ ਚੜ੍ਹਦੇ ਪੰਜਾਬ ਦਾ ਜਿਹੜੇ ਸੁਖਾਵੇਂ ਸੰਬੰਧ ਨਾ ਹੋ ਸਕਣ। ਸੋ ਪੰਜਾਬੀਆਂ ਨੂੰ ਇੱਕ ਮੁਸਤ ਹਿੰਦੂਆਂ, ਸਿੱਖਾਂ, ਦਲਿਤਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਸਾਨੂੰ ਪਾਕਿਸਤਾਨ ਅਮਨ ਦੋਸਤੀ ਵਪਾਰ ਚਾਹੀਦਾ, ਸਾਨੂੰ ਦੁਸ਼ਮਣੀ ਨਹੀਂ ਚਾਹੀਦੀ। ਅਸੀਂ ਪੰਜਾਬ ਦੇ ਵਿਕਾਸ ਜੋ ਜਿਹੜਾ ਰਸਤਾ ਹੈਗਾ ਹੈ, ਪੰਜਾਬ ਦੀ ਸੰਕਟ ਦਾ ਹੱਲ ਦਾ ਇੱਕ ਰਸਤਾ ਬਾਇਆ ਪਾਕਿਸਤਾਨ ਥਰੂ ਗਵਾਦਰ ਸੀ ਪੋਰਟ ਸੈਂਟਰਲ ਏਸ਼ੀਆ ਅਤੇ ਮਿਡਲ ਈਸਟ ਨੂੰ ਜਾਂਦਾ ਹੈਗਾ। ਡਾਕਟਰ ਸਾਹਿਬ, ਫਿਰ ਕਿਤੇ ਉਹ ਕਹਾਵਤਾਂ ਨਾ ਸੱਚੀਆਂ ਹੋ ਜਾਣ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਫੌਜਾਂ ਦੋਵੇਂ ਪਾਤਸ਼ਾਹੀ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਦੇਖੋ ਉਸ ਤਰ੍ਹਾਂ ਚਾਹੇ ਉਸ ਤਰ੍ਹਾਂ ਮਤਲਬ ਜੰਗ ਨਾ ਵੀ ਹੋਵੇ, ਪਰ ਜਿਹੜੀ ਰਾਜਾਂ ਦੇ ਅਧਿਕਾਰਾਂ ਦੀ ਲੜਾਈ ਹੈ, ਜਿਹਦਾ ਪੰਜਾਬ ਮੋਹਰ ਹੀ ਰਿਹਾ ਹੈਗਾ, ਹੁਣ ਵੀ ਪੰਜਾਬ ਨੂੰ ਉਸ 'ਤੇ ਗੱਲ ਕਰਨੀ ਚਾਹੀਦੀ ਹੈ। ਪੰਜਾਬ ਨੂੰ ਆਪਣਾ ਪੱਖ ਤਕੜਾਈ ਨਾਲ ਰੱਖਣਾ ਚਾਹੀਦਾ ਹੈਗਾ। ਉਹ ਜਿਹੜਾ ਫਿਰਕੂ ਐਂਗਲ ਹੈ, ਜਿਹੜਾ ਮਤਲਬ ਜਾਤ ਪਾਤੀ ਨਜ਼ਰੀਆ ਜਾਂ ਜਿਹੜਾ ਧਾਰਮਿਕ ਨਜ਼ਰੀਆ, ਉਹ 'ਚ ਨਹੀਂ ਹੋਣਾ ਚਾਹੀਦਾ ਹੈਗਾ। ਬਤੌਰ ਪੰਜਾਬੀ ਅਸੀਂ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈਗਾ। ਮੈਂ ਗੱਲ ਕਰਦਾ ਹੁੰਦਾ ਕਿ ਪੰਜਾਬ ਦਾ ਸੱਭਿਆਚਾਰ
ਸੱਭਿਆਚਾਰ, ਪੰਜਾਬ ਦੀ ਬੋਲੀ, ਪੰਜਾਬ ਦਾ ਖਿੱਤਾ, ਇਹ ਸਾਰਿਆਂ ਦੀ ਸਾਡੀ ਇੱਕ ਸਾਂਝ ਹੈਗੀ ਸਾਰਿਆਂ ਲੋਕਾਂ ਦੀ। ਪੰਜਾਬ ਦਾ ਜੇ ਪੰਜਾਬ ਦੇ ਪਿੰਡ ਉੱਜੜਦੇ ਆ, ਸ਼ਹਿਰ ਪਹਿਲਾਂ ਉੱਜੜਨਗੇ। ਪੰਜਾਬ ਦੇ ਪਿੰਡਾਂ ਦਾ ਕੰਮ ਠੱਪ ਹੁੰਦਾ, ਸ਼ਹਿਰਾਂ ਦਾ ਵਪਾਰ ਪਹਿਲਾਂ ਠੱਪ ਹੋਊਗਾ। ਸੋ 52ਵਾਂ ਪੰਜਾਬ ਹੈ, ਇੱਕਜੁੱਟ ਪੰਜਾਬ ਹੈਗਾ। ਸਾਡਾ ਜੀਣਾ ਸਾਂਝਾ, ਸਾਡਾ ਮਰਨਾ ਸਾਂਝਾ, ਸਾਡੇ ਸਾਹ ਸਾਂਝੇ ਨੇ, ਸਾਡੀ ਹੋਂਦ ਸਾਂਝੀ ਹੈਗੀ ਹੈ। ਸੋ ਪੰਜਾਬ ਜਿਹੜੀਆਂ ਵੰਡੀਆਂ ਪਾਉਣ ਦੀ ਨੀਤੀ ਹੈ, ਚਾਹੇ ਉਹ ਫਿਰਕੂ ਏਜੰਡਾ ਸੈੱਟ ਕਰਕੇ, ਚਾਹੇ ਉਹ ਹੋਰ ਅਲੱਗ-ਅਲੱਗ ਤਰੀਕਿਆਂ ਨਾਲ ਅਲੱਗ ਰਾਜ ਦੀ ਮੰਗ ਕਰਕੇ, ਉਹ ਮੈਨੂੰ ਲੱਗਦਾ ਪੰਜਾਬ ਵਾਸਤੇ ਕਿਤੇ ਹੀ ਫਾਇਦੇਮੰਦ ਨਹੀਂ। ਉਹ ਘਾਟੇ ਵਾਲੀ ਹਾਲਤ ਹੈਗੀ ਹੈ। ਪੰਜਾਬੀ ਇੱਕ ਬੜੀ ਅਗਾਂਹ ਵਧੂ ਕੌਮ ਹੈਗੀ ਹੈ। ਪੰਜਾਬੀ ਨੇ ਕਦੀ ਵੀ ਮਤਲਬ ਪਿੱਛੇ ਮੁੜ ਕੇ ਨਹੀਂ ਦੇਖਿਆ, ਅੱਗੇ ਵੱਧ ਕੇ ਦੇਖਿਆ। ਔਰ ਅੱਗੇ ਵਧਣ ਦਾ ਰਸਤਾ ਇਹੀ ਹੈ ਕਿ ਸਾਨੂੰ ਮਤਲਬ ਦੁਨੀਆ ਭਰ 'ਚ ਅਸੀਂ ਫੈਲੇ ਹੈਗੇ ਆ। ਔਰ ਸਾਨੂੰ ਜਿਹੜਾ ਸਾਡਾ ਪੰਜਾਬ ਦਾ ਖਿੱਤਾ ਹੈਗਾ, ਇਹਦੇ ਵਧਾਰੇ ਵਾਸਤੇ ਸਾਨੂੰ ਜਿਹੜਾ ਪਾਕਿਸਤਾਨ ਦਾ ਬਾਰਡਰ ਦੀ ਮੈਂ ਗੱਲ ਕਰਦਾ ਹੈਗਾ, ਬਾਘਾ ਅਤੇ ਹਸੈਨੀ ਵਾਲਾ ਦੋਨੋਂ ਬਾਰਡਰ ਖੋਲ੍ਹ ਕੇ ਗਵਾਦਰ ਸੀ ਪੋਰਟ 'ਤੇ ਸਾਨੂੰ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਨਾਲ ਜੋੜ ਕੇ ਸਾਨੂੰ ਖੁੱਲ੍ਹੇ ਵਪਾਰ ਦਾ ਮਤਲਬ ਮੌਕਾ ਮਿਲਣਾ ਚਾਹੀਦਾ। ਔਰ ਇਹ ਸਾਡਾ ਹੱਕ ਹੈਗਾ, ਸਾਨੂੰ ਮੰਗ ਕਰਨੀ ਚਾਹੀਦੀ ਹੈ। ਜੇ ਇਹ ਏਜੰਡਾ ਸੈੱਟ ਕਰਾਂਗੇ, ਫਿਰ ਸੈਂਟਰ ਦੇ ਸਾਰੇ ਏਜੰਡੇ ਫੇਲ ਹੁੰਦੇ ਹੈਗੇ, ਫਿਰ ਉਹ ਪਿਛਲਖੁਰੀ ਮੁੜਦੇ ਹੈਗੇ। ਡਾਕਟਰ ਸਾਹਿਬ, ਤੁਸੀਂ ਇਹ ਮੰਗ ਕਰ ਰਹੇ ਹੋ, ਪਰ ਮੀਡੀਆ ਲਗਾਤਾਰ ਸਵਾਲ ਚੁੱਕਦਾ। ਮੀਡੀਆ ਦਾ ਰੋਲ ਕੀ ਦੇਖਦੇ ਹੋ, ਪੰਜਾਬ ਦਾ ਮੀਡੀਆ ਜਾਂ ਨੈਸ਼ਨਲ ਮੀਡੀਆ? ਪੰਜਾਬ ਦਾ ਮੀਡੀਆ ਮੈਨੂੰ ਨਹੀਂ ਪਤਾ ਕਿ ਤੁਸੀਂ ਕਿੰਨਾ ਸਹਿਮਤ ਹੋਵੋਗੇ, ਪਰ ਫੈਕਟ ਇਹ ਹੈ ਕਿ ਜਿੱਥੇ ਇੱਕ ਪਾਸੇ ਗੋਦੀ ਮੀਡੀਆ ਹੈਗਾ, ਦੂਜੇ ਪਾਸੇ ਪੰਜਾਬ ਦਾ ਕੇਜੂ ਮੀਡੀਆ ਹੈਗਾ। ਪੰਜਾਬ ਦਾ ਵੱਡੇ ਚੈਨਲ, ਪੰਜਾਬ ਦੇ ਵੱਡੇ ਅਖਬਾਰ, ਪੰਜਾਬ ਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਬੜੇ ਆਪਣਿਆਂ ਨੂੰ ਬੜੇ ਪ੍ਰਤਿਸ਼ਠਿਤ ਅਖਬਾਰ ਕਹਾਉਣ ਵਾਲੇ ਅਖਬਾਰ, ਅਤੇ ਔਰ ਜਿਹੜਾ ਵੈਬ ਚੈਨਲਸ ਹੈਗੇ ਆ, ਮੈਜੋਰਟੀ ਇਹਨਾਂ 'ਚੋਂ ਸਭ ਵਿਕ ਚੁੱਕੇ ਆ, ਬਕਾਊ ਹੈਗੇ, ਬੁਰਕੀਆਂ ਪੈ ਚੁੱਕੀਆਂ। ਮੈਨੂੰ ਇਹ ਵੀ ਪਤਾ ਕਿੰਨੀਆਂ ਬੁਰਕੀਆਂ ਪਈਆਂ, ਕਿੰਨੀ ਔਕਾਤ ਸੀ, ਸਭ ਦੇ ਮੂੰਹ ਬੰਦ ਕੀਤੇ ਹੋਏ ਹੈਗੇ ਆ। ਸਭ ਇੱਕਾ ਦੁੱਕਾ ਚੈਨਲਾਂ ਛੱਡ ਕੇ ਜਿਹੜੇ ਬਾਹਰਲੇ ਸਟੇਟਾਂ ਤੋਂ ਚੱਲਦੇ ਹੈਗੇ ਆ, ਜਾਂ ਬਾਹਰਲੇ ਦੇਸ਼ਾਂ ਤੋਂ ਚੱਲਦੇ ਹੈਗੇ, ਜਾਂ ਪੰਜਾਬ 'ਚ ਵੀ 2-3 ਚੈਨਲ ਹੈਗੇ ਆ ਜਿਹੜੇ ਮੇਰੇ ਉਂਗਲਾਂ ਦੇ ਗਿਣੇ ਜਾ ਸਕਦੇ ਹੈਗੇ ਆ, ਜਿਹੜੇ ਅਜੇ ਵੀ ਆਪਣੀ ਪੱਤਰਕਾਰੀ ਦੀ ਜਿਹੜੀ ਸ਼ੁੱਧਤਾ ਹੈਗੀ ਹੈ ਉਹਨੂੰ ਬਰਕਰਾਰ ਰੱਖੀ ਬੈਠੇ ਆ, ਆਪਣੇ ਕਿੱਤੇ ਪ੍ਰਤੀ ਫਰਜ਼ਾਂ ਨੂੰ ਨਿਭਾ ਰਹੇ ਨੇ, ਔਰ ਪੰਜਾਬ ਦੇ ਲੋਕਾਂ ਸਾਹਮਣੇ ਸਹੀ ਤਸਵੀਰ ਪੇਸ਼ ਕਰਦੇ ਨੇ, ਔਰ ਸੱਤਾ ਨੂੰ ਸਵਾਲ ਕਰਦੇ ਨੇ, ਸੱਤਾ ਨੂੰ ਸਵਾਲ ਕਰਦੇ ਨੇ। ਅਤੇ ਉਹ ਚੈਨਲ ਜੇ ਪੰਜਾਬ ਜਿਉਂਦੇ ਨੇ, ਉਹਨੇ ਪੱਤਰਕਾਰਤਾ ਜਿਉਂਦੀ ਰੱਖੀ ਹੋਈ ਹੈ। ਮੈਨੂੰ ਉਮੀਦ ਹੈ ਕਿ ਉਹ ਚੈਨਲ ਦਿਨ ਪਰ ਦਿਨ ਵਾਧਾ ਹੋਊਗਾ, ਔਰ ਪੰਜਾਬ ਸਹੀ ਮਾਨਿਆਂ 'ਚ ਇੱਕ ਮਤਲਬ ਜਿਹੜੀ ਚੌਥੇ ਸਤੰਭ ਦੀ ਆਜ਼ਾਦੀ ਹੈਗੀ, ਚੌਥੇ ਸਤੰਭ ਦੀ ਜਿਹੜੀ ਆਜ਼ਾਦਾਨਾ ਸੋਚ ਹੈਗੀ ਹੈ, ਉਹਦੀ ਜਿਹੜੀ ਇੰਡੀਪੈਂਡੈਂਸ ਹੈ, ਉਹਨੂੰ ਕਾਇਮ ਰੱਖੂਗਾ ਜੀ। ਡਾਕਟਰ ਸਾਹਿਬ, ਪਰ ਚੈਨਲ ਤਾਂ ਇਹ ਕਹਿੰਦੇ ਨੇ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਨਿਊਜ਼ਾਂ ਦਿਖਾਉਂਦੇ ਹਾਂ ਅਤੇ ਨਿਰਪੱਖ ਹੋ ਕੇ ਚੱਲਦੇ ਹਾਂ। ਇਹ ਵੀ ਨਹੀਂ, ਬਿਲਕੁਲ ਗਲਤ ਹੈ। ਪੂਰਾ ਬਾਇਸ ਹੁੰਦਾ। ਮੈਂ ਤੁਹਾਨੂੰ ਚੈਨਲ ਦੇ ਨਾਂ ਲੈਣ ਦਾ ਚੰਗਾ ਨਹੀਂ ਲੱਗਦਾ ਹੈਗਾ। ਉਹ ਬਿਲਕੁਲ ਇਹ ਬਾਇਸ ਅਤੇ ਬਿਲਕੁਲ ਮਤਲਬ ਇੱਕ ਪਾਸੜ ਖਬਰਾਂ ਹੁੰਦੀਆਂ ਹੈਗੀਆਂ, ਔਰ ਜਿਹੜੇ ਸਰਕਾਰ ਨੂੰ ਸਵਾਲ ਪੁੱਛਣੇ ਬੰਦ ਕਰ ਦਿੱਤੇ ਹੈ। ਵਿੱਚੇ ਸੋਸ਼ਲ ਮੀਡੀਆ ਨੇ, ਵਿੱਚੇ ਮਤਲਬ ਵੈਬ ਚੈਨਲਾਂ ਨੇ, ਵਿੱਚੇ ਤਥਾ ਕਥਿਤ ਪ੍ਰਤਿਸ਼ਠਿਤ ਅਖਬਾਰਾਂ ਨੇ, ਵਿੱਚੇ ਤਥਾ ਕਥਿਤ ਪ੍ਰਤਿਸ਼ਠਿਤ ਮੀਡੀਆ ਦੇ ਜਿਹੜੇ ਚੈਨਲ ਹੈਗੇ, TV ਚੈਨਲ, ਉਹਨਾਂ ਨੇ ਕਿਸੇ ਨੇ ਵੀ ਸੱਤਾ ਨੂੰ ਸਵਾਲ ਨਹੀਂ ਕਰ ਰਹੇ ਹੈਗੇ, ਸਿਰਫ ਟੰਗ ਟਪਾ ਰਹੇ ਨੇ, ਸਿਰਫ ਮਤਲਬ ਉਹ ਬੜੀ ਕੈਜੂਅਲ ਰਿਪੋਰਟਿੰਗ ਕਰਦੇ ਨੇ। ਜਿਹੜੀ ਇਨਸੀਜ਼ਿਵ ਰਿਪੋਰਟਿੰਗ ਹੈ, ਜਿਹੜੀ ਚੀਰਮੀ ਰਿਪੋਰਟਿੰਗ ਹੈ, ਉਹ ਨਹੀਂ ਹੋ ਰਹੀ। ਡਾਕਟਰ ਸਾਹਿਬ, ਪਰ ਤੁਸੀਂ ਕਹਿ ਰਹੇ ਹੋ ਕਿ ਚੀਰਮੀ ਰਿਪੋਰਟਿੰਗ ਨਹੀਂ ਹੋ ਰਹੀ। ਕਈ ਤਾਂ ਅਜਿਹੇ ਜਿਹੜੇ ਕਿ ਮੀਡੀਆ ਦੇ ਅਦਾਰੇ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਤੋਂ ਬਿਨਾਂ ਤਾਂ ਕੋਈ ਖਬਰ ਦਿਖਾ ਹੀ ਨਹੀਂ ਸਕਦਾ, ਅਸੀਂ ਵੀ ਦਿਖਾਵਾਂਗੇ। ਉਹ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੀ ਗੱਲ ਹੈਗੀ ਹੈ। ਲੋਕੀ ਸਭ ਜਾਣਦੇ ਨੇ, ਲੋਕੀ ਸਭ ਅਸਲੀਅਤ ਤੋਂ ਵਾਕਫ ਨੇ। ਹੌਲੀ ਦੇਖਿਓ ਤੁਸੀਂ ਇਹਨਾਂ ਦੀ ਕਿਵੇਂ ਲੋਕਪ੍ਰਿਅਤਾ ਘਟ ਰਹੀ ਹੈਗੀ, ਔਰ ਜਿਹੜੇ ਲੋਕਾਂ ਦੇ ਹੱਕ ਦੀ ਗੱਲ ਕਰਦੇ ਨੇ, ਜਿਹੜੇ ਸੱਚੀ ਗੱਲ ਕਰਦੇ ਨੇ, ਉਹਨਾਂ ਚੈਨਲਾਂ ਦੀ ਲੋਕਪ੍ਰਿਅਤਾ ਲਗਾਤਾਰ ਵੱਧ ਰਹੀ ਹੈ। ਮੈਂ ਪਿਛਲੇ 2 ਮਹੀਨੇ ਤੋਂ ਨੋਟ ਕਰ ਰਿਹਾ ਜੀ। ਡਾਕਟਰ ਸਾਹਿਬ, ਪੰਜਾਬ ਦੀ ਆਪਾਂ ਗੱਲ ਕਰ ਰਹੇ ਹਾਂ, ਫਿਰ ਉੱਥੇ ਆਉਣੇ ਆ। ਪੰਜਾਬ ਦੇ ਨਾਲ ਹੀ ਜੁੜੇ ਹੋਏ ਮਸਲੇ ਨੇ ਸਾਰੇ। ਪੰਜਾਬ ਦਾ ਕਿਸਾਨ ਕਿੱਥੇ ਜੇ ਖੜਾ ਦੇਖਦੇ ਹੋ? ਪੰਜਾਬ ਦੀ ਖੇਤੀਬਾੜੀ 'ਤੇ ਤੁਸੀਂ ਅਕਸਰ ਬੋਲਦੇ ਰਹਿੰਦੇ ਹੋ। ਦੇਖੋ, ਪੰਜਾਬ ਦੀ ਖੇਤੀਬਾੜੀ ਬੜੇ ਗੰਭੀਰ ਸੰਕਟ ਦਾ ਸ਼ਿਕਾਰ ਹੈ। ਪੰਜਾਬ 'ਚ ਖੇਤੀ ਪ੍ਰਧਾਨ ਸੂਬਾ ਰਿਹਾ ਹੈਗਾ, ਹੁਣ ਵੀ ਖੇਤੀ ਪ੍ਰਧਾਨ ਸੂਬਾ ਹੈਗਾ ਆ। ਅਤੇ ਜਿਹੜੀ ਹਰਾ ਇਨਕਲਾਬ ਪੰਜਾਬ 'ਚ ਆਇਆ ਹੈਗਾ, ਉਹਨੇ ਪੰਜਾਬ ਦੀ ਮਿੱਟੀ, ਪਾਣੀ, ਹਵਾ ਸਭ ਨੂੰ ਜ਼ਹਿਰ ਬਣਾ ਦਿੱਤਾ ਹੈਗਾ ਆ। ਇਸ ਸੰਕਟ 'ਚੋਂ ਨਿਕਲਣ ਵਾਸਤੇ ਕੇਂਦਰ ਦੀ ਮਦਦ ਦੀ ਲੋੜ ਸੀਗੀ, ਜਿਸ ਕੇਂਦਰ ਨੇ ਪੰਜਾਬ ਦੇ ਸਿਰ 'ਤੇ ਸਾਰੇ ਦੇਸ਼ ਨੂੰ ਅਨਾਜ ਖਵਾਇਆ ਹੈਗਾ, ਔਰ ਸਾਨੂੰ ਮਜਬੂਰ ਕੀਤਾ ਕਿ ਅਸੀਂ ਆਪਣੀ ਧਰਤੀ ਨੂੰ ਵੀ ਜ਼ਹਿਰੀਲੀ, ਹਵਾ ਨੂੰ ਵੀ ਜ਼ਹਿਰੀਲੀ, ਪਾਣੀ ਵੀ ਜ਼ਹਿਰੀਲਾ ਬਣਾ ਲਈਏ, ਅਤੇ ਕੈਂਸਰ ਅਤੇ ਹੈਪੇਟਾਈਟਿਸ ਸੀ ਵਰਗੇ ਰੋਗਾਂ ਨੂੰ ਅਸੀਂ ਦਾਵਤ ਦੇ ਦਿੱਤੀ ਹੈਗੀ ਹੈ। ਸਾਰਾ ਪੰਜਾਬ ਬਿਮਾਰੀਆਂ ਨਾਲ ਜੂਝ ਰਿਹਾ ਹੈਗਾ, ਕੈਂਸਰ ਨਾਲ ਜੂਝ ਰਿਹਾ ਹੈਗਾ। ਇਹ ਸਾਰੀ ਜਿਹੜੀ ਪੰਜਾਬ ਨੇ ਕੁਰਬਾਨੀ ਕੀਤੀ ਭੁੱਖੇ ਮੁਲਕ ਦਾ ਢਿੱਡ ਭਰਨ ਵਾਸਤੇ, ਮੈਂ ਤਾਂ ਇਹੀ ਕਹੂੰਗਾ, ਉਹਦਾ ਸਾਡਾ ਕੋਈ ਮੁੱਲ ਨਹੀਂ ਪਿਆ ਹੈਗਾ। ਅੱਜ ਪੰਜਾਬ ਨੂੰ ਜਦੋਂ ਡਿਵਰਸੀਫਿਕੇਸ਼ਨ ਦੀ ਲੋੜ ਸੀਗੀ, ਇੱਕ 50,000 ਕਰੋੜ ਦਾ ਇੱਕ ਫੰਡ ਚਾਹੀਦਾ ਸੀਗਾ, ਜਿਹਨੂੰ ਕਾਰਪਸ ਫੰਡ ਕਹਿੰਦੇ ਆ, ਕਿ ਕਿਸਾਨਾਂ ਨੂੰ ਕਹਿਣਾ ਸੀਗਾ ਕਿ ਤੁਸੀਂ ਤੇਲ ਦੇ ਬੀਜ
ਤੇ ਫਲ ਸਬਜ਼ੀਆਂ ਫੁੱਲਾਂ ਦੀ ਖੇਤੀ ਕਰੋ। ਜੇ ਤੁਹਾਨੂੰ ਘਾਟਾ ਪਿਆ ਅਸੀਂ ਉਸ ਫੰਡ 'ਚੋਂ ਪੂਰਾ ਕਰਾਂਗੇ। 5-4 ਸਾਲ ਦੀ ਗੱਲ ਹੈਗੀ। ਉਸ ਤੋਂ ਬਾਅਦ ਮਾਰਕੀਟ ਪੂਰੀ ਤਰ੍ਹਾਂ ਐਕਸਪਲੋਰ ਹੋ ਕੇ ਦੁਨੀਆ ਭਰ ਦੀ ਮਾਰਕੀਟ ਸਾਡੇ ਵਾਸਤੇ ਖੋਲ੍ਹ ਦੇ। ਸਾਡੇ ਅੰਮ੍ਰਿਤਸਰ ਜਿਹੜਾ ਗੁਰੂ ਰਾਮਦਾਸ ਏਅਰਪੋਰਟ ਹੈ ਉਹ ਤੇ ਚੰਡੀਗੜ੍ਹ ਦੇ ਏਅਰਪੋਰਟ ਨੂੰ ਮੁਕੰਮਲ ਰੂਪ ਵਿੱਚ ਕੌਮਾਂਤਰੀ ਹਵਾਈ ਅੱਡੇ ਬਣਾਉਣ। ਹਰ ਦੁਨੀਆ ਦੇ ਹਰ ਵੱਡੇ ਸ਼ਹਿਰ ਨੂੰ ਉਡਾਨਾਂ ਹੋਣ ਡੇਲੀ, ਔਰ ਸਾਡੇ ਕਾਰਗੋ ਜਹਾਜ਼ ਜਾਣ ਪੰਜਾਬ 'ਚੋਂ ਫਲ ਫੁੱਲ ਸਬਜ਼ੀਆਂ ਲੈ ਕੇ, ਹੈ ਜੀ। ਅਤੇ ਅਸੀਂ ਬਹੁਤ ਤਰੱਕੀ ਕਰ ਸਕਦੇ ਹੈਗੇ। ਪਰ ਉਸ ਸੰਕਟ 'ਚੋਂ ਕੱਢਣ ਵਾਸਤੇ ਕੇਂਦਰ ਨੇ ਕੁਛ ਨਹੀਂ ਕੀਤਾ, ਰਾਜ ਸਰਕਾਰਾਂ ਨੇ ਕੁਛ ਨਹੀਂ ਕੀਤਾ। ਜੋ ਜਿਹੜੇ ਫੰਡ ਆਏ ਵੀ ਉਹ ਵੀ ਜਿਵੇਂ ਲੁੱਟਿਆ ਹੈਗਾ ਅਕਾਲੀਆਂ ਨੇ, ਜਿਵੇਂ ਲੁੱਟਿਆ ਹੈਗਾ ਕਾਂਗਰਸ ਦੇ ਲੀਡਰਾਂ ਨੇ, ਉਹ ਆਪਣੇ ਆਪ 'ਚ ਇੱਕ ਉਹ ਮਿਸਾਲ ਹੈਗੀ ਹੈ। ਜੇ ਅੱਜ ਪੰਜਾਬ ਦਾ ਹਸ਼ਰ ਹੋਇਆ ਹੈਗਾ ਤਾਂ ਕੇਂਦਰ ਦੀ ਧੱਕੇਸ਼ਾਹੀ, ਬੇਇਨਸਾਫੀ ਅਤੇ ਜਿਹੜੀ ਪੰਜਾਬ ਨਾਲ ਵਿਤਕਰਾ ਸੀ ਉਹਦੇ ਕਰਕੇ। ਅਤੇ ਇੱਥੋਂ ਦੇ ਸਥਾਨਕ ਹਾਕਮ ਸੀਗੇ ਕਾਂਗਰਸ ਦੇ ਅਕਾਲੀ, ਉਹਨਾਂ ਨੇ ਜਿਵੇਂ ਦੋਨੋਂ ਹੱਥੀਂ ਪੰਜਾਬ ਨੂੰ ਲੁੱਟਿਆ। ਉਹ ਜਿਵੇਂ ਇੱਕ ਮਤਲਬ ਆਪਣੇ ਘਰਾਂ ਵੱਲ ਨੂੰ ਸਾਰੇ ਜਿੱਥੇ ਤੋਂ ਪੈਸਾ ਆਉਣਾ ਸੀਗਾ, ਰੁਜ਼ਗਾਰ ਆਉਣਾ ਸੀਗਾ, ਚਾਹੇ ਉਹ ਖਨਨ ਸੀਗਾ, ਚਾਹੇ ਉਹ ਸ਼ਰਾਬ ਦੇ ਠੇਕੇ ਸੀਗੇ, ਚਾਹੇ ਉਹ ਟਰਾਂਸਪੋਰਟ ਸੀਗੀ, ਚਾਹੇ ਉਹ ਦੂਜੇ ਕਾਰੋਬਾਰ ਸੀਗੇ, ਸਭ ਦੇ ਮੂੰਹ ਆਪਣੇ ਘਰਾਂ ਵੱਲ ਨੂੰ ਕਰ ਲਏ ਬਾਦਲਾਂ ਨੇ ਵੀ ਅਤੇ ਕੈਪਟਨ ਨੇ ਵੀ ਅਤੇ ਕੈਪਟਨ ਵਰਗੇ ਹੋਰ ਬੰਦਿਆਂ ਨੇ ਵੀ। ਜਿਸ ਕਰਕੇ ਪੰਜਾਬ ਕੰਗਲਾ, ਸਾਡਾ ਰੰਗਲਾ ਪੰਜਾਬ ਕੰਗਲਾ ਪੰਜਾਬ ਬਣ ਗਿਆ ਹੈਗਾ। ਸੋ ਉਹ ਜਿਹੜਾ ਸੰਕਟ ਹੈਗਾ ਉਹ ਕਿਸਾਨੀ ਦੇ ਉਹਨੂੰ ਵੀ ਮੂੰਹ ਬਾਈ ਖੜਾ ਹੈਗਾ, ਮੂੰਹ ਬਾਕੀ ਖੜਾ ਹੈਗਾ ਹੈ, ਔਰ ਨਿਗਲ ਰਿਹਾ ਹੈਗਾ। ਕਿਸਾਨ ਖੁਦਕੁਸ਼ੀਆਂ ਬਦਸਤੂਰ ਜਾਰੀ ਹੈਗੀਆਂ। ਇਹ ਕਹਿੰਦੇ ਸੀ ਬੰਦ ਕਰਾਂਗੇ, ਇੱਕ ਵੀ ਨਹੀਂ ਬੰਦ ਨਹੀਂ ਹੋਈ। ਨਸ਼ੇ ਬਦਸਤੂਰ ਜਾਰੀ ਹੈਗੇ ਕਿਉਂਕਿ ਨਿਰਾਸ਼ਾ ਦੇ ਆਲਮ 'ਚ ਹੈ। ਨੌਜਵਾਨ ਜਾਂ ਬਾਹਰ ਭੱਜ ਰਹੇ ਜਾਂ ਨਸ਼ਿਆਂ ਵੱਲ ਜਾ ਰਹੇ ਹੈਗੇ ਹੈ। ਪੰਜਾਬ ਦਾ ਤਾਂ ਬਹੁਤ ਹੀ ਮਾੜੀ ਹਾਲਤ ਹੈ, ਔਰ ਕਿਸਾਨੀ ਦੀ ਹਾਲਤ ਮਾੜੀ ਇਸ ਕਰਕੇ ਵੀ ਮਾੜੀ ਹੈਗੀ ਹੈ ਕਿ ਕਿਸਾਨੀ 'ਚ ਅੱਗੇ ਮੁਲਾਜ਼ਮਤ ਮਿਲ ਜਾਂਦੀ ਸੀਗੀ ਇੱਕ ਨਾ ਇੱਕ ਬੱਚੇ ਨੂੰ। ਲੱਖਾਂ ਬੰਦੇ ਰੋਡਵੇਜ਼ ਸੀਗੇ, ਲੱਖਾਂ ਬੰਦੇ ਬਿਜਲੀ ਬੋਰਡ ਸੀਗੇ, ਲੱਖਾਂ ਬੰਦੇ PWD ਸੀਗੇ, ਲੱਖਾਂ ਅਧਿਆਪਕ ਸੀਗੇ। ਹਰ ਟੱਬਰ 'ਚ ਇੱਕ ਅੱਧਾ ਮੁਲਾਜ਼ਮ ਹੁੰਦਾ ਸੀਗਾ। ਤਾਂ ਜਦੋਂ ਵੀ ਉਹਨੂੰ ਲੋੜ ਪੈਣੀ ਰੇਹ ਤੇਲ ਦੀ, ਖਾਦ ਦੀ, ਤਾਂ ਨਗਦ ਪੈਸਾ ਆਉਂਦਾ ਸੀਗਾ। ਹੁਣ ਉਹ ਮੁਲਾਜ਼ਮਤ ਖਤਮ ਹੈ ਹਰ ਪਾਸੇ ਪੰਜਾਬ 'ਚੋਂ। ਜਿਹੜੀ ਇੱਕ ਸਪੋਰਟ ਹੁੰਦੀ ਹੈ ਕਿਸਾਨੀ ਨੂੰ, ਪਰਿਵਾਰ 'ਚੋਂ ਮਿਲਦੀ ਸੀਗੀ, ਪਰਿਵਾਰ ਜੀ ਤੋਂ ਮਿਲਦੀ ਸੀ, ਉਹ ਬੰਦ ਹੋ ਗਈ, ਖਤਮ ਹੋ ਗਈ। ਸੋ ਇਸ ਕਰਕੇ ਵੀ ਅਤੇ ਦੂਜੇ ਪਾਸੇ ਜਿਹੜੀ ਉਤਪਾਦਕਤਾ ਹੈਗੀ ਹੈ ਉਹ ਘਟੀ ਹੈਗੀ ਹੈ। ਅਤੇ ਦੂਜੀ ਕਿਹੜੀ ਕੈਸ਼ ਕ੍ਰੌਪਸ ਤੋਂ ਬਗੈਰ ਹੋਰ ਜਿੰਨੇ ਫਸਲਾਂ ਹੁੰਦੀਆਂ ਹੈਗੀਆਂ ਉਹਨਾਂ ਦਾ ਜਿਹੜਾ ਮੁੱਲ ਹੈਗਾ, ਯੋਗ ਮੁੱਲ ਨਹੀਂ ਮਿਲਦਾ ਹੈਗਾ। ਆਲੂ ਵੀ ਸੁੱਟਣੇ ਪੈਂਦੇ ਆ, ਟਮਾਟਰ ਵੀ ਸੁੱਟਣੇ ਪੈਂਦੇ ਆ, ਕਿੰਨੂ ਵੀ ਸੁੱਟਣੇ ਪੈਂਦੇ ਹੈਗੇ ਆ, ਅੰਗੂਰ ਵੀ ਪੈਦਾ ਕੀਤੇ ਸੁੱਟਣੇ ਪੈਂਦੇ ਆ। ਜਿਹੜੀਆਂ ਬਾਕੀ ਫਸਲਾਂ ਉਹਨਾਂ ਦੇ ਸਪੋਰਟ ਪ੍ਰਾਈਸ ਨਾ ਹੋਣ ਕਰਕੇ ਪੰਜਾਬ ਦਾ ਕਿਸਾਨ ਮਜਬੂਰ ਹੈਗਾ ਪਾਣੀ ਖਤਮ ਕਰਨ ਵਾਸਤੇ ਵੀ, ਅਤੇ ਪੰਜਾਬ ਦਾ ਕਿਸਾਨ ਮਜਬੂਰ ਹੈਗਾ ਉਹੀ ਰਵਾਇਤੀ ਫਸਲਾਂ ਝੋਨਾ ਅਤੇ ਕਣਕ ਜਿਹਦੀ ਹਿੰਦੁਸਤਾਨ ਨੂੰ ਲੋੜ ਹੈ ਉਹ ਪੈਦਾ ਕਰਨ ਵਾਸਤੇ ਅਸੀਂ ਮਜਬੂਰ ਹੈਗੇ ਹਾਂ। ਜਦ ਤੱਕ ਇਹ ਫਸਲੀ ਚੱਕਰ ਬਦਲਿਆ ਨਹੀਂ ਜਾਂਦਾ ਔਰ ਔਰਗੈਨਿਕ ਫਾਰਮਿੰਗ ਵੱਲ ਨੂੰ ਜਿਹੜੀ ਖੇਤੀ ਹੈ ਉਹ ਬਦਲੀ ਨਹੀਂ ਜਾਂਦੀ ਔਰ ਉਹਦੇ ਵਿੱਚ ਕਿਸਾਨਾਂ ਦੀ ਮਦਦ ਨਹੀਂ ਕੀਤੀ ਜਾਂਦੀ ਹੈਗੀ ਹੈ, ਉਦੋਂ ਤੱਕ ਪੰਜਾਬ ਦਾ ਕਿਸਾਨੀ ਸੰਕਟ ਉਹ ਖਤਮ ਨਹੀਂ ਹੋਣਾ ਹੈਗਾ। ਬਾਕੀ ਸੈਂਟਰ ਸਰਕਾਰ ਦੀ ਇਹ ਸਕੀਮ ਹੈਗੀ ਹੈ ਕਿ ਜਿਹੜਾ ਵੈਲਥ ਜਨਰੇਸ਼ਨ ਦਾ ਬਹੁਤ ਵੱਡਾ ਸੈਕਟਰ ਕਿਸਾਨੀ ਸੈਕਟਰ ਹੈ। ਕੋਵਿਡ ਤੋਂ ਬਾਅਦ ਦੁਨੀਆ ਭਰ 'ਚ ਮਤਲਬ ਇਸ ਗੱਲ ਦੀ ਸੰਭਾਵਨਾਵਾਂ ਹੈਗੀਆਂ, ਖੇਤੀ ਉਤਪਾਦਾਂ ਦਾ ਕਾਰੋਬਾਰ ਸਭ ਤੋਂ ਵੱਡਾ ਕਾਰੋਬਾਰ ਹੋਣ ਜਾ ਰਿਹਾ ਦੁਨੀਆ 'ਚ। ਔਰ ਅਵਾਨੀਆਂ ਅਡਾਨੀਆਂ ਦੀ ਉਸ ਜ਼ਮੀਨ 'ਤੇ ਨਜ਼ਰ ਹੈਗੀ ਹੈ। ਇਸ ਕਰਕੇ 3 ਫਾਰਮ ਬਿੱਲ ਆਏ ਸੀਗੇ, ਉਹ ਕਿਸਾਨੀ ਨੇ ਇੱਕ ਵਾਰ ਵਾਪਸ ਕਰਵਾਤੇ, ਪਰ ਬਿੰਗੇ ਟੇਢੇ ਢੰਗ ਨਾਲ ਮੁੜ ਕੇ ਫਿਰ ਮੈਨੂੰ ਇਸ ਖਦਸ਼ਾ ਹੈਗਾ, ਖਦਸ਼ਾ ਨਹੀਂ ਪੱਕਾ ਮਤਲਬ ਇਸ ਗੱਲ ਦੀ ਮੈਨੂੰ ਅੰਦਰੋਂ ਆਵਾਜ਼ ਆ ਰਹੀ ਹੈਗੀ ਹੈ ਕਿ ਇਹ ਜਿਹੜਾ ਸੈਂਟਰ ਹੈਗਾ ਇਹ ਦੇਰ ਸਵੇਰ ਇਹ ਜਿਹੜਾ ਖੇਤੀ ਸੈਕਟਰ ਹੈਗਾ ਇਹ 'ਤੇ ਅਡਾਨੀ ਅੰਬਾਨੀ ਦਾ ਕਬਜ਼ਾ ਕਰਾ ਕੇ ਜਿਹੜਾ ਖੇਤੀ ਵਪਾਰ ਹੈ, ਖੇਤੀ ਮੰਡੀਕਰਨ ਹੈ, ਖੇਤੀ ਪ੍ਰੋਡਕਸ਼ਨ ਹੈ, ਸਭ ਕੁਝ 'ਤੇ ਕੰਟਰੋਲ ਕਰਕੇ ਦੁਨੀਆ ਭਰ 'ਚ ਜੋ ਹਿੰਦੁਸਤਾਨ ਪੰਜਾਬ ਵਰਗਾ ਖਿੱਤਾ ਜਿੱਥੇ ਚਾਰੇ ਰੁੱਤਾਂ ਨੇ, ਹਰ ਤਰ੍ਹਾਂ ਦੀ ਫਸਲ ਹੈ। ਤੁਹਾਨੂੰ ਪਤਾ ਦੁਨੀਆ 'ਚ ਅੱਧੀ ਦੁਨੀਆ ਤਾਂ ਬਰਫ਼ ਪਈ ਹੋਈ ਹੈ, ਅੱਧੀ ਰੇਗਿਸਤਾਨ ਹੈਗੀ ਹੈ। ਪੰਜਾਬ ਵਰਗਾ ਖਿੱਤਾ ਤਾਂ ਹੈ ਹੀ ਨਹੀਂ ਕਿਤੇ, ਜਿਹੜਾ ਪਾਣੀ ਨਾਲ ਸਰਸ਼ਾਰ ਹੈ, ਹਰਿਆਲੀ ਨਾਲ ਸਰਸ਼ਾਰ ਹੈਗਾ, ਚਾਰੇ ਰੁੱਤਾਂ ਹੈਗੀਆਂ, ਹਰ ਤਰ੍ਹਾਂ ਦੀ ਚੀਜ਼ ਪੈਦਾ ਹੁੰਦੀ ਹੈ। ਸੋ ਇਸ ਖਿੱਤੇ ਦੇ ਉਹ ਨਿਗਾਹ ਹੈਗੀ ਕਾਰਪੋਰੇਟ ਘਰਾਣਿਆਂ ਦੀ, ਬਾਜ਼ ਅੱਖਾਂ ਹੈਗੀਆਂ, ਅਤੇ ਉਹਨਾਂ ਨੇ ਪਹਿਲੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਬਹਾਦਰ ਕਿਸਾਨੀ ਨੂੰ ਉਹਨੂੰ ਮੋੜਾ ਦੇ ਦਿੱਤਾ ਹੈਗਾ, ਉਹਨੂੰ ਮੂੰਹ ਦੀ ਖਾਣੀ ਪਈ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਕਾਰਪੋਰੇਟ ਘਰਾਣੇ ਅਤੇ ਮੋਦੀ ਸਰਕਾਰ ਦੀਆਂ ਜਿਹੜੀ RSS ਦੀਆਂ ਜਿਹੜੀ ਨੀਤੀਆਂ ਹੈਗੀਆਂ ਉਹਨਾਂ ਦੀ ਅੱਖਾਂ ਦੁਆਰਾ ਨਾ ਹੋਣ। ਅੱਖਾਂ ਗੱਡੀ ਬੈਠੇ ਨੇ ਅਤੇ ਪੰਜਾਬ ਦੇ ਕਿਸਾਨਾਂ ਨੂੰ ਲਗਾਤਾਰ ਚੌਕਸ ਰਹਿਣ ਦੀ ਲੋੜ ਹੈ, ਪੰਜਾਬੀ ਨੂੰ ਚੌਕਸ ਰਹਿਣ ਦੀ ਲੋੜ ਹੈਗੀ, ਕਿਉਂਕਿ ਜੇ ਪੰਜਾਬ ਦੀ ਕਿਸਾਨੀ ਗਈ ਤਾਂ ਪੰਜਾਬ ਗਿਆ, ਜੇ ਪੰਜਾਬ ਗਿਆ ਤਾਂ ਫਿਰ ਬਚਣਾ ਕੁਛ ਨਹੀਂ ਹੈਗਾ। ਅਸੀਂ ਕਿਸੇ ਨਾਲ ਨਹੀਂ ਬਚਣਾ ਹੈਗਾ। ਸੋ ਆਪਣੇ ਸਾਰੇ ਜਿਹੜੇ ਮਤਭੇਦ ਹੈ ਧਰਮਾਂ ਦੇ, ਜਾਤਾਂ ਦੇ, ਗੋਤਾਂ ਦੇ ਭੁਲਾ ਕੇ ਪੰਜਾਬ ਨੂੰ ਬਤੌਰ ਪੰਜਾਬੀ ਸੋਚਣਾ ਚਾਹੀਦਾ ਹੈਗਾ। ਔਰ ਜਿਹੜੇ ਸਾਰੇ ਨਰੇਟਿਵ ਹੈਗੇ ਆ, ਹਿੰਦੂ ਸਿੱਖ ਦਾ ਨਰੇਟਿਵ, ਹਿੰਦੂ ਕ੍ਰਿਸਚਨ ਦਾ ਨਰੇਟਿਵ, ਦਲਿਤ ਜੱਟ ਦਾ ਨਰੇਟਿਵ, ਭਈਏ ਪੰਜਾਬੀਆਂ ਦਾ ਨਰੇਟਿਵ, ਸਾਰੇ ਨਰੇਟਿਵ ਖਤਮ ਕਰਕੇ ਇੱਕ ਨਰੇਟਿਵ ਚਾਹੀਦਾ, ਉਹ ਹੈਗਾ ਪੰਜਾਬ ਦੇ ਅਗਾਂਹ ਵੱਧ ਜਾਣ ਦਾ ਨਰੇਟਿਵ, ਭਵਿੱਖੀ ਪੰਜਾਬ ਦਾ ਨਰੇਟਿਵ, ਸੁਨੱਖੇ ਅਤੇ ਸੋਹਣੇ ਪੰਜਾਬ ਦਾ ਨਰੇਟਿਵ, ਇੱਕ ਖੁਸ਼ਹਾਲ ਪੰਜਾਬ ਦਾ ਨਰੇਟਿਵ, ਉਹੀ ਏਜੰਡੇ 'ਤੇ ਰਹਿਣਾ ਚਾਹੀਦਾ। ਬਾਕੀ ਸਾਰੇ ਨਰੇਟਿਵ ਮੇਸ ਦੇਣੇ ਚਾਹੀਦੇ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਟਾਈਮ ਦਿੱਤਾ ਇੰਡੋਜ਼ TV ਦੀ ਟੀਮ ਨੂੰ। ਤਾਂ ਜਿਹੜੀਆਂ ਇਹ ਗੱਲਾਂ ਬਾਤਾਂ ਨੇ ਇਹ ਹੋਈਆਂ ਨੇ ਅੱਜ
ਸਪੈਸ਼ਲ ਮੁਲਾਕਾਤ ਦੇ ਵਿੱਚ, ਤਾਂ ਉਮੀਦ ਆਸ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਦਲਾਅ ਦੀ ਨੀਤੀ ਲੈ ਕੇ ਆਈ ਸਰਕਾਰ ਆ, ਉਹ ਵੀ ਇਹਨਾਂ ਪੰਜਾਬ ਦੇ ਮੁੱਦਿਆਂ ਦੇ ਉੱਪਰ ਝਾਤ ਮਾਰੇਗੀ ਅਤੇ ਆਸ ਆ ਕਿ ਸੈਂਟਰ ਸਰਕਾਰ ਵੀ ਇਹਨਾਂ ਮੁੱਦਿਆਂ ਦੇ ਉੱਪਰ ਝਾਤ ਮਾਰੇਗੀ। ਤਦ ਤੱਕ ਲਈ ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਦੇਖੋ, ਪੰਜਾਬ ਇੱਕ ਬਹੁਤ ਗਹਿਰ ਗੰਭੀਰ ਸੰਕਟ ਦੇ ਵਿੱਚ ਫਸਿਆ ਹੋਇਆ ਹੈਗਾ ਤਾਂ ਪੰਜਾਬ ਆਉਣ ਵਾਲੇ 18-20 ਸਾਲ ਤੱਕ ਬੰਜਰ ਬਣ ਜਾਊਗਾ। ਮੈਨੂੰ ਲੱਗਦਾ ਕਿ ਵੀ ਆਉਣ ਵਾਲੇ 20 ਸਾਲਾਂ 'ਚ ਇੱਕ ਮਿੰਨੀ ਪੰਜਾਬ ਆਸਟ੍ਰੇਲੀਆ ਬਣ ਜੂ, ਇੱਕ ਮਿੰਨੀ ਪੰਜਾਬ ਕੈਨੇਡਾ ਬਣ ਜੂ, ਇੱਕ ਮਿੰਨੀ ਪੰਜਾਬ ਇੰਗਲੈਂਡ ਬਣ ਜੂ, ਇੱਕ ਮਿੰਨੀ ਪੰਜਾਬ ਅਮਰੀਕਾ ਬਣ ਜੂ, ਇਟਲੀ ਬਣ ਜੂ, ਨਿਊਜ਼ੀਲੈਂਡ ਬਣ ਜੂ। ਬਦਲਾਅ ਦੀ ਨੀਤੀ ਲੈ ਕੇ ਆਈ ਸਰਕਾਰ, ਇਸ ਨੂੰ ਕਿਵੇਂ ਦੇਖਦੇ ਹੋ? ਨਹੀਂ, ਬਦਲਾਅ ਬਦਲੂ ਕੋਈ ਨਹੀਂ ਹੈਗਾ ਜੀ। ਇਹ ਤਾਂ ਉਹੀ ਪੁਰਾਣੀ ਜੋ ਚੱਲੇ ਆ ਰਿਹਾ, ਜੋ ਸਿਸਟਮ ਚੱਲੇ ਆ ਰਿਹਾ, ਉਹੀ ਸਿਸਟਮ ਹੁਣ ਚੱਲੇ ਆ ਰਿਹਾ। ਇੱਕ ਟਾਈਮ ਅਜਿਹਾ ਵੀ ਆਇਆ ਪੰਜਾਬ ਦੇ ਉੱਪਰ ਜਦੋਂ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਸਾਡਾ ਸੀਐਮ ਮਾਨ ਹੋਊਗਾ, ਪਰ ਉਸੇ ਸੀਐਮ ਦੇ ਜਿਹੜੀਆਂ ਹੁਣ ਕਲਿੱਪਾਂ ਨੇ ਉਹ ਵਾਇਰਲ ਹੋ ਰਹੀਆਂ ਨੇ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਸਿਕਿਉਰਿਟੀ ਕਿਉਂ ਲੈਣੀ ਹੈ ਜੇਕਰ ਤੁਹਾਨੂੰ ਇੰਨਾ ਹੀ ਡਰ ਆ। ਪਰ ਅੱਜ ਮਾਨ ਸਾਹਿਬ ਆਪ ਸਿਕਿਉਰਿਟੀ ਲਈ ਫਿਰਦੇ, ਉਸ ਦੇ ਬਾਰੇ ਕੀ ਵਿਚਾਰ ਆ? ਨਹੀਂ, ਇਕੱਲੇ ਮਾਨ ਸਾਹਿਬ ਨਹੀਂ ਲਈ ਬੈਠੇ ਹੈਗੇ। ਮਾਨ ਸਾਹਿਬ ਦੇ ਨਾਲ ਮਾਨ ਸਾਹਿਬ ਦੇ ਸਾਰਾ ਪਰਿਵਾਰ, ਉਹਨਾਂ ਦੀ ਸਿਸਟਰ, ਉਹਨਾਂ ਦੀ ਵਾਈਫ, ਉਹਨਾਂ ਦੀ ਮਾਤਾ ਜੀ ਜਾਂ ਉਹਨਾਂ ਦੇ ਹੋਰ ਜਿਹੜੇ ਨੇੜਲੇ ਯਾਰ ਦੋਸਤ ਆ, ਸਾਰੇ ਸਿਕਿਉਰਿਟੀਆਂ ਲਈ ਬੈਠੇ ਆ। ਕਿ ਅੱਜ ਤੱਕ ਬਾਦਲ ਜਿਹੜਾ ਕਿ ਇਸ ਕੰਮ ਵਾਸਤੇ ਜਿਨ੍ਹਾਂ ਨੇ ਪੂਰਾ ਰਾਜ ਨੂੰ ਲੁੱਟਿਆ, ਜਾਂ ਉਹਨਾਂ ਕੋਲ ਵੀ ਸਿਕਿਉਰਿਟੀ ਦਾ ਐਡਾ ਵੱਡਾ ਕਾਫਲਾ ਨਹੀਂ ਸੀ ਜਿੰਨਾ ਅੱਜ ਕਾਫਲਾ ਮਾਨ ਸਾਹਿਬ ਨਾਲ ਚੱਲਦਾ ਹੈਗਾ। ਅੰਮ੍ਰਿਤਪਾਲ ਸਿੰਘ ਨੌਜਵਾਨ ਨੇ, ਉਸ ਦੇ ਨਾਲ ਕਾਫੀ ਨੌਜਵਾਨੀ ਚੱਲੀ ਆ। ਉਹ ਅੰਮ੍ਰਿਤਪਾਲ ਸਿੰਘ ਦਾ ਜਿੱਥੇ ਪ੍ਰਚਾਰ ਹੁੰਦਾ, ਸਮਾਗਮ ਹੁੰਦਾ, ਉੱਥੇ ਨੌਜਵਾਨ ਪਹੁੰਚਦੇ ਨੇ। ਪੰਜਾਬ ਦੀ ਗੱਲ ਕਰਦਾ ਗਾ ਅੰਮ੍ਰਿਤਪਾਲ। ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੀ ਆ, ਅੰਮ੍ਰਿਤਪਾਲ ਵੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ। ਦੇਸ਼ ਨੂੰ, ਪੰਜਾਬ ਨੂੰ ਆਜ਼ਾਦ ਕਰਨ ਦੀ ਗੱਲ ਕਰਦਾ ਅੰਮ੍ਰਿਤਪਾਲ। ਤੁਸੀਂ ਸਹਿਮਤ ਹੋ ਉਸ ਨਾਲ? ਨਹੀਂ, ਮੈਂ ਇਸ ਤਰ੍ਹਾਂ ਅੰਮ੍ਰਿਤਪਾਲ ਦੇ ਮੈਂ ਵਿਅਕਤੀਆਂ ਦੇ ਕਮੈਂਟ ਨਹੀਂ ਕਰਦਾ, ਮੈਂ ਸਿਆਸਤ ਦੇ ਕਮੈਂਟ ਕਰਦਾ ਹੈਗਾ। ਵੱਡੀਆਂ ਪ੍ਰੋਵੋਕੇਸ਼ਨਾਂ ਹੋਈਆਂ ਸਿੱਖਾਂ ਵੱਲੋਂ ਵੀ, ਹਿੰਦੂਆਂ ਵੱਲੋਂ ਵੀ, ਸਰਕਾਰਾਂ ਵੱਲੋਂ ਵੀ। ਦਿੱਲੀ ਦੰਗਿਆਂ ਤੋਂ ਬਾਅਦ ਹੋਰ ਕੀ ਪ੍ਰੋਵੋਕੇਸ਼ਨ ਹੋਣੀ ਹੈ? ਪੰਜਾਬ 'ਚ ਇੱਕ ਵੀ ਹਿੰਦੂ ਸਿੱਖ ਦੰਗਾ ਨਹੀਂ ਹੋਇਆ, ਕਿਸੇ ਪਿੰਡ 'ਚ ਹਿੰਦੂਆਂ ਨੂੰ ਝਰੀਟ ਤੱਕ ਨਹੀਂ ਆਈ। ਐਵੇਂ ਬੱਸਾਂ 'ਚੋਂ ਕੱਢ ਕੇ ਹਿੰਦੂ ਮਾਰੇ ਹੈਗੇ ਤਾਂ ਵੀ ਪੰਜਾਬ 'ਚ ਕੋਈ ਝਗੜਾ ਨਹੀਂ ਦੋਹਾਂ ਵਿਚਕਾਰ ਹੋਇਆ। ਕੋਈ ਇੱਕਾ ਦੁੱਕਾ ਕਤਲ ਕਰਦੇ ਨੇ ਤਾਂ ਪੰਜਾਬ 'ਚ ਹਮੇਸ਼ਾ ਹੁੰਦੇ ਆਏ ਨੇ। ਕੁਛ ਪਿਛਲੇ 6 ਮਹੀਨੇ ਤੋਂ 3-4 ਮਹੀਨੇ ਤੋਂ ਨਵੇਂ ਨਰੇਟਿਵ ਸ਼ੁਰੂ ਹੋਏ ਹੈਗੇ, ਜਿਹੜੇ ਕਿ ਪੰਜਾਬ ਦੀ ਸਿਆਸੀ ਫਿਜ਼ਾ ਵਾਸਤੇ ਬੜੇ ਖਤਰਨਾਕ ਹੈਗੇ ਆ। ਇੱਕ ਨਰੇਟਿਵ ਹੈਗਾ ਆ ਕਿ ਵੀ ਖਾਲਿਸਤਾਨ ਦਾ ਨਰੇਟਿਵ ਹੈ ਕਿ ਅਸੀਂ ਖਾਲਿਸਤਾਨ ਬਣਾਉਣਾ ਹੈਗਾ, ਜਦ ਕਿ ਇਹ ਐਕਸਟੈਂਸ਼ਨ ਹੈਗੀ ਹੈ, ਜਿਹੜੀ 2 ਨੇਸ਼ਨ ਥਿਊਰੀ ਹੈਗੀ ਹੈ, ਉਹਦੀ ਐਕਸਟੈਂਸ਼ਨ ਹੈ, ਉਹਦਾ ਹੀ ਵਧਾਰਾ ਹੈਗਾ, ਉਹਦਾ ਹੀ ਪਸਾਰਾ ਹੈਗਾ ਹੈ। ਉਹ ਜੋ ਹਿੰਦੁਸਤਾਨ ਹੁਣ ਜਿੱਧਰ ਨੂੰ ਜਾ ਰਿਹਾ ਹੈਗਾ, ਹਿੰਦੂ ਰਾਸ਼ਟਰ ਬਣਨ ਵੱਲ ਨੂੰ, ਉਹ ਤੋਂ ਵੱਖਰਾ ਕੋਈ ਨਰੇਟਿਵ ਨਹੀਂ ਹੈਗਾ ਹੈ। ਉਹੀ ਨਰੇਟਿਵ ਹੈਗਾ ਜਿਸ 'ਚੋਂ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਹੋਣਾ ਹੈਗਾ। ਬਿਲਕੁਲ ਇਹਦੀ ਹਮਾਇਤ ਨਹੀਂ ਕਰ ਸਕਦਾ ਹੈਗਾ। ਮੈਂ ਚਾਹੁੰਦਾ ਕਿ ਪੰਜਾਬੀ ਲੋਕ ਪੰਜਾਬ ਦੇ ਭਲੇ ਵਾਸਤੇ ਜੋ ਕਦਮ ਹੈ, ਚਾਹੇ ਤਾਂ ਪੰਜਾਬ ਦੇ ਅਧਿਕਾਰ ਹੈ, ਪਾਣੀਆਂ ਦੇ ਅਧਿਕਾਰ ਹੈ, ਫਿਰ ਕਿਤੇ ਉਹ ਕਹਾਵਤਾਂ ਨਾ ਸੱਚੀਆਂ ਹੋ ਜਾਣ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਫੌਜਾਂ ਦੋਵੇਂ ਪਾਤਸ਼ਾਹੀ ਭਾਰੀਆਂ ਨੇ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਮੀਡੀਆ ਦਾ ਰੋਲ ਕੀ ਦੇਖਦੇ ਹੋ? ਪੰਜਾਬ ਦਾ ਮੀਡੀਆ ਜਾਂ ਨੈਸ਼ਨਲ ਮੀਡੀਆ? ਪੰਜਾਬ ਦਾ ਮੀਡੀਆ ਮੈਨੂੰ ਨਹੀਂ ਪਤਾ ਕਿ ਤੁਸੀਂ ਕਿੰਨਾ ਸਹਿਮਤ ਹੋਵੋਗੇ, ਪਰ ਫੈਕਟ ਇਹ ਹੈ ਕਿ ਜਿੱਥੇ ਇੱਕ ਪਾਸੇ ਗੋਦੀ ਮੀਡੀਆ ਹੈਗਾ, ਦੂਜੇ ਪਾਸੇ ਪੰਜਾਬ ਦਾ ਕੇਜੂ ਮੀਡੀਆ ਹੈਗਾ। ਪੰਜਾਬ ਦਾ ਵੱਡੇ ਚੈਨਲ, ਪੰਜਾਬ ਦੇ ਵੱਡੇ ਅਖਬਾਰ, ਪੰਜਾਬ ਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਬੜੇ ਆਪਣੇ ਨੂੰ ਬੜੇ ਪ੍ਰਤਿਸ਼ਠਿਤ ਅਖਬਾਰ ਕਹਾਉਣ ਵਾਲੇ ਅਖਬਾਰ ਅਤੇ ਔਰ ਜਿਹੜਾ ਵੈਬ ਚੈਨਲਸ ਹੈਗੇ ਆ, ਮੈਜੋਰਟੀ ਇਹਨਾਂ 'ਚੋਂ ਸਭ ਵਿਕ ਚੁੱਕੇ ਆ, ਬਕਾਊ ਹੈਗੇ, ਬੁਰਕੀਆਂ ਪੈ ਚੁੱਕੀਆਂ। ਮੈਨੂੰ ਵੀ ਪਤਾ ਕਿੰਨੀਆਂ ਬੁਰਕੀਆਂ ਪਈਆਂ, ਕਿੰਨੀ ਔਕਾਤ ਸੀ, ਸਭ ਦੇ ਮੂੰਹ ਬੰਦ ਕੀਤੇ ਹੋਏ ਹੈਗੇ ਆ। ਚੈਨਲ ਤਾਂ ਇਹ ਕਹਿੰਦੇ ਨੇ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਨਿਊਜ਼ਾਂ ਦਿਖਾਉਣੇ ਆ ਤੇ ਨਿਰਪੱਖ ਹੋ ਕੇ ਚੱਲਦੇ ਆ। ਇਹ ਵੀ ਨਹੀਂ, ਬਿਲਕੁਲ ਗਲਤ ਹੈ, ਬਿਲਕੁਲ ਗਲਤ ਹੈ। ਪੂਰਾ ਬਾਇਸ ਹੁੰਦਾ। ਮੈਂ ਤੁਹਾਨੂੰ ਚੈਨਲ ਦੇ ਨਾਂ ਲੈਣ ਦਾ ਚੰਗਾ ਹੀ ਲੱਗਦਾ ਹੈਗਾ। ਬਿਲਕੁਲ ਇਹ ਬਾਇਸ ਤੇ ਬਿਲਕੁਲ ਮਤਲਬ ਇੱਕ ਪਾਸੜ ਖਬਰਾਂ ਹੁੰਦੀਆਂ ਹੈਗੀਆਂ, ਔਰ ਜਿਹੜੇ ਸਰਕਾਰ ਨੂੰ ਸਵਾਲ ਪੁੱਛਣੇ ਬੰਦ ਕਰ ਦਿੱਤੇ ਆ ਵਿੱਚੇ ਸੋਸ਼ਲ ਮੀਡੀਆ ਨੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਪ੍ਰੋਗਰਾਮ ਮੁਲਾਕਾਤਾਂ ਦੇ ਤਹਿਤ ਇੱਕ ਵਿਸ਼ੇਸ਼ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਸਾਡੇ ਨਾਲ ਮੌਜੂਦ ਰਹਿਣਗੇ ਡਾਕਟਰ ਧਰਮਵੀਰ ਗਾਂਧੀ ਜੀ। ਤਾਂ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰਾਂਗੇ ਪੰਜਾਬ ਦੇ तमाम ਮੁੱਦਿਆਂ ਦੇ ਉੱਪਰ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰੇ ਇੰਡੋਸ ਟੀਵੀ ਦੀ ਟੀਮ ਨੂੰ, ਜਿਨ੍ਹਾਂ ਨੇ ਮੈਨੂੰ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਰੂਬਰੂ ਕਰਾਇਆ ਔਰ ਪੰਜਾਬ ਦੇ ਬਾਰੇ ਗੱਲਬਾਤ ਕਰਨ ਦਾ ਮੌਕਾ ਦਿੱਤਾ ਜੀ। ਡਾਕਟਰ ਸਾਹਿਬ, ਪਹਿਲਾ ਸਵਾਲ ਹੀ ਇਹ ਆ, ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ?
ਦੇਖੋ, ਪੰਜਾਬ ਇੱਕ ਬਹੁਤ ਗਹਿਰ ਗੰਭੀਰ ਸੰਕਟ ਦੇ ਵਿੱਚ ਫਸਿਆ ਹੋਇਆ ਹੈਗਾ ਹੈ। ਪੰਜਾਬ 'ਚ ਹਰ ਖੇਤਰ, ਚਾਹੇ ਉਹ ਖੇਤੀਬਾੜੀ ਹੈ, ਚਾਹੇ ਉਹ ਨੌਜਵਾਨ ਨੇ, ਚਾਹੇ ਉਹ ਸਮਾਜਿਕ ਤਾਣਾ ਬਾਣਾ ਹੈਗਾ ਹੈ, ਚਾਹੇ ਉਹ ਲਾ ਐਂਡ ਆਰਡਰ ਹੈਗਾ ਹੈ, ਅਤੇ ਚਾਹੇ ਉਹ ਵਪਾਰ ਹੈਗਾ ਹੈ, ਚਾਹੇ ਇੰਡਸਟਰੀ ਹੈਗੀ ਹੈ, ਚਾਹੇ ਵਾਤਾਵਰਨ ਹੈ, ਚਾਹੇ ਸੱਭਿਆਚਾਰ ਹੈ, ਹਰ ਪਾਸੇ ਪੰਜਾਬ ਸੰਕਟ ਦਾ ਸ਼ਿਕਾਰ ਹੈਗਾ ਹੈ। ਇੱਕ ਤਰ੍ਹਾਂ ਨਾਲ ਪੰਜਾਬ ਦੀ ਹੋਂਦ ਦੇ ਵਾਸਤੇ ਸਵਾਲ ਖੜ੍ਹਾ ਹੋ ਗਿਆ ਦੋ ਤਿੰਨ ਗੱਲਾਂ ਨਾਲ ਜੁੜ ਕੇ। ਇੱਕ ਤਾਂ ਜਿਸ ਰਫਤਾਰ ਨਾਲ ਪੰਜਾਬ ਦੇ ਨੌਜਵਾਨ ਪ੍ਰਵਾਸ ਕਰੀ ਜਾ ਰਹੇ ਹੈ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ, ਇਟਲੀ, ਜਾਂ ਜਿੱਥੇ ਵੀ ਠਾਰ ਮਿਲਦੀ ਹੈ ਉੱਥੇ ਨੂੰ ਭੱਜੇ ਜਾ ਰਹੇ ਆ, ਵਾਹੋ ਹੀ ਭੱਜੇ ਜਾ ਰਹੇ ਹੈਗੇ ਆ। ਔਰ ਦੂਜਾ, ਜਿਸ ਕਦਰ ਪੰਜਾਬ ਦੇ ਪਾਣੀ ਦਾ ਮਤਲਬ ਦੋਹਨ ਹੋ ਰਿਹਾ, ਜ਼ਮੀਨ ਦੋਜ਼ ਪਾਣੀ ਦਾ ਖਤਮ ਕੀਤਾ ਜਾ ਰਿਹਾ ਜਾਂ ਖਤਮ ਹੋ ਰਿਹਾ ਹੈਗਾ ਹੈ। ਔਰ ਜਿਸ ਤੋਂ ਜਿਹੜੀਆਂ ਸੈਂਟਰਲ ਅੰਡਰਗਰਾਊਂਡ ਵਾਟਰ ਕਮਿਸ਼ਨ ਦੀਆਂ ਜੋ ਤਾਜ਼ਾ ਰਿਪੋਰਟਾਂ ਨੇ, ਉਹਨਾਂ ਮੁਤਾਬਕ ਜੇ ਇਸੇ ਰਫਤਾਰ ਨਾਲ ਇਹ ਪਾਣੀ ਜ਼ਮੀਨ ਦੇ ਵਿੱਚੋਂ ਖਿੱਚਿਆ ਜਾਂਦਾ ਰਿਹਾ ਜਾਂ ਜ਼ਮੀਨ ਦਾ ਪਾਣੀ ਦਾ ਦੋਹਨ ਹੁੰਦਾ ਰਿਹਾ, ਤਾਂ ਪੰਜਾਬ ਆਉਣ ਵਾਲੇ 18-20 ਸਾਲ ਤੱਕ ਬੰਜਰ ਬਣ ਜਾਊਗਾ। ਪੰਜਾਬ ਦੇ ਜ਼ਮੀਨ ਦੇ ਹੇਠਲਾ ਪਾਣੀ ਸਾਰਾ ਖਤਮ ਹੋ ਜਾਊਗਾ ਔਰ ਸਿੰਚਾਈ ਤੱਕ ਹੀ ਪੀਣ ਵਾਲੇ ਪਾਣੀ ਦੀ ਪੰਜਾਬ 'ਚ ਕਿੱਲਤ ਪੈਦਾ ਹੋ ਜਾਊਗੀ, ਜਿਸ ਤਰ੍ਹਾਂ ਦੁਨੀਆ ਦੇ ਬਹੁਤ ਸਾਰੇ ਖੇਤਰਾਂ ਵਿੱਚ ਪਹਿਲਾਂ ਹੋ ਚੁੱਕੀ ਹੈਗੀ ਹੈ। ਔਰ ਜਿਹੜਾ ਲੋਕ ਇਹ ਸਮਝਦੇ ਨੇ ਕਿ ਪਾਣੀ ਅਸੀਮਤ ਹੈਗਾ ਹੈ, ਇਹ ਕਦੇ ਮੁੱਕਣਾ ਨਹੀਂ ਹੈਗਾ, ਉਹਨਾਂ ਨੂੰ ਮਤਲਬ ਇਸ ਗੱਲ ਦਾ ਪਤਾ ਨਹੀਂ ਹੈਗਾ ਕਿ ਕੋਈ ਚੀਜ਼ ਦੁਨੀਆ ਅਸੀਮਤ ਨਹੀਂ ਹੈ। ਕੁਦਰਤ ਵਿੱਚ ਉਹਦੀ ਇੱਕ ਸੀਮਾ ਹੈਗੀ ਹੈ, ਅਤੇ ਉਹ ਪੰਜਾਬ ਜੇ ਪਾਣੀ ਦੀ ਸੀਮਾ ਟੁੱਟੂਗੀ, ਇੱਕ ਤਾਂ ਪ੍ਰਵਾਸ ਅਤੇ ਇੱਕ ਪਾਣੀ ਦਾ ਸੰਕਟ ਜਾਂ ਪਾਣੀ ਦੀ ਜੋ ਖਾਤਮੇ ਵੱਲ ਪੰਜਾਬ ਵੱਧ ਰਿਹਾ ਹੈਗਾ, ਇਹ ਦੋਹਾਂ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਪੰਜਾਬੀ ਹੋਣ ਦਾ, ਪੰਜਾਬ ਦੀ ਜਿਹੜੀ ਇੱਕ ਐਂਟੀਟੀ ਹੈਗੀ ਹੈ, ਮਤਲਬ ਇਸ ਧਰਤੀ ਦੇ ਪੰਜਾਬ ਨਾਂ ਦੀ ਕੋਈ ਧਰਤੀ ਹੈਗੀ ਹੈ, ਉਸ ਦੇ ਵੀ ਇਸ ਤੇ ਧਰਤੀ ਦੇ ਕਾਇਮ ਰਹਿਣ ਜਾਂ ਨਾ ਕਾਇਮ ਰਹਿਣ ਦਾ ਸਵਾਲ ਖੜਾ ਹੋਇਆ ਹੈਗਾ। ਕਿਉਂਕਿ ਇਹ ਤਾਂ ਹੋ ਜਾਊਗਾ, ਮੈਨੂੰ ਲੱਗਦਾ ਕਿ ਵੀ ਆਉਣ ਵਾਲੇ 20 ਸਾਲਾਂ 'ਚ ਇੱਕ ਮਿੰਨੀ ਪੰਜਾਬ ਆਸਟ੍ਰੇਲੀਆ ਬਣ ਜੂ, ਕਿ ਮਿੰਨੀ ਪੰਜਾਬ ਕੈਨੇਡਾ ਬਣ ਜੂ, ਕਿ ਮਿੰਨੀ ਪੰਜਾਬ ਇੰਗਲੈਂਡ ਬਣ ਜੂ, ਕਿ ਮਿੰਨੀ ਪੰਜਾਬ ਅਮਰੀਕਾ ਬਣ ਜੂ, ਇਟਲੀ ਬਣ ਜੂ, ਨਿਊਜ਼ੀਲੈਂਡ ਬਣ ਜੂ। ਪਰ ਉਹ ਪੰਜਾਬ ਜਿੱਥੇ ਅਸੀਂ ਜੰਮੇ ਪਲੇ, ਜਿਹਦੀ ਮਿੱਟੀ 'ਚ ਅਸੀਂ ਖੇਡੇ ਹੈਗੇ ਹਾਂ, ਜਿਹਦਾ ਹਵਾ ਪੌਣ ਪਾਣੀ ਅਸੀਂ ਮਾਣਿਆ ਹੈਗਾ, ਜਿੱਥੇ ਅਸੀਂ ਆਪਣੇ ਬਚਪਨ ਜਵਾਨੀਆਂ ਕੱਟੀਆਂ ਹੈਗੀਆਂ, ਉਹ ਪੰਜਾਬ ਦਾ ਜਿਹੜਾ ਹੋਂਦ ਹੈਗੀ ਹੈ, ਭਵਿੱਖ ਹੈਗਾ, ਉਹ ਸੱਚਮੁੱਚ ਹੀ ਬਹੁਤ ਗੰਭੀਰ ਖਤਰੇ ਵਿੱਚ ਹੈਗਾ। ਔਰ ਜੇਕਰ ਸਮਾਂ ਰਹਿੰਦੇ ਇਸ 'ਤੇ ਮਤਲਬ ਆਪਾਂ ਇਸ ਨੂੰ ਜਿਹੜੇ ਕਰੈਕਟਿਵ ਸਟੈਪਸ ਯਾਨੀ ਕਿ ਠੀਕ ਕਰਨ ਵਾਲੇ ਕਦਮ ਨਾ ਚੁੱਕੇ ਔਰ ਪੰਜਾਬੀ ਗੰਭੀਰ ਨਾ ਹੋਏ, ਪੰਜਾਬੀ ਕੌਮ ਦੇ ਸਾਰੇ ਘਟਕ, ਹਿੰਦੂ, ਸਿੱਖ, ਦਲਿਤ ਜਾਂ ਜੋ ਵੀ ਪੰਜਾਬ 'ਚ ਰਹਿੰਦਾ ਹੈਗਾ, ਉਹ ਬੰਦਾ ਗੰਭੀਰ ਨਾ ਹੋਇਆ, ਤਾਂ ਪੰਜਾਬ ਵਾਸਤੇ ਸੱਚਮੁੱਚ ਹੀ ਇਸ ਧਰਤੀ ਉੱਤੇ ਟਿਕੇ ਰਹਿਣਾ ਇੱਕ ਬਹੁਤ ਗੁਰੂਆਂ ਪੀਰਾਂ ਦੀ ਇਹ ਧਰਤੀ, ਇੱਕ ਦੁਨੀਆ ਦੀ ਮਹਾਨ ਸੱਭਿਅਤਾਵਾਂ ਵਿੱਚੋਂ ਇੱਕ ਸੱਭਿਅਤਾ, ਸਾਡੇ ਪਾਣੀਆਂ ਹਰਿਆਲੀ ਨਾਲ ਸਰਸ਼ਾਰ ਇਹ ਧਰਤੀ, ਉਹਦੇ ਹੋਣ ਦਾ ਸਵਾਲ ਹੈਗਾ, ਜਿਹੜਾ ਮੈਂ ਅੱਜ ਅੰਡਰਲਾਈਨ ਕਰਨਾ ਚਾਹੁੰਦਾ ਤੁਹਾਡੇ ਦਰਸ਼ਕਾਂ ਵਾਸਤੇ ਵੀ ਅਤੇ ਸਮੂਹ ਪੰਜਾਬੀਆਂ ਵਾਸਤੇ। ਡਾਕਟਰ ਸਾਹਿਬ, ਤੁਸੀਂ ਕਿਹਾ ਕਿ ਪੰਜਾਬ ਦੀ ਹੋਂਦ ਦਾ ਸਵਾਲ ਆ, ਪੰਜਾਬ ਦੇ ਸਾਂਭਣ ਵਾਲੇ, ਪੰਜਾਬ ਨੂੰ ਜੰਮੇ ਜਾਏ, ਜਿਵੇਂ ਤੁਸੀਂ ਗੱਲ ਕਰੀਏ ਕਿ ਪ੍ਰਵਾਸ ਕਰ ਰਹੇ ਨੇ, ਬੇਰੁਜ਼ਗਾਰੀ ਇਹਦਾ ਇੱਕ ਸਭ ਤੋਂ ਵੱਡਾ ਕਾਰਨ ਆ। ਬਦਲਾਅ ਦੀ ਨੀਤੀ ਲੈ ਕੇ ਆਈ ਸਰਕਾਰ, ਇਸ ਨੂੰ ਕਿਵੇਂ ਦੇਖਦੇ ਹੋ? ਨਹੀਂ, ਬਦਲਾਅ ਬਦਲੂ ਕੋਈ ਨਹੀਂ ਹੈਗਾ ਜੀ, ਇਹ ਤਾਂ ਉਹੀ ਪੁਰਾਣੀ ਜੋ ਚੱਲਿਆ ਆ ਰਿਹਾ, ਜੋ ਸਿਸਟਮ ਚੱਲਿਆ ਆ ਰਿਹਾ, ਉਹੀ ਸਿਸਟਮ ਹੁਣ ਚੱਲਿਆ ਆ ਰਿਹਾ। ਸਗੋਂ ਉਸ ਤੋਂ ਵੀ ਕਈ ਗੱਲਾਂ ਮਾੜੀਆਂ ਹੋ ਰਹੀਆਂ ਕਿ ਜਿਸ ਕਦਰ ਦਿੱਲੀ ਦੀ ਲੀਡਰਸ਼ਿਪ ਦੀ, ਪੰਜਾਬ ਦੀ ਲੀਡਰਸ਼ਿਪ, ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਗੁਲਾਮੀ ਸਵੀਕਾਰ ਕਰ ਰਹੀ ਹੈ, ਉਹਨੂੰ ਆਪਣੇ ਜਿਹੜੀ ਪੰਜਾਬ ਦੀ ਹੋਂਦ ਦੇ ਵੀ ਜਿਹੜੇ ਸਵਾਲ ਨੇ ਉਹਨਾਂ 'ਤੇ ਵੀ ਮਤਲਬ ਉਹ ਆਪਣੇ ਅਸਰਟ ਨਹੀਂ ਕਰ ਰਹੀ ਹੈਗੀ ਹੈ। ਚਾਹੇ ਉਹ ਰਾਜ ਸਭਾ 'ਚ ਪੰਜਾਬ ਦੇ ਮੈਂਬਰ ਭੇਜਣ ਦਾ ਸਵਾਲ ਹੋਵੇ, ਚਾਹੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦਾ ਮਾਮਲਾ ਹੋਵੇ, ਉਹਦੇ 'ਚ ਵੀ ਇਹ ਕਹਿਣਾ ਕਿ ਚਲੋ ਚਲੀਏ ਪ੍ਰਧਾਨ ਮੰਤਰੀ ਕੋਲ, ਇਹਨਾਂ ਤਾਂ ਸਾਰੇ ਰਿੜ ਕੇ ਪਾਏ ਹੋਏ ਸੈਂਟਰ ਦੇ, ਤਾਂ ਸੈਂਟਰ ਨੇ ਕੀ ਹੱਲ ਕਰਨਾ ਹੈਗਾ। ਜਾਂ ਮਤਲਬ ਪੰਜਾਬ ਚੰਡੀਗੜ੍ਹ ਦਾ ਮਾਮਲਾ ਹੋਵੇ, ਚਾਹੇ ਮਤਲਬ ਉਹ ਪਣ ਬਿਜਲੀ ਪ੍ਰੋਜੈਕਟਾਂ ਦਾ ਮਾਮਲਾ ਹੋਵੇ, ਚਾਹੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਉਹ ਸਾਡੀ ਜਿਹੜੀ ਪੱਕੀ ਸਾਡੀ ਮੈਂਬਰਸ਼ਿਪ ਉਹ ਖਤਮ ਕਰਨ ਦਾ ਮਾਮਲਾ ਹੋਵੇ, ਚਾਹੇ ਜਿਹੜਾ ਡੈਮ ਮੈਨੇਜਮੈਂਟ ਐਕਟ ਹੈਗਾ ਹੈ ਉਹਦਾ ਮਤਲਬ ਕੰਟਰੋਲ ਹੈਗਾ, ਉਹਦਾ ਮਾਮਲਾ ਹੋਵੇ, ਸਾਰਿਆਂ ਮਾਮਲਿਆਂ 'ਚ ਮਤਲਬ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਜਾ ਰਹੀ ਹੈਗੀ, ਸਗੋਂ ਇੱਕ ਡੰਗ ਟਪਾਊ ਅਪਰੋਚ ਜਿਹੜੀ ਪਹੁੰਚ ਹੈਗੀ ਹੈ ਉਹ ਅਪਣਾਈ ਜਾ ਰਹੀ ਹੈਗੀ ਹੈ। ਸੋ ਬਦਲਾਅ ਬਦਲੂ ਕੋਈ ਨਹੀਂ ਹੈਗਾ, ਪਹਿਲੇ ਨਾਲ ਵੀ ਮਾੜੀ ਹਾਲਤ ਹੈਗੀ ਹੈ। ਪੰਜਾਬ ਦੇ ਸਾਧਨ ਸਰੋਤ ਵੀ, ਪੰਜਾਬ ਦਾ ਮਨੁੱਖੀ ਸਾਧਨ ਵੀ, ਪੰਜਾਬ ਦੇ ਆਰਥਿਕ ਸਾਧਨ ਵੀ, ਅਤੇ ਉਹ ਸਾਰੇ ਲੁਟਾਏ ਜਾ ਰਹੇ ਹੈ ਇੱਕ ਬੰਦੇ ਦੀ, ਯਾਨੀ ਕਿ ਕੇਜਰੀਵਾਲ ਦੀਆਂ ਜੋ ਸਿਆਸੀ ਮਹੱਤਵਕਾਂਖਸ਼ਾਂ ਹੈਗੀਆਂ ਪ੍ਰਧਾਨ ਮੰਤਰੀ ਬਣਨ ਦੀਆਂ, ਉਹਨਾਂ ਨੂੰ ਪੱਠੇ ਪਾਉਣ ਵਾਸਤੇ, ਉਹਨੂੰ ਪੂਰੀਆਂ ਕਰਨ ਵਾਸਤੇ ਸਮੁੱਚਾ ਪੰਜਾਬ ਦਾਅ 'ਤੇ ਲਾਇਆ ਜਾ ਰਿਹਾ। ਪੰਜਾਬ ਦੇ ਪਹਿਲਾਂ ਹੀ ਜਿਹੜਾ ਕੈਸ਼ ਟ੍ਰੈਪਡ ਸਟੇਟ ਹੈਗੀ ਹੈ, ਜਿਹੜੀ ਅਸੀਂ ਪਹਿਲਾਂ ਹੀ ਆਰਥਿਕ ਸੰਕਟ ਦਾ ਸ਼ਿਕਾਰ ਹੈ, 4 ਲੱਖ ਕਰੋੜ ਦੇ ਕਰੀਬ ਕਬਜ਼ਾ ਹੈਗਾ, ਅਤੇ ਹਜ਼ਾਰਾਂ ਨਹੀਂ ਸੈਂਕੜੇ ਮਤਲਬ ਕਰੋੜ ਦੇ ਇਸ਼ਤਿਹਾਰ ਆ ਪਿਛਲੇ 7 ਮਹੀਨਿਆਂ 'ਚ ਪੰਜਾਬ 'ਚ ਨਹੀਂ, ਪੰਜਾਬ ਤੋਂ ਬਾਹਰ ਤੁਰ ਦੱਖਣ ਤੱਕ ਜਾਂ ਤੁਰ ਪੂਰਬ ਤੱਕ ਉਹ ਦੇ ਕੇ ਪੰਜਾਬ ਦਾ
ਜਿਹੜਾ ਸਾਧਨ ਹੈ ਉਹ ਲੁਟਾਏ ਜਾ ਰਹੇ, ਖਜ਼ਾਨੇ ਲੁਟਾਏ ਜਾ ਰਹੇ ਹੈ, ਹੈਲੀਕਾਪਟਰ ਦਾ ਝੂਟੇ ਦਵਾਏ ਜਾ ਰਹੇ ਆ ਦਿੱਲੀ ਵਾਲਿਆਂ ਨੂੰ। ਇਹ ਜਿਹੜਾ ਮੈਨੂੰ ਸਖਤ ਇਤਰਾਜ਼ ਹੈ ਕਿ ਪੰਜਾਬ ਨੂੰ ਜਿਹੜੇ ਪੰਜਾਬ ਦੀ ਜਿਹੜੀ ਪੰਜਾਬੀਅਤ ਜੀ ਜੋ ਮਤਲਬ ਜਿਹਨਾਂ ਰਾਖੀ ਕਰਨੀ ਸੀ ਪੰਜਾਬ ਦੇ ਹਿੱਤਾਂ ਦੀ, ਉਹ ਲੋਕ ਅੱਜ ਪੰਜਾਬ ਦੇ ਹਿੱਤਾਂ ਨੂੰ ਬੇਦਾਵਾ ਲਿਖੀ ਜਾ ਰਹੇ ਆ। ਡਾਕਟਰ ਸਾਹਿਬ, ਤੁਸੀਂ ਕਹਿ ਰਹੇ ਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਬੇਦਾਵਾ ਲਿਖ ਰਹੇ ਨੇ। ਇੱਕ ਟਾਈਮ ਅਜਿਹਾ ਵੀ ਆਇਆ ਪੰਜਾਬ ਦੇ ਉੱਪਰ ਜਦੋਂ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਸਾਡਾ ਸੀਐਮ ਮਾਨ ਹੋਊਗਾ, ਪਰ ਉਸੇ ਸੀਐਮ ਦੇ ਜਿਹੜੇ ਹੁਣ ਕਲਿੱਪਾਂ ਨੇ ਉਹ ਵਾਇਰਲ ਹੋ ਰਹੀਆਂ ਨੇ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਸਿਕਿਉਰਿਟੀ ਕਿਉਂ ਲੈਣੀ ਹੈ, ਜੇਕਰ ਤੁਹਾਨੂੰ ਇੰਨਾ ਹੀ ਡਰ ਆ ਤਾਂ ਕੋਈ ਮੁਰਗੀ ਖਾਨਾ ਖੋਲ੍ਹ ਲਓ, ਜਾਂ ਕੋਈ ਅਜਿਹੀਆਂ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ। ਪਰ ਅੱਜ ਮਾਨ ਸਾਹਿਬ ਆਪ ਸਿਕਿਉਰਿਟੀ ਲਈ ਫਿਰਦੇ, ਉਸ ਦੇ ਬਾਰੇ ਕੀ ਵਿਚਾਰ ਆ? ਨਹੀਂ, ਇਕੱਲੇ ਮਾਨ ਸਾਹਿਬ ਨਹੀਂ ਲਈ ਬੈਠੇ ਹੈਗੇ ਆ। ਮਾਨ ਸਾਹਿਬ ਦੇ ਨਾਲ ਮਾਨ ਸਾਹਿਬ ਦੇ ਸਾਰਾ ਪਰਿਵਾਰ, ਉਹਨਾਂ ਦੀ ਸਿਸਟਰ, ਉਹਨਾਂ ਦੀ ਵਾਈਫ, ਉਹਨਾਂ ਦੀ ਮਾਤਾ ਜੀ, ਜਾਂ ਉਹਨਾਂ ਦੇ ਹੋਰ ਜਿਹੜੇ ਨੇੜਲੇ ਯਾਰ ਦੋਸਤ ਆ, ਸਾਰੇ ਸਿਕਿਉਰਿਟੀਆਂ ਲਈ ਬੈਠੇ ਆ। ਔਰ ਸਿਕਿਉਰਿਟੀਆਂ ਵੀ ਕਾਫਲੇ ਐਡੇ ਵੱਡੇ ਆ ਮਾਨ ਸਾਹਿਬ ਦੇ ਕਿ ਅੱਜ ਤੱਕ ਬਾਦਲ ਜਿਹੜਾ ਕਿ ਇਸ ਕੰਮ ਵਾਸਤੇ ਜਿਨ੍ਹਾਂ ਨੇ ਪੂਰਾ ਰਾਜ ਨੂੰ ਲੁੱਟਿਆ ਜਾਂ ਮਤਲਬ ਇਹਨੂੰ ਮਤਲਬ ਪੰਜਾਬ 'ਤੇ ਜਿਹੜਾ ਰਾਜ ਕੀਤਾ ਲੰਮਾ ਸਮਾਂ, ਔਰ ਜਿਹੜੀ ਆਪਣੀ ਦਬਦਬਾ ਕਾਇਮ ਕੀਤਾ ਹੈਗਾ, ਉਹਨਾਂ ਕੋਲ ਵੀ ਸਿਕਿਉਰਿਟੀ ਦਾ ਐਡਾ ਵੱਡਾ ਕਾਫਲਾ ਨਹੀਂ ਸੀ ਜਿੰਨਾ ਅੱਜ ਕਾਫਲਾ ਮਾਨ ਸਾਹਿਬ ਨਾਲ ਚੱਲਦਾ ਹੈਗਾ। ਔਰ ਜਿਹੜੀਆਂ ਵੱਡੀਆਂ ਗੱਡੀਆਂ ਜਿਹੜੀ ਕਿ ਸੀਐਮ ਨੂੰ ਵਰਤਣ ਦੀ ਇਜਾਜ਼ਤ ਸੀਗੀ, ਉਹ ਕਿਵੇਂ ਭਗਵੰਤ ਮਾਨ ਹੋਣ ਦਾ ਪਰਿਵਾਰ ਉਹ ਗੱਡੀਆਂ ਵਰਤ ਰਿਹਾ ਹੈਗਾ ਹੈ, ਲੈਂਡ ਕਰੂਜ਼ਰ ਵਰਗੀਆਂ, ਜੇ ਉਹ ਵੀ ਮਤਲਬ ਬੜੀ ਹੈਰਾਨੀ ਵਾਲੀ ਗੱਲ ਹੈਗੀ ਹੈ। ਔਰ ਇਹ ਪਾਰਟੀ ਸ਼ੁਰੂ ਤੋਂ ਮਤਲਬ ਕਹਿੰਦੀ ਕੁਛ ਹੋਰ ਹੈ, ਕਰਦੀ ਕੁਛ ਹੋਰ ਹੈ। ਇਹੀ ਕੁਛ ਕੇਜਰੀਵਾਲ ਨੇ ਕੀਤਾ, ਹਮ सिक्योरिटी नहीं लेंगे, हम छोटे मकान में रहेंगे, हम वीआईपी कल्चर ख़त्म करेंगे, सारा कुछ हुण डबल जेड सिक्योरिटियां ਲਈ बैठा केजरीवाल। पंजाब हर मिनिस्टर, हर MLA सारे सिक्योरिटियां ਲਈ बैठे है। लोगों ने पैसा पानी वांगू बहाया जा रहा हैगा ते प्रचार वास्ते प्रसार वास्ते ਜਿਹੜਾ पंजाब के साधन ਜਿਹੜੇ ਵਿੱਤੀ साधन है वो लुटाए जा रहे हैगे ते ਕੋਈ ਮਤਲਬ ਜਿਹੜੀ ਕਰਪਸ਼ਨ ਦੀ ਜ਼ੀਰੋ ਟੋਲਰੈਂਸ ਉਹ ਦਿਖ ਰਹੀ ਹੈ ਕਿ ਕਿਵੇਂ ਜਿਹੜੀ ਇੱਕ ਝੂਠਾ ਸਟਿੰਗ ਕਰਕੇ ਕਹਿੰਦੇ ਜੀ ਮਿਸਟਰ ਸਿੰਗਲਾ ਜਿਹੜਾ ਹੈਲਥ ਮਿਨਿਸਟਰ ਸੀਗਾ ਉਹਨੂੰ ਫੜ ਜੇਲ੍ਹ ਵੀ ਕਰ ਦਿੱਤਾ। ਹੁਣ ਬਾਹਰ ਆ ਕੇ ਨਾ ਕੋਈ ਐਕਸ਼ਨ ਹੈ, ਇਹਨਾਂ ਵਿੱਚੇ ਤੁਰੇ ਫਿਰਦੇ ਹੈਗੇ ਆ, ਉਹ ਇਹਨਾਂ ਵਿੱਚੇ ਸਾਰੇ ਕਾਰੋਬਾਰ ਕਰਦੇ ਹੈਗੇ ਆ। ਸਾਰੀ ਪੁੱਛ ਪ੍ਰਤੀਤ ਹੈ ਪਾਰਟੀ ਵਿੱਚ ਵੀ ਕੱਢਿਆ ਨਹੀਂ ਗਿਆ ਹੈਗਾ। ਇਵੇਂ ਜਿਹੜਾ ਸਰਾਰੀ ਸਾਹਿਬ ਦੀ ਜਿਹੜੀ ਹੈਗੀ ਆ ਵੀਡੀਓ ਟੇਪ ਉਹ ਘੁੰਮਦੀ ਪਈ ਹੈ, ਬਹੁਤ ਸਾਰੇ MLA ਨੇ ਟੇਪਾਂ ਘੁੰਮਦੀਆਂ ਪਈਆਂ। ਕੱਲ੍ਹ ਹੀ ਰੋਪੜ ਜਿਹੜਾ ਨੰਗਲ ਦੇ ਕੋਲ ਭਲਾਣ ਪਿੰਡ ਹੈਗਾ, ਉੱਥੇ ਖਨਨ ਦੇ ਮਤਲਬ 800 ਟਰੱਕ ਜਿਹੜੇ ਸੀਗੇ ਮਾਫੀਆ ਦੇ ਉਹ ਫੜੇ ਹੈਗੇ ਆ। ਉਹਨਾਂ ਉਹ ਇਲਾਕਾ ਉਹ ਹਰਜੋਤ ਬੈਂਸ ਦਾ ਇਲਾਕਾ ਹੈਗਾ ਹੈ। ਔਰ ਇਹ ਪਤਾ ਲੱਗਿਆ ਲੋਕੀ ਚਰਚਾ ਵਿੱਚ ਹੈਗਾ ਕਿ ਪੰਜਾਬ 'ਚੋਂ ਤਕਰੀਬਨ 5 ਕਰੋੜ ਰੁਪਈਆ ਰੋਜ਼ ਦਾ ਖਨਨ ਮਾਫੀਆ ਔਰ ਗੁਜਰਾਤ ਭੇਜ ਰਿਹਾ ਇਲੈਕਸ਼ਨਾਂ ਵਾਸਤੇ। ਸੋ ਪੰਜਾਬ ਨੂੰ ਲੁਟਾਇਆ ਜਾ ਰਿਹਾ, ਲੁੱਟਿਆ ਜਾ ਰਿਹਾ ਹੈਗਾ। ਔਰ ਜਿਹੜਾ ਕਹਿੰਦੇ ਲੋਕਾਂ ਨੂੰ ਆਸ ਵੱਜੀ ਸੀ ਮਾੜੀ ਮੋਟੀ, ਮਿਹਨਤ ਤਾਂ ਬਿਲਕੁਲ ਨਹੀਂ ਸੀ, ਕਿਉਂਕਿ ਮੈਂ ਇਸ ਪਾਰਟੀ ਦੇ ਖਾਸੇ ਤੋਂ ਚੰਗੀ ਤਰ੍ਹਾਂ ਵਾਕਫ ਸੀਗਾ ਪਿਛਲੇ 5-7 ਸਾਲ ਤੋਂ। ਪਰ ਜਿਹਨਾਂ ਲੋਕਾਂ ਨੂੰ ਆਸ ਸੀਗੀ ਕਿ ਇਹ ਬਦਲਾਅ ਆਊਗਾ, ਕੋਈ ਚੰਗੀਆਂ ਨੀਤੀਆਂ ਆਉਣਗੀਆਂ, ਚੰਗੇ ਲੋਕ ਆਉਣਗੇ, ਚੰਗਾ ਇਮਾਨਦਾਰ ਸਰਕਾਰ ਆਊਗੀ, ਉਹ ਸਾਰਾ ਲੋਕਾਂ ਦਾ ਜਿਹੜਾ ਵਹਿਮ ਸੀਗਾ ਉਹ ਹੌਲੀ ਹੌਲੀ ਟੁੱਟ ਰਿਹਾ ਹੈਗਾ। ਔਰ ਲੋਕੀ ਨਿਰਾਸ਼ਾ ਦੇ ਆਲਮ ਜਾ ਗਏ। ਇਹੀ ਕਾਰਨ ਹੈ ਕਿ ਸਰਕਾਰ ਬਣ ਤੋਂ 3-4 ਮਹੀਨੇ ਬਾਅਦ ਸੰਗਰੂਰ ਦੀ ਜਿਮਨੀ ਚੋਣ ਵਿੱਚ ਉਹਨਾਂ ਲੋਕਾਂ ਨੇ 4 ਲੱਖ ਲੋਕਾਂ ਨੇ ਜਿਨ੍ਹਾਂ ਨੇ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਉਹ ਗਾਇਬ ਰਹੇ ਨੇ, ਜਾਂ ਉਹਨਾਂ ਨੇ ਮਾਨ ਸਾਹਿਬ ਨੂੰ ਵੋਟ ਪਾਤੀ, ਜਿਹੜੇ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ। ਸੋ ਇਹ ਲੋਕਾਂ ਦੀ ਬਦਜ਼ਨ ਹੋ ਰਹੇ ਹੈ, ਜੋ ਲੋਕੀ ਮਤਲਬ ਉਹਨਾਂ ਦੀ ਜੋ ਮੋਹ ਭੰਗ ਹੋ ਰਿਹਾ ਹੈਗਾ, ਉਹ ਸਾਫ਼ ਜ਼ਾਹਰ ਹੈ ਸੰਗਰੂਰ ਦੇ ਚੋਣਾਂ ਤੋਂ। ਹੁਣ ਤਾਂ ਉਸ ਤੋਂ ਵੀ ਗੱਲ ਲੱਗੇ ਟੱਪ ਚੁੱਕੀ ਹੈ, 3-4 ਮਹੀਨੇ ਹੋਰ ਨਿਕਲ ਚੁੱਕੇ ਹੈ। ਸਰਕਾਰ ਦੇ ਖੋਖਲੇ ਵਾਅਦੇ, ਖੋਖਲਾਪਣ ਉਹ ਜ਼ਾਹਰ ਹੋ ਰਿਹਾ ਹੈਗਾ। ਸਰਕਾਰ ਦੀ ਜਿਹੜੀ ਮਤਲਬ ਗੁਲਾਮੀ ਹੈ ਦਿੱਲੀ ਦੀ, ਉਹ ਹੋਰ ਜੱਗ ਜ਼ਾਹਰ ਹੋ ਰਹੀ ਹੈ। ਜੋ ਦਿੱਲੀ ਦੇ ਵਾਸਤੇ ਪੰਜਾਬ ਨੂੰ ਕੁਰਬਾਨ ਕੀਤਾ ਜਾ ਰਿਹਾ ਉਹ ਜ਼ਾਹਰ ਹੋ ਰਿਹਾ। ਸੋ ਲੋਕੀ ਹੌਲੀ ਹੌਲੀ ਇਹਨੂੰ ਜਿਹੜੀ ਪਾਰਟੀ ਤੋਂ ਬੇਮੁਖ ਹੁੰਦੇ ਜਾ ਰਹੇ ਆ। ਪਰ ਬਦਕਿਸਮਤੀ ਨੂੰ ਅਜੇ ਵੀ ਪੰਜਾਬ 'ਚ ਕੋਈ ਇੱਕ ਸੱਚੀ ਮੁੱਚੀ ਪੰਜਾਬ ਪੱਖੀ ਧਿਰ ਜਿਹੜੀ ਪੰਜਾਬ ਦੇ ਹਿੱਤਾਂ ਨੂੰ ਪ੍ਰਣਾਈ ਹੋਵੇ, ਪੰਜਾਬ ਦੇ ਖੇਤਰੀ ਮੁੱਦਿਆਂ ਨੂੰ ਪ੍ਰਣਾਈ ਹੋਵੇ। ਜਦੋਂ ਦਾ ਅਕਾਲੀ ਦਲ ਇੱਕ ਹਿੰਦੂਵਾਦੀ, ਇੱਕ ਹਿੰਦੂ ਰਾਸ਼ਟਰਵਾਦੀ ਪਾਰਟੀ ਭਾਜਪਾ ਦੀ ਗੋਦੀ ਬੈਠਾ ਹੈਗਾ, ਉਸ ਤੋਂ ਬਾਅਦ ਜੋ ਮਤਲਬ ਜਿਸ ਤਰ੍ਹਾਂ ਉਹਨਾਂ ਨੇ ਮਤਲਬ ਪੰਜਾਬ ਦੀ ਸਿਆਸਤ ਨੂੰ ਜਿਹੜੀ ਕਿ ਖੇਤਰੀ ਸਿਆਸਤ ਸੀਗੀ, ਜਿਹਦਾ ਕਿਸੇ ਵੇਲੇ ਅਕਾਲੀ ਦਲ ਧੁਰਾ ਹੁੰਦਾ ਸੀਗਾ, ਜੇ ਅਕਾਲੀ ਦਲ ਸਭ ਤੋਂ ਮੋਹਰੀ ਸਫਾ 'ਚ ਹੁੰਦਾ ਸੀਗਾ, ਜਦੋਂ ਦਾ ਉਹਨਾਂ ਨੇ ਆਪਣੇ ਜਿਹੜੇ ਹਿੱਤ ਸੀਗੇ ਪੰਜਾਬ ਦੇ ਹਿੱਤ ਗਹਿਣੇ ਪਾਤੇ ਹੈਗੇ ਦਿੱਲੀ ਦੇ ਅੱਗੇ, ਜਾਂ ਖੇਤਰੀ ਮੰਗਾਂ ਦਾ ਜਿਹੜਾ ਉਹਨਾਂ ਦਾ ਏਜੰਡਾ ਛੱਡ ਦਿੱਤਾ, ਫੈਡਰਲਵਾਦ ਦਾ ਏਜੰਡਾ ਛੱਡ ਦਿੱਤਾ, ਉਹਨਾਂ ਨੇ ਅਨੰਦਪੁਰ ਸਾਹਿਬ ਦਾ ਮਤਾ ਛੱਡ ਦਿੱਤਾ, ਔਰ ਇੱਕ ਕੇਂਦਰੀਵਾਦੀ ਪਾਰਟੀ ਦਾ ਹੱਥ ਟੋਕੇ ਬਣੇ ਹੈਗੇ। ਉਸ ਤੋਂ ਬਾਅਦ ਲਗਾਤਾਰ ਇੱਕ ਖਲਾਅ ਹੈਗਾ ਪੰਜਾਬ ਵਿੱਚ ਇੱਕ ਖੇਤਰੀ ਪਾਰਟੀ ਦਾ ਉਭਾਰ ਦਾ, ਜਿਸ 'ਚ ਬਹੁਤ ਧਿਰਾਂ ਦਾ ਬਹੁਤ ਨੇ, ਬੰਦੇ ਵੀ ਬਹੁਤ ਨੇ, ਪਰ ਇੱਕ ਬੱਝਵਾਂ ਰੂਪ ਦਾ ਜਿਹੜੀ ਪੰਜਾਬ ਲਲਕਾਰਾ ਮਾਰ ਕੇ ਪੰਜਾਬ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਵਾਸਤੇ ਖੜੀ ਹੋ ਸਕੇ। ਔਰ ਸੈਂਟਰ ਨਾਲ ਵੀ ਅਤੇ ਇੱਥੋਂ ਦੇ ਜਿਹੜੀਆਂ ਪੰਜਾਬ ਦੁਖੀ ਤਾਕਤਾਂ ਹੈਗੀਆਂ ਜਿਨ੍ਹਾਂ ਨੇ ਪੰਜਾਬ ਦਾ ਹਸ਼ਰ ਕੀਤਾ, ਪੰਜਾਬ ਦੇ ਸਾਰੇ ਖੇਤਰ ਆਰਥਿਕ ਗਤੀਵਿਧੀ ਦੇ, ਚਾਹੇ ਉਹ ਖਨਨ ਹੋਵੇ, ਚਾਹੇ ਉਹ ਟਰਾਂਸਪੋਰਟ ਹੋਵੇ, ਚਾਹੇ ਉਹ ਰੀਅਲ ਸਟੇਟ ਹੋਵੇ, ਚਾਹੇ ਉਹ ਸ਼ਰਾਬ ਮਾਫੀਆ ਹੋਵੇ,
ਹੋਵੇ, ਚਾਹੇ ਉਹ ਕੇਬਲ ਮਾਫੀਆ ਹੋਵੇ, ਚਾਹੇ ਖਨਨ ਮਾਫੀਆ ਹੋਵੇ, ਗੱਲ ਕਿ ਆਰਥਿਕ ਗਤੀ ਦਾ ਸਾਰਾ ਖੇਤਰ ਮਾਫੀ ਦੀ ਜਕੜ ਵਿੱਚ ਹੈਗਾ। ਪਹਿਲਾਂ ਅਕਾਲੀਆਂ ਰੱਜ ਕੇ ਲੁੱਟਿਆ ਕੁੱਟਿਆ ਪੰਜਾਬ ਨੂੰ, ਫਿਰ ਲੋਕਾਂ ਨੂੰ ਆਸ ਸੀ ਕਿ ਕੈਪਟਨ ਲੈ ਕੇ ਆਊਗਾ, ਪਰ ਕੈਪਟਨ ਨੇ ਜਿੱਥੇ ਅਕਾਲੀ ਛੱਡ ਕੇ ਗਏ ਸੀਗੇ ਲੁੱਟ ਨੂੰ, ਉਹ ਤੋਂ ਅੱਗੇ ਸ਼ੁਰੂ ਕੀਤਾ। ਔਰ ਕਾਂਗਰਸ ਨੇ ਜਿਵੇਂ ਹੱਥ ਬਹਿੰਦੀ ਗੰਗਾ 'ਚ ਹੱਥ ਧੋਤੇ ਹੈਗੇ ਆ, ਔਰ ਜਿੰਨਾ ਅਕਾਲੀ ਮਾਫੀਆ ਨੂੰ ਅੱਗੇ ਵਧਾਇਆ ਔਰ ਜਿੰਨਾ ਪੰਜਾਬ ਨੂੰ ਲੁੱਟਿਆ, ਉਹ ਵੀ ਆਪਣੇ ਆਪ 'ਚ ਇੱਕ ਉਦਾਹਰਨ ਹੈਗਾ। ਸੋ ਇਹਨਾਂ ਦੋਨਾਂ ਸਤਹ ਲੋਕਾਂ ਨੇ, ਕੋਈ ਐ ਨਹੀਂ ਕਿ ਆਮ ਆਦਮੀ ਪਾਰਟੀ ਬਹੁਤ ਪਸੰਦ ਕਰਦੇ ਸੀਗੇ, ਇੱਕ ਨੈਗੇਟਿਵ ਵੋਟ, ਇੱਕ ਰਿਜੈਕਸ਼ਨ ਦੀ ਵੋਟ ਪਾ ਕੇ ਇਹਨਾਂ ਨੂੰ ਸੱਤਾ ਸੌਂਪੀ ਹੈਗੀ ਆ। ਥੋੜ੍ਹੀ ਨਹੀਂ 92 MLA ਸੌਂਪੇ ਆ, ਪਰ ਸਾਰੇ 92 ਦੇ 92 MLA ਜਦੋਂ ਪੰਜਾਬ ਦੀ ਗੱਲ ਆਉਂਦੀ ਹੈ, ਪੰਜਾਬ ਦੇ ਹਿੱਤਾਂ ਦੀ ਗੱਲ ਆਉਂਦੀ ਹੈ, ਤਾਂ ਮੂੰਹ 'ਚ ਘੁੰਗਣੀਆਂ ਪਾਈ ਬੈਠੇ ਹੈਗੇ ਆ। ਔਰ ਜਿਹੜੇ ਫੈਸਲੇ ਹੈਗੇ ਆ ਉਹ ਹੋ ਰਹੇ ਨੇ ਜੋ ਦਿੱਲੀ ਚਾਹੁੰਦੀ ਹੈਗੀ, ਚਾਹੇ ਉਹ ਪੰਜਾਬ ਦੀ ਰਾਜ ਸਭਾ 'ਚ ਮੈਂਬਰ ਭੇਜਣੇ ਹੋਣ। ਰਾਜ ਸਭਾ ਰਾਜਾਂ ਦਾ ਸਦਨ ਹੈਗਾ ਹੈ, ਉੱਥੇ ਰਾਜਾਂ ਦੇ ਹਿੱਤਾਂ ਦੀ ਗੱਲ ਹੁੰਦੀ ਹੈ, ਅਤੇ 5 ਮੈਂਬਰ ਜਿਹੜੇ ਹੈਗੇ ਪੰਜਾਬ ਤੋਂ ਬਾਹਰਲੇ ਇਹਨਾਂ ਨੇ ਉੱਥੇ ਭੇਜੇ ਨੇ, ਜਾਂ ਉਹ ਭੇਜੇ ਨੇ ਜਿਹਨਾਂ ਦਾ ਪੰਜਾਬ ਦੇ ਇਤਿਹਾਸ ਨਾਲ, ਵਿਰਸੇ ਵਿਰਾਸਤ ਨਾਲ, ਪੰਜਾਬੀ ਭਾਸ਼ਾ ਨਾਲ, ਪੰਜਾਬ ਦੇ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ ਹੈਗਾ, ਉਹ ਮੈਂਬਰ ਭੇਜੇ ਨੇ। ਕੀ ਲੱਗਦਾ ਦਿਖਾਵੇ ਦੀ ਰਾਜਨੀਤੀ ਹੋ ਰਹੀ ਹੈ? ਬਿਲਕੁਲ ਦਿਖਾਵੇ ਦੀ, ਕਿ ਪ੍ਰਚਾਰ ਦੀ ਅਤੇ ਝੂਠ ਦੀ, ਪਖੰਡ ਦੀ ਰਾਜਨੀਤੀ, ਝੂਠ ਦੀ ਰਾਜਨੀਤੀ ਹੋ ਰਹੀ ਹੈ, ਜਿਹਨੂੰ ਕਹਿੰਦੇ ਐਡਵਰਟਾਈਜ਼ਮੈਂਟ ਦੀ ਰਾਜਨੀਤੀ ਹੋ ਰਹੀ ਹੈ, ਵਿਖਾਵੇ ਦੀ ਰਾਜਨੀਤੀ ਹੋ ਰਹੀ ਹੈ, ਪਖੰਡ ਦੀ ਰਾਜਨੀਤੀ ਹੋ ਰਹੀ ਹੈ। ਉਹੀ ਕੇਜਰੀਵਾਲ ਨੇ ਦਿੱਲੀ 'ਚ ਕੀਤੀ। ਪਹਿਲਾਂ ਦਿੱਲੀ ਨੂੰ ਵੇਚ ਕੇ ਪੰਜਾਬ ਜਿੱਤਿਆ ਹੈਗਾ, ਹੁਣ ਪੰਜਾਬ ਨੂੰ ਪੰਜਾਬ ਦਾ ਝੂਠ ਵੇਚ ਕੇ, ਦਿੱਲੀ ਦਾ ਝੂਠ ਵੇਚ ਕੇ ਪੰਜਾਬ ਜਿੱਤਿਆ, ਹੁਣ ਪੰਜਾਬ ਦਾ ਝੂਠ ਵੇਚ ਕੇ ਗੁਜਰਾਤ ਅਤੇ ਪਹਿਲਾਂ ਤਾਂ ਹਿਮਾਚਲ 'ਚ ਵੀ ਪੂਛ ਚੱਕ ਲਈ ਸੀਗੀ, ਉਹ ਛੇਤੀ ਡਾਊਨ ਕਰ ਲਈ ਹੈਗੀ, ਕਿਉਂਕਿ ਇਹਨਾਂ ਨੇ ਸੋਚਿਆ ਕਿ ਆਲ ਇੰਡੀਆ ਲੈਵਲ ਜੇ ਪ੍ਰਧਾਨ ਮੰਤਰੀ ਦਾ ਚਿਹਰਾ ਪ੍ਰੋਜੈਕਟ ਹੋਣਾ ਹੈਗਾ ਤਾਂ ਗੁਜਰਾਤ ਬੈਟਰ ਆਪਸ਼ਨ ਹੈਗੀ ਹੈ, ਕਿ ਉੱਥੇ BJP 25 ਸਾਲ ਤੋਂ ਕਾਬਜ਼ ਹੈਗੀ ਹੈ। ਜੇ ਉੱਥੋਂ BJP ਨੂੰ ਸੱਟ ਵੱਜਦੀ ਹੈਗੀ ਹੈ ਤਾਂ ਕੇਜਰੀਵਾਲ ਨੂੰ ਜਿਹੜੀ ਨੈਸ਼ਨਲ ਪ੍ਰੋਜੈਕਸ਼ਨ ਹੈ ਗੁਜਰਾਤ ਤੋਂ ਬੈਟਰ ਹੋਊਗੀ, ਤਾਂ ਇੱਥੋਂ ਤਾਂ ਭੱਜ ਗਏ ਨੇ ਹਿਮਾਚਲ ਤੋਂ, ਅਤੇ ਉੱਥੇ ਵੀ ਮਤਲਬ ਕਾਂਗਰਸ ਨੂੰ ਠਿੱਬੀ ਲਾਉਣ ਵਾਸਤੇ ਇਹ ਭਾਜਪਾ ਵੱਲੋਂ ਉਭਾਰਿਆ ਜਾ ਰਿਹਾ ਹੈਗਾ, ਲਗਾਤਾਰ ਉਭਾਰਿਆ ਜਾ ਰਿਹਾ। ਪਿੱਛੇ RSS ਹੈਗੀ ਹੈ, RSS ਦਾ ਇੱਕ ਧੜਾ ਅਤੇ ਕਾਰਪੋਰੇਟ ਸੈਕਟਰ ਦਾ ਇੱਕ ਹਿੱਸਾ, ਉਹਨਾਂ ਦੀ ਇੱਕ ਮਦਦ ਤੋਂ ਬਗੈਰ ਐਡੇ ਵੱਡੇ ਸਮਾਗਮ, ਐਡੇ ਵੱਡੇ ਜਲਸੇ ਜਲੂਸ ਬਿਨਾਂ ਗਰਾਊਂਡ ਵਰਕ ਦੇ ਕਾਡਰ ਤੋਂ, ਬਿਨਾਂ ਗਰਾਊਂਡ ਦੇ ਕਾਡਰ ਤੋਂ ਉਹ ਨਹੀਂ ਹੋ ਸਕਦੇ ਹੈਗੇ। ਸੋ ਲਾਜ਼ਮੀ ਤੌਰ 'ਤੇ ਜੇ ਕੇਜਰੀਵਾਲ ਦੀ ਥੋੜ੍ਹੀ ਬਹੁਤੀ ਲੋਕਪ੍ਰਿਅਤਾ ਵਧੀ ਹੈਗੀ ਹੈ ਪੰਜਾਬ ਦੇ ਚੋਣਾਂ ਜਿੱਤਣ ਤੋਂ ਬਾਅਦ, ਲੋਕਾਂ 'ਚ ਇਸ ਗੱਲ ਦੀ ਚਰਚਾ ਹੋਈ ਹੈ ਕਿ ਹਾਂ ਵੀ ਇਹ ਵੀ ਪਾਰਟੀ ਪੰਜਾਬ ਜਿਹਨਾਂ ਨੇ ਜਿੱਤਿਆ ਹੈਗਾ, ਪਰ ਇੰਨੀ ਚਰਚਾ ਹੋ ਜਾਵੇ ਕਿ ਗੁਜਰਾਤ 'ਚ 50,000 ਲੋਕਾਂ ਦੇ ਇਕੱਠ ਹੋ ਜਾਣ, ਇਹ ਸੰਭਵ ਨਹੀਂ ਹੈ। ਜਿਵੇਂ ਅੰਨਾ ਹਜ਼ਾਰੇ ਮੂਵਮੈਂਟ ਦੇ ਪਿੱਛੇ RSS ਸੀਗੀ, ਐਵੇਂ ਜਿਹੜੀ ਹੁਣ ਨਵਾਂ ਉਭਾਰ ਹੈ ਕੇਜਰੀਵਾਲ ਦਾ ਗੁਜਰਾਤ ਵਾਲਾ, ਇਹਦੇ ਪਿੱਛੇ ਕਾਰਪੋਰੇਟ ਸੈਕਟਰ ਦਾ ਇੱਕ ਹਿੱਸਾ ਅਤੇ ਇੱਕ ਧਿਰ, ਅਤੇ RSS ਦਾ ਇੱਕ ਧੜਾ ਇਹਦੇ ਪਿੱਛੇ ਹੈਗਾ ਆ। ਔਰ ਮਕਸਦ ਇਹ ਹੈ ਕਿ ਜਿਹੜਾ ਬਾਕੀ ਨਰੇਟਿਵ ਹੈਗੇ ਹੈ, ਫੈਡਰਲਵਾਦ ਦਾ ਨਰੇਟਿਵ ਹੈ, ਖੇਤਰੀਵਾਦ ਦਾ ਨਰੇਟਿਵ ਹੈਗਾ ਹੈ, ਜਾਂ ਰਾਜਾਂ ਦੇ ਅਧਿਕਾਰਾਂ ਦਾ ਨਰੇਟਿਵ ਹੈ, ਸੈਕੂਲਰਿਜ਼ਮ ਦਾ, ਧਰਮ ਨਿਰਪੱਖਤਾ ਦਾ ਨਰੇਟਿਵ ਹੈ, ਜਮਹੂਰੀਅਤ ਦਾ ਨਰੇਟਿਵ ਹੈ, ਉਹ ਸਾਰੇ ਪਿੱਛੇ ਸੁੱਟ ਕੇ ਮਤਲਬ ਜਿਹੜੀ RSS ਦੀ ਕੋਸ਼ਿਸ਼ ਇਹ ਹੈਗੀ ਹੈ ਕਿ ਇਹਦਾ ਰੂਲਿੰਗ ਸਪੇਸ ਹੈਗਾ ਉਹ ਵੀ ਸਾਡੇ ਕੋਲ ਰਵੇ, ਅਤੇ ਜਿਹੜਾ ਵਿਰੋਧੀ ਸਪੇਸ ਹੈਗਾ ਉਹ ਵੀ ਸਾਡੇ ਕੋਲ ਰਵੇ। ਰੂਲਿੰਗ ਸਪੇਸ BJP ਹੈਗੀ ਹੈ, ਵਿਰੋਧੀ ਸਪੇਸ ਉਹ RSS ਖੜੀ ਕਰਨੀ ਚਾਹੁੰਦੇ ਆ, ਕਾਂਗਰਸ ਨੂੰ ਠੇਬੀ ਲਾ, ਕਾਂਗਰਸ ਨੂੰ ਬਾਹਰ ਕੱਢ ਕੇ, ਤਾਂ ਕਿ ਜਿੰਨੀ ਕੁ ਵੀ ਕਾਂਗਰਸ ਕੋਈ ਡੈਮੋਕ੍ਰੇਸੀ ਜਾਂ ਡੈਮੋਕ੍ਰੇਟਿਕ ਇੰਸਟੀਟਿਊਸ਼ਨ ਜਾਂ ਮਤਲਬ ਪੁਰਾਣੀ ਜਿਹੜੀ ਕਾਂਗਰਸ ਜੋ ਇੱਕ ਘੱਟੋ ਘੱਟ ਭਾਜਪਾ ਦੇ ਮੁਕਾਬਲੇ 'ਚ ਜੋ ਚੰਗੀਆਂ ਉਹ ਗੱਲਾਂ ਕਰਦੇ ਸੀਗੇ, ਉਹਨੂੰ ਬਾਹਰ ਕੱਢ ਕੇ ਇੱਕ ਕੇਜਰੀਵਾਲ ਨੂੰ ਸਥਾਪਿਤ ਕਰਕੇ ਸਾਰੇ ਮੁਲਕ ਦਾ ਨਰੇਟਿਵ ਹੀ, ਹਿੰਦੂਤਵ ਵੀ ਨਰੇਟਿਵ, ਇਕਾਤਮਕ ਭਾਰਤ ਦਾ ਨਰੇਟਿਵ, ਹਿੰਦੂ ਰਾਸ਼ਟਰ ਨਰੇਟਿਵ, ਉਹ ਸਿਰਜਣ ਦੀ ਕੋਸ਼ਿਸ਼ ਵਿੱਚ ਨੇ ਜੀ। ਲੋਕ ਕਿਉਂ ਨਹੀਂ ਖੁਸ਼ ਹੁੰਦੇ ਫਿਰ? ਜੇ ਕਾਂਗਰਸ ਦੀ ਸਰਕਾਰ ਆਉਂਦੀ ਤਾਂ ਕਾਂਗਰਸ ਨੂੰ ਗਾਲਾਂ ਦੇਣ ਲੱਗ ਜਾਂਦੇ ਨੇ, ਜੇ ਅਕਾਲੀਆਂ ਦੀ ਅਕਾਲੀਆਂ ਨੂੰ, ਜੇ ਭਾਜਪਾ ਦੀ ਭਾਜਪਾ ਨੂੰ, ਜੇ ਹੁਣ ਆਮ ਆਦਮੀ ਪਾਰਟੀ ਦੀ ਆਈਏ ਤਾਂ ਉਹਨੂੰ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ, ਬੇਸ਼ੱਕ ਉਹ ਕੋਈ ਵੀ ਹੋਵੇ। ਬਿਲਕੁਲ, ਦੇਖੋ ਲੋਕਾਂ ਦਾ ਕਸੂਰ ਨਹੀਂ ਹੈਗਾ, ਲੋਕ ਇੱਕ ਸਾਰਥਕ ਬਦਲ ਦੀ ਭਾਲ ਕਰਦੇ ਪਏ ਆ ਕਿ ਜਿਹੜਾ ਲੋਕਾਂ ਦੇ ਦੁੱਖਾਂ ਦਰਦਾਂ ਦਾ ਮਤਲਬ ਹੱਲ ਕੱਢੇ, ਲੋਕਾਂ ਨੂੰ ਰੁਜ਼ਗਾਰ ਦੇਵੇ, ਕਿਸਾਨੀ ਨੂੰ ਲਾਹੇਵੰਦਾ ਧੰਦਾ ਬਣਾਵੇ, ਪੰਜਾਬ ਦੇ ਪਾਣੀਆਂ ਦੀ ਗੱਲ ਕਰੇ, ਪੰਜਾਬ ਦੇ ਹੱਕਾਂ ਦੀ ਗੱਲ ਕਰੇ, ਨੌਜਵਾਨਾਂ ਦੇ, ਔਰਤਾਂ ਦੇ, ਦਲਿਤਾਂ ਦੇ ਅਧਿਕਾਰਾਂ ਦੀ ਗੱਲ ਕਰੇ, ਔਰ ਪੰਜਾਬ ਨੂੰ 21ਵੀਂ ਸਦੀ ਦਾ ਪੰਜਾਬ, ਸਾਇੰਸ ਦੇ ਹਾਣ ਦਾ ਪੰਜਾਬ, ਵਿਗਿਆਨ ਦੇ ਹਾਣ ਦਾ ਪੰਜਾਬ, ਇੱਕ ਨਵੀਂ ਸੋਚ ਵਾਲਾ ਪੰਜਾਬ ਬਣਾਵੇ। ਲੋਕਾਂ ਨੇ ਬੜੀਆਂ ਧੁਰਲੀਆਂ ਮਾਰੀਆਂ ਹੈਗੀਆਂ, 15 ਸਾਲ ਤੋਂ ਧੁਰਲੀਆਂ ਮਾਰ ਰਿਹਾ, ਕਦੀ ਉਹ ਬਲਵੰਤ ਰਾਮੂ ਵਾਲੀ ਦੀ ਪਾਰਟੀ ਲੋਕ ਭਲਾਈ ਪਾਰਟੀ ਮਗਰ ਲੱਗ ਕੇ, ਕਦੀ ਮਨਪ੍ਰੀਤ ਬਾਦਲ ਦੀ ਪੀਪਲ ਪਾਰਟੀ ਉਹ ਪੰਜਾਬ ਮਗਰ ਲੱਗ ਕੇ, ਕਦੀ 17 ਵਿੱਚ ਆਮ ਆਦਮੀ ਪਾਰਟੀ ਮਗਰ ਲੱਗ ਕੇ, ਅਤੇ ਕਦੀ ਉਹ ਸਾਡੇ ਮਗਰ ਵੀ ਮਤਲਬ ਮੈਂ ਸੀ, ਖਹਿਰਾ ਸਾਹਿਬ ਸੀ, ਬੈਂਸ ਸਾਹਿਬ ਸੀ ਲੁਧਿਆਣੇ ਵਾਲੇ, ਸਾਡੇ ਮਗਰ ਵੀ ਸਾਨੂੰ ਵੀ 11% ਵੋਟਾਂ ਪਈਆਂ। ਲੋਕਾਂ ਨੇ ਧੁਰਲੀਆਂ ਤਾਂ ਬਹੁਤ ਮਾਰੀਆਂ ਹੈਗੀਆਂ, ਪਰ ਇੱਕ ਉਹਨਾਂ
ਉਹਨਾਂ ਦੇ ਜਿਹੜੀ ਇੱਛਾ ਸੀਗੀ, ਜਿਹੜੀ ਪ੍ਰਬਲ ਇੱਛਾ ਸੀਗੀ ਕਿ ਇਹਨਾਂ ਸਭ ਤੋਂ ਖਹਿੜਾ ਛੁੱਟ ਕੇ ਇੱਕ ਚੰਗੀ ਲੋਕ ਪੱਖੀ ਗਰੀਬ ਪੱਖੀ ਜਾਂ ਪੰਜਾਬ ਪ੍ਰਸਤ ਪਾਰਟੀ ਸਾਹਮਣੇ ਆਵੇ, ਉਹਨੂੰ ਬੂਰ ਨਹੀਂ ਪਿਆ ਹੈਗਾ। ਔਰ ਜਿਹਦਾ ਨਤੀਜਾ ਇਹ ਨਿਕਲਿਆ ਕਿ ਉਹਨਾਂ ਨੇ ਜਿਹੜੀ ਇੱਕ ਹਿੰਦੂ ਤੋਂ ਵੀ ਏਜੰਡੇ ਨੂੰ ਅਪਣਾਈ ਹੋਈ ਪਾਰਟੀ, ਜਿਹੜੀ ਕਿ ਖੁਦ ਮਤਲਬ ਜੋ ਪ੍ਰਚਾਰ ਕਰਦੀ ਤੋਂ ਉਲਟ ਕੰਮ ਕਰਨ ਵਾਲੀ ਪਾਰਟੀ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪ ਦਿੱਤੀ। ਲੋਕਾਂ ਨੇ ਸਾਰਾ ਮੇਲਾ ਘੁੰਮਾ ਕੇ ਮੁੜ ਕੇ ਆਠਾ ਵਾਹ ਦਿੱਤਾ ਅਤੇ ਹੁਣ ਪੰਜਾਬ ਦੇ ਜਿਹੜੇ ਚੱਕਰ ਉਹ ਜਿਹੜਾ ਆਠਾ ਵਾਹਿਆ ਸੀਗਾ, ਹੁਣ ਪੰਜਾਬ ਦੇ ਲੋਕ ਵੀ ਉਸ ਆਠੇ ਦੇ ਦੁਆਲੇ ਦੁਆਲੇ ਘੁੰਮਦੇ ਪਏ, ਆਠੇ ਦੇ ਚੱਕਰ 'ਚ ਘੁੰਮਦੇ ਪਏ। ਪਿਛਲੇ ਦਿਨਾਂ ਦਾ ਅਮਰਤਪਾਲ ਸਿੰਘ ਆਉਂਦੇ ਨੇ ਪੰਜਾਬ ਦੇ ਵਿੱਚ। ਅਮਰਤਪਾਲ ਸਿੰਘ ਨੌਜਵਾਨ ਨੇ, ਉਸ ਦੇ ਨਾਲ ਕਾਫੀ ਨੌਜਵਾਨੀ ਚੱਲੀ ਆ। ਉਹ ਅਮਰਤਪਾਲ ਸਿੰਘ ਦਾ ਜਿੱਥੇ ਪ੍ਰਚਾਰ ਹੁੰਦਾ, ਸਮਾਗਮ ਹੁੰਦਾ, ਉੱਥੇ ਨੌਜਵਾਨ ਪਹੁੰਚਦੇ ਨੇ। ਪੰਜਾਬ ਦੀ ਗੱਲ ਕਰਦਾ ਗਾ ਅਮਰਤਪਾਲ। ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੀ ਆ, ਅਮਰਤਪਾਲ ਵੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ, ਦੇਸ਼ ਨੂੰ ਪੰਜਾਬ ਨੂੰ ਆਜ਼ਾਦ ਕਰਨ ਦੀ ਗੱਲ ਕਰਦਾ ਅਮਰਤਪਾਲ। ਤੁਸੀਂ ਸਹਿਮਤ ਹੋ ਉਸ ਨਾਲ? ਨਹੀਂ, ਮੈਂ ਇਸ ਤਰ੍ਹਾਂ ਅਮਰਤਪਾਲ ਦੇ ਮੈਂ ਵਿਅਕਤੀਆਂ ਦੇ ਕਮੈਂਟ ਨਹੀਂ ਕਰਦਾ, ਮੈਂ ਸਿਆਸਤ ਦੇ ਕਮੈਂਟ ਕਰਦਾ ਹੈਗਾ। ਪੰਜਾਬ ਦੀ ਫਿਜ਼ਾ ਵਿੱਚ ਜਿਹੜੇ 3-4 ਨਰੇਟਿਵ ਨਵੇਂ ਉੱਭਰੇ ਹੈਗੇ ਆ। ਪਹਿਲੇ ਤਾਂ ਪੁਰਾਣੇ ਨਰੇਟਿਵ ਸੀਗੇ, ਇੱਕ ਹਿੰਦੂ ਸਿੱਖ ਦਾ ਨਰੇਟਿਵ ਸੀਗਾ, ਭਾਵੇਂ ਪੰਜਾਬ 'ਚ ਹਿੰਦੂ ਸਿੱਖ ਦੰਗੇ ਕਦੇ ਵੀ ਨਹੀਂ ਹੋਏ, ਵੱਡੀਆਂ ਪ੍ਰੋਵੋਕੇਸ਼ਨਾਂ ਹੋਈਆਂ ਸਿੱਖਾਂ ਵੱਲੋਂ ਵੀ, ਹਿੰਦੂਆਂ ਵੱਲੋਂ ਵੀ, ਸਰਕਾਰਾਂ ਵੱਲੋਂ ਵੀ। ਦਿੱਲੀ ਦੰਗਿਆਂ ਤੋਂ ਬਾਅਦ ਹੋਰ ਕੀ ਪ੍ਰੋਵੋਕੇਸ਼ਨ ਹੋਣੀ ਹੈ? ਪੰਜਾਬ 'ਚ ਇੱਕ ਵੀ ਹਿੰਦੂ ਸਿੱਖ ਦੰਗਾ ਨਹੀਂ ਹੋਇਆ, ਕਿਸੇ ਪਿੰਡ 'ਚ ਹਿੰਦੂਆਂ ਨੂੰ ਝਰੀਟ ਤੱਕ ਨਹੀਂ ਆਈ। ਐਵੇਂ ਬੱਸਾਂ 'ਚੋਂ ਕੱਢ ਕੇ ਹਿੰਦੂ ਮਾਰੇ ਹੈਗੇ ਤਾਂ ਵੀ ਪੰਜਾਬ 'ਚ ਕੋਈ ਝਗੜਾ ਨਹੀਂ ਦੋਹਾਂ ਵਿਚਕਾਰ ਹੋਇਆ। ਕੋਈ ਇੱਕਾ ਦੁੱਕਾ ਕਤਲ ਕਰਦੇ ਨੇ ਤਾਂ ਪੰਜਾਬ 'ਚ ਹਮੇਸ਼ਾ ਹੁੰਦੇ ਆਏ ਨੇ। ਨਿੱਜੀ ਦੁਸ਼ਮਣੀਆਂ ਹੋ ਸਕਦੀਆਂ ਹੈਗੀਆਂ ਅਤੇ ਕੋਈ ਸਿਆਸੀ ਕੁਰਾਈਆਪਣ ਵੀ ਹੋ ਸਕਦਾ ਹੈਗਾ। ਪਰ ਪੰਜਾਬ ਵਿੱਚ ਇੱਕ ਜਿਹੜਾ ਨਰੇਟਿਵ, ਪੁਰਾਣੇ ਨਰੇਟਿਵ ਸੀ, ਉਹ ਚੱਲਦੇ ਪਏ ਸੀਗੇ। ਕੁਛ ਪਿਛਲੇ 6 ਮਹੀਨੇ ਤੋਂ ਨਵੇਂ, 3-4 ਮਹੀਨੇ ਤੋਂ ਨਵੇਂ ਨਰੇਟਿਵ ਸ਼ੁਰੂ ਹੋਏ ਹੈਗੇ, ਜਿਹੜੇ ਕਿ ਪੰਜਾਬ ਦੀ ਸਿਆਸੀ ਫਿਜ਼ਾ ਵਾਸਤੇ ਬੜੇ ਖਤਰਨਾਕ ਹੈਗੇ ਆ। ਇੱਕ ਨਰੇਟਿਵ ਹੈਗਾ ਆ ਕਿ ਖਾਲਿਸਤਾਨ ਦਾ ਨਰੇਟਿਵ ਹੈ ਕਿ ਅਸੀਂ ਖਾਲਿਸਤਾਨ ਬਣਾਉਣਾ ਹੈਗਾ, ਜਦ ਕਿ ਇਹ ਐਕਸਟੈਂਸ਼ਨ ਹੈਗੀ ਹੈ, ਜਿਹੜੀ 2 ਨੇਸ਼ਨ ਥਿਊਰੀ ਹੈਗੀ ਹੈ, ਉਹਦੀ ਐਕਸਟੈਂਸ਼ਨ ਹੈ, ਉਹਦਾ ਹੀ ਵਧਾਰਾ ਹੈਗਾ, ਉਹਦਾ ਹੀ ਪਸਾਰਾ ਹੈਗਾ ਹੈ। ਜਿਹੜਾ ਕਿ ਧਰਮ ਦੇ ਨਾਂ 'ਤੇ ਜੋ ਪਾਕਿਸਤਾਨ ਨੇ ਨਤੀਜੇ ਭੁਗਤੇ ਹੈਗੇ ਹੈ, ਉਹ ਜੋ ਹਿੰਦੁਸਤਾਨ ਹੁਣ ਜਿੱਧਰ ਨੂੰ ਜਾ ਰਿਹਾ ਹੈਗਾ ਹਿੰਦੂ ਰਾਸ਼ਟਰ ਬਣਨ ਵੱਲੋਂ, ਉਹ ਤੋਂ ਵੱਖਰਾ ਕੋਈ ਨਰੇਟਿਵ ਨਹੀਂ ਹੈਗਾ। ਉਹੀ ਨਰੇਟਿਵ ਹੈਗਾ ਜਿਸ 'ਚੋਂ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਹੋਣਾ ਹੈਗਾ। ਪੰਜਾਬ ਦੇ ਲੋਕਾਂ ਦਾ, ਪੰਜਾਬੀ ਕੌਮ ਦੇ ਤਿੰਨੇ ਘਟਕ, ਹਿੰਦੂ, ਸਿੱਖ, ਦਲਿਤ, ਮੁੱਖ ਘਟਕ ਰਲ ਕੇ ਪੰਜਾਬ ਦੇ ਮੰਗਾਂ ਦੇ ਦੁਆਲੇ ਇੱਕ ਸਾਂਝਾ ਮੋਰਚਾ ਬਣਾ ਕੇ ਸਾਂਝੀ ਲੜਾਈ ਲੜ ਕੇ ਪੰਜਾਬ ਦੇ ਹੱਕਾਂ ਦੀ ਜਿਹੜੀ ਪ੍ਰਾਪਤੀ ਹੈਗੀ ਉਹ ਕੀਤੀ ਜਾਊਗੀ, ਤਾਂ ਹੀ ਪੰਜਾਬ ਦਾ ਭਲਾ ਹੋਣਾ ਹੈਗਾ। ਦੂਜਾ ਜਿਹੜਾ ਹੈਗਾ ਹੈ ਕਿ ਜਿਸ ਨਰੇਟਿਵ ਦੀ ਲੋੜ ਹੈ ਨਹੀਂ ਹੈਗੀ, ਉਹ ਹੈਗੀ ਹੈ ਕਿ ਸਿੱਖ ਬਨਾਮ ਈਸਾਈ, ਸਿੱਖ ਬਨਾਮ ਈਸਾਈ। ਬਿਲਕੁਲ ਲੋੜੀਂਦਾ ਨਹੀਂ ਹੈਗਾ। ਇਹ ਨਰੇਟਿਵ ਜਿਹੜਾ ਹੈਗਾ ਇਹ ਕੇਂਦਰ ਦੇ ਹੱਕ 'ਚ ਜਾਂਦਾ ਹੈਗਾ, ਭਾਜਪਾ ਦੇ ਹੱਕ 'ਚ ਜਾਂਦਾ ਹੈਗਾ, ਕਿਉਂਕਿ ਜਿਸ ਤਰ੍ਹਾਂ ਭਾਰਤ ਅੰਦਰ ਪਿਛਲੇ 14 ਤੋਂ ਬਾਅਦ 8-9 ਸਾਲ ਤੋਂ ਧਾਰਮਿਕ ਘੱਟ ਗਿਣਤੀਆਂ ਮੁਸਲਮਾਨਾਂ ਅਤੇ ਕ੍ਰਿਸਚਨਾਂ ਖਿਲਾਫ ਜੋ ਜ਼ਹਿਰ ਉਗਲਿਆ ਜਾ ਰਿਹਾ, ਜੋ ਫਿਰਕੂ ਵਾਤਾਵਰਣ ਬਣਾਇਆ ਜਾ ਰਿਹਾ, ਜੋ ਮਤਲਬ ਅੱਗ ਬਰਸਾਈ ਜਾ ਰਹੀ ਹੈ, ਜੋ ਅੱਗ ਬਕੀ ਜਾ ਰਹੀ ਹੈਗੀ ਹੈ, ਉਸ ਦੇ ਵਿੱਚ ਜਿਹੜਾ ਪੰਜਾਬ ਦੇ ਅੰਦਰ ਸਿੱਖਾਂ ਨੂੰ ਈਸਾਈਆਂ ਦੇ ਖਿਲਾਫ ਖੜੇ ਕਰਨ ਵਾਲਾ ਜਿਹੜਾ ਨਰੇਟਿਵ ਹੈਗਾ, ਇਹ ਵੀ ਖਤਰਨਾਕ ਨਰੇਟਿਵ ਹੈਗਾ। ਤੀਜਾ ਨਰੇਟਿਵ ਹੈ ਕਾਂਵੜ ਬਨਾਮ ਸਿੱਖ। ਇਹ ਵੀ ਨਰੇਟਿਵ ਬੜਾ ਖਤਰਨਾਕ ਹੈਗਾ। ਪੰਜਾਬ 'ਚ ਸਿੱਖ ਅਤੇ ਕਾਂਵੜ ਦੋਨੇ ਅਜਿਹੀਆਂ ਧਿਰਾਂ ਨੇ ਜਿਹੜੀਆਂ ਲੋਕ ਪੱਖੀ ਨੇ, ਸਭ ਦਾ ਭਲਾ, ਸਰਬੱਤ ਦਾ ਭਲਾ ਮੰਗਣ ਵਾਲੀਆਂ ਨੇ, ਚੰਗਾ ਸਮਾਜ ਉਸਾਰਨ ਦੀ ਗੱਲ ਕਰਦੀਆਂ ਨੇ, ਜ਼ੁਲਮ ਦੇ ਖਿਲਾਫ ਲੜਨ ਦੇ ਹਾਮੀ ਭਰਦੀਆਂ ਨੇ, ਔਰ ਲੜਦੀਆਂ ਵੀ ਰਹੀਆਂ ਨੇ। ਕਾਂਵੜ ਵੀ ਲੜਦੇ ਰਹੇ ਨੇ, ਸਿੱਖ ਵੀ ਲੜਦੇ ਰਹੇ ਨੇ। ਸੋ ਇਹਨਾਂ ਦੋਹਾਂ ਵਿਚਕਾਰ ਜਿਹੜੀ ਦਫੇੜ ਪਾ ਕੇ ਪਾੜਨ ਦੀ ਜਿਹੜੀ ਚਾਲ ਹੈਗੀ ਹੈ, ਇਹ ਵੀ ਨਰੇਟਿਵ ਬੜਾ ਸ਼ਾਤਰਾਨਾ ਨਰੇਟਿਵ ਹੈ, ਜਿਹੜਾ ਕਿ ਨਹੀਂ ਹੋਣਾ ਚਾਹੀਦਾ ਹੈਗਾ। ਇੱਕ ਹੋਰ ਨਰੇਟਿਵ ਹੈ ਜਿਹੜਾ ਚੱਲਣਾ ਸ਼ੁਰੂ ਹੋਇਆ ਹੈਗਾ, ਜਿਹੜਾ ਖੁਦ ਉਹ ਫਿਰ ਦੁਬਾਰਾ ਖਤਰਨਾਕ ਹੈ, ਉਹ ਹੈਗਾ ਪੰਜਾਬ ਵਰਸਸ ਭਈਏ। ਇਹ ਵੀ ਖਤਰਨਾਕ ਨਰੇਟਿਵ ਹੈ। ਜਿਹੜੇ ਪੰਜਾਬੀ ਸਾਡੇ ਜੱਟਾਂ ਦੇ ਮੁੰਡੇ ਆ, ਬਾਹਮਣਾਂ ਦੇ ਮੁੰਡੇ ਹੈਗੇ, ਇਹ ਤਾਂ ਅੰਗਰੇਜ਼ੀ ਪੜ੍ਹਦੇ ਨੇ, ਭਈਆਂ ਦੇ ਨਿਆਣੇ ਪੰਜਾਬੀ ਪੜ੍ਹਦੇ ਨੇ। ਭਈਆਂ ਦੀ ਕੁੜੀ 10ਵੀਂ ਫਸਟ ਆਈ ਪੰਜਾਬ 'ਚੋਂ, PhDਆਂ ਕਰਦੇ ਨੇ ਭਈਏ। ਸੋ ਜਿਹੜਾ ਪੰਜਾਬ 'ਚ ਆਊਗਾ ਉਹ ਪੰਜਾਬੀ ਬਣ ਕੇ ਰਹੂਗਾ, ਪੰਜਾਬ ਦਾ ਸੱਭਿਆਚਾਰ ਅਪਣਾਊਗਾ, ਪੰਜਾਬੀ ਭਾਸ਼ਾ ਅਪਣਾਊਗਾ, ਪੰਜਾਬ ਦੀ ਜਿਹੜੀ ਮਤਲਬ ਪੰਜਾਬੀਅਤ ਦਾ ਹਿੱਸਾ ਬਣੂਗਾ। ਉਹ ਜਿਹੜੇ ਪੈਸੇ ਦੇ ਵਾਸਤੇ ਜਾਂ ਡਾਲਰਾਂ ਦੇ ਲਾਲ ਜਾਂ ਆਪਣੇ ਰੁਜ਼ਗਾਰ ਵਾਸਤੇ ਬਾਹਰ ਜਾ ਰਹੇ ਹੈ, ਪੰਜਾਬੀ ਉਹ ਨਹੀਂ ਬਣਨਗੇ। ਉਹ ਉਸ ਕਲਚਰ ਦਾ ਹਿੱਸਾ ਬਣਨਗੇ ਅਲਟੀਮੇਟਲੀ। ਉਹ ਜਿੰਨੇ ਮਰਜ਼ੀ ਬਾਹਰੋਂ ਕਰੌਲਾ ਪਾਈ ਚੱਲੇ ਕਿ ਅਸੀਂ ਪੰਜਾਬੀ ਹਾਂ। ਪੰਜਾਬੀ ਉਹ ਜਿਹੜੇ ਪੰਜਾਬ ਦੀ ਮਿੱਟੀ 'ਚ ਰਹਿ ਕੇ, ਦੁੱਖ ਸੁੱਖ ਸਹਿ ਕੇ, ਇੱਥੇ ਦੇ ਠੰਡਾਂ ਗਰਮੀਆਂ ਸਹਿ ਕੇ, ਇੱਥੋਂ ਦੇ ਮਾੜੇ ਹਾਲਤਾਂ 'ਚ ਰਹਿ ਕੇ ਪੰਜਾਬ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰੂਗਾ, ਉਹ ਪੰਜਾਬੀ ਹੋਊਗਾ। ਔਰ ਉਹਨਾਂ 'ਚੋਂ ਬਹੁਤ ਸਾਰੇ ਲੋਕ ਪੰਜਾਬੀ ਭਾਸ਼ਾ ਨੂੰ ਵੀ ਅਪਣਾਉਣਗੇ, ਪੰਜਾਬੀ ਸੱਭਿਆਚਾਰ ਅਪਣਾਉਣਗੇ, ਬਹੁਤ ਸਿੱਖੀ ਨੂੰ ਵੀ ਅਪਣਾਉਣਗੇ।
ਸੋ ਜਿਹੜਾ ਇਹ ਨਰੇਟਿਵ ਹੈ ਇਹ ਬੜਾ ਸੌੜਾ ਤੇ ਘਟੀਆ ਨਰੇਟਿਵ ਹੈਗਾ। ਇਹ ਵੀ ਨਹੀਂ ਹੋਣਾ ਚਾਹੀਦਾ। ਕੋਈ ਨਫ਼ਰਤ ਵਾਲੀ ਗੱਲ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਉਹ ਨਹੀਂ ਚਾਹੀਦੀ ਹੈਗੀ ਹੈ, ਅਤੇ ਨਾ ਇੱਕ ਈਸਾਈਆਂ ਦੇ ਖਿਲਾਫ ਜਿਹੜਾ ਨਰੇਟਿਵ ਉਹ ਚਾਹੀਦਾ, ਨਾ ਕਾਮਰੇਡਾਂ ਦੇ ਖਿਲਾਫ ਜੋ ਨਰੇਟਿਵ ਬਣਾਇਆ ਜਾ ਰਿਹਾ ਉਹ ਚਾਹੀਦਾ ਹੈਗਾ ਹੈ, ਨਾ ਹੀ ਮਤਲਬ ਜਿਹੜਾ ਹਿੰਦੂ ਸਿੱਖ ਦਾ ਨਰੇਟਿਵ ਹੈ ਉਹ ਚਾਹੀਦਾ ਹੈਗਾ। ਜਿਹੜੇ ਸਾਰੇ ਨਰੇਟਿਵ ਜਿਹੜੇ ਹੈਗੇ ਆ ਇਹ ਪੰਜਾਬ ਦੀ ਸਿਆਸੀ ਫਿਜ਼ਾ 'ਚ ਨਵੇਂ ਗੂੰਜਣ ਲੱਗੇ ਹੈਗੇ ਆ ਔਰ ਬੜੇ ਖਤਰਨਾਕ ਹੈਗੇ ਆ। ਮੈਂ ਇਹਦੇ ਖਿਲਾਫ ਹੈਗਾ, ਮੈਂ ਬਿਲਕੁਲ ਇਹਦੀ ਹਮਾਇਤ ਨਹੀਂ ਕਰ ਸਕਦਾ ਹੈਗਾ। ਮੈਂ ਚਾਹੁੰਦਾ ਕਿ ਪੰਜਾਬੀ ਲੋਕ ਪੰਜਾਬ ਦੇ ਭਲੇ ਵਾਸਤੇ ਜੋ ਕਦਮ ਹੈ, ਚਾਹੇ ਤਾਂ ਪੰਜਾਬ ਦੇ ਅਧਿਕਾਰ ਹੈ, ਪਾਣੀਆਂ ਦੇ ਅਧਿਕਾਰ ਹੈ, ਪੰਜਾਬ ਦੇ ਪਣ ਬਿਜਲੀ ਪ੍ਰੋਜੈਕਟਾਂ ਦੇ ਅਧਿਕਾਰ ਹੈਗੇ ਆ, ਪੰਜਾਬ ਦੀ ਜਿਹੜੀ ਚੰਡੀਗੜ੍ਹ ਰਾਜਧਾਨੀ ਦਾ ਸਾਡਾ ਹੱਕ ਹੈ, ਰਾਜਧਾਨੀ ਕਿਸੇ ਰਾਜ ਦਾ ਮੁਕਟ ਹੁੰਦੀ ਹੈਗੀ, ਉੱਥੋਂ ਦੀ ਕਲਚਰਲ ਕੈਪੀਟਲ ਹੁੰਦੀ ਹੈਗੀ, ਉਹ ਅਸੀਂ ਲੈਣੀ ਹੈਗੀ ਹੈ। ਪੰਜਾਬ ਕੋਲੋਂ ਜਿਹੜੇ ਪੰਜਾਬ ਦੇ ਖੁੱਸੇ ਇਲਾਕੇ ਉਹ ਲੈਣੇ ਹੈਗੇ ਹੈ। ਪੰਜਾਬ ਨੇ ਪਾਕਿਸਤਾਨ ਨਾਲ ਵਪਾਰ ਕਰਕੇ ਅਸੀਂ ਪੰਜਾਬੀਆਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਸਾਡਾ ਜਿਹੜਾ ਬਾਰਡਰ ਹੈਗੇ ਆ, ਬਾਘਾ ਬਾਰਡਰ ਵੀ, ਹੁਸੈਨੀ ਵਾਲਾ ਬਾਰਡਰ ਵੀ ਖੋਲ੍ਹ ਦਿਓ, ਸਾਨੂੰ ਖੋਲ੍ਹ ਕੇ ਦਿਓ। ਸਾਨੂੰ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਹੈ ਉੱਥੇ ਤੱਕ ਸਾਡੀ ਪਹੁੰਚ ਹੋਣੀ ਚਾਹੀਦੀ ਹੈ। ਗਵਾਦਰ ਸੀ ਪੋਰਟ ਰਾਹੀਂ ਅਸੀਂ ਮੱਧ ਪੂਰਬ ਵਿੱਚ ਤੇ ਸੈਂਟਰਲ ਏਸ਼ੀਆ 'ਚ ਜਿਹੜੇ 34-35 ਮੁਲਕ ਹੈ ਅਸੀਂ ਵਪਾਰ ਸ਼ੁਰੂ ਕਰਨਾ ਹੈਗਾ। ਸਾਡਾ ਵਪਾਰੀ ਵੀ ਕੰਮ ਲੱਗੂ, ਸਾਡਾ ਕਿਸਾਨ ਕੰਮ ਲੱਗੂ, ਸਾਡੇ ਨੌਜਵਾਨ ਕੰਮ ਲੱਗਣਗੇ। ਅਸੀਂ ਹਿੰਦੁਸਤਾਨ ਦੀ ਮਾਰਕੀਟ ਵੀ ਸਾਂਭਣੀ ਹੈ, ਅਸੀਂ 34-35 ਮੁਲਕਾਂ ਦੀ ਮਾਰਕੀਟ ਵੀ ਸਾਂਭਣੀ ਹੈਗੀ। ਡਾਕਟਰ ਸਾਹਿਬ, ਤੁਸੀਂ ਕਿਹਾ ਕਿ ਪਾਕਿਸਤਾਨ ਦਾ ਬਾਰਡਰ ਖੋਲ੍ਹ ਦਿਓ, ਹੁਸੈਨੀ ਵਾਲਾ ਬਾਰਡਰ ਖੋਲ੍ਹ ਦਿਓ, ਅਸੀਂ ਚਾਈਨਾ ਤੱਕ ਜਿਹੜਾ ਕਿ ਵਪਾਰ ਕਰਨਾ, 35 ਮੁਲਕਾਂ ਦੇ ਵਿੱਚ ਜਿਹੜਾ ਵਪਾਰ ਕਰਨਾ, ਪਰ ਆਏ ਦਿਨ ਡਰੋਨ ਆਉਂਦੇ ਨੇ, ਡਰੋਨਾਂ ਦਾ ਇਹ ਨਰੇਟਿਵ ਸਿਰਜਿਆ ਜਾ ਰਿਹਾ ਨਾ ਸੈਂਟਰ ਵੱਲੋਂ, ਤਾਂ ਕਿ ਉਹਨਾਂ ਨੇ ਦੇਖਿਆ ਕਿ ਪੰਜਾਬ 'ਚ ਪੋਟੈਂਸ਼ੀਅਲ ਹੈ। ਪੰਜਾਬ ਦੀ ਸੁਰ ਹਮੇਸ਼ਾ ਬਾਗੀਆਨਾ ਰਹੀ ਹੈ। ਬਾਬੇ ਨਾਨਕ ਤੋਂ ਲੈ ਕੇ ਪਾਪ ਦੀ ਜਨ ਲੈ ਕਾਬਲ ਨੂੰ ਧਾਇਆ ਜੋਰੀ ਮੰਗੇ ਦਾਨ ਬੇਲਾ ਲੋ, ਰਾਜੇ ਸ਼ੀਹ ਮੁਕੱਦਮ ਕੁੱਤੇ ਜਾਏ ਜਗਾਇਣ ਬੈਠੇ ਸੁੱਤੇ। ਬਾਬੇ ਨਾਨਕ ਤੋਂ ਲੈ ਕੇ ਦਸਾਂ ਗੁਰੂਆਂ ਤੱਕ ਬਾਗੀਆਨਾ ਪੰਜਾਬ ਰਿਹਾ ਹੈਗਾ। ਭਗਤ ਸਰਾਭਿਆਂ ਦਾ ਪੰਜਾਬ ਬਾਗੀਆਨਾ ਰਿਹਾ, ਗਦਰੀ ਬਾਬਿਆਂ ਦਾ ਪੰਜਾਬ ਬਾਗੀਆਨਾ ਪੰਜਾਬ ਰਿਹਾ ਹੈਗਾ। ਬੱਬਰ ਅਕਾਲੀਆਂ ਜਿਹੜਾ ਪੰਜਾਬ ਸੀ ਬਾਗੀਆਨਾ ਪੰਜਾਬ ਰਿਹਾ, ਕੂਕਿਆਂ ਦਾ ਪੰਜਾਬ ਵੀ ਬਾਗੀਆਨਾ ਪੰਜਾਬ ਰਿਹਾ। ਸੋ ਨਕਸਲਵਾੜੀ ਲਹਿਰ ਦਾ ਉਹ ਵੀ ਬਾਗੀਆਨਾ ਪੰਜਾਬ ਸੀ, ਖਾਲਸਤਾਨੀ ਵੀ ਬਾਗੀਆਨਾ ਪੰਜਾਬ ਸੀ। ਪੰਜਾਬ ਦੀ ਬਾਗੀ ਸੁਰ ਰਹੀ ਹਮੇਸ਼ਾ ਹੀ ਸਥਾਪਤੀ ਦੇ ਖਿਲਾਫ, ਸੱਤਾ ਸਥਾਪਤੀ ਦੇ ਖਿਲਾਫ, ਜ਼ੁਲਮ ਦੇ ਖਿਲਾਫ। ਸੋ ਉਸ ਸੁਰ ਨੂੰ ਮੱਧਮ ਪਾਉਣ ਵਾਸਤੇ, ਉਹਨੂੰ ਖਤਮ ਕਰਨ ਵਾਸਤੇ ਲਗਾਤਾਰ ਸਾਜ਼ਿਸ਼ਾਂ ਹੁੰਦੀਆਂ ਜਾ ਰਹੀਆਂ, ਜਿਸ 'ਚੋਂ ਇੱਕ ਸਾਜ਼ਿਸ਼ ਹੈ ਕਿ ਪਾਕਿਸਤਾਨ ਦੇ ਸਾਡੇ ਸੰਬੰਧ ਹੈਗੇ ਆ, ਇੱਕ ਤਾਂ ਹਿੰਦੁਸਤਾਨ ਦੀ ਕੁੱਲ ਜਿਹੜੀ ਵੋਟਾਂ ਦੀ ਧਰੁਵੀਕਰਨ ਹੈਗਾ ਹਿੰਦੂ ਵੋਟਾਂ ਦਾ, ਉਹਦੇ ਵਾਸਤੇ ਸੂਤ ਪੈਂਦਾ ਹੈਗਾ। ਦੂਜਾ ਪੰਜਾਬ ਨਾਲ ਇੱਟ ਖੜਕਾ ਜਿਹੜਾ ਦੂਜਾ ਪਾਕਿਸਤਾਨ ਨਾਲ ਇੱਟ ਖੜਕਾ ਰੱਖ ਕੇ ਲਗਾਤਾਰ ਜਿਹੜਾ ਪੰਜਾਬ ਦੀ ਨੇੜਤਾ ਵਧਣੀ, ਪੰਜਾਬ ਦੀ ਦੂਜੇ ਸਾਡੇ ਚੜ੍ਹਦੇ ਪੰਜਾਬ ਦੀ, ਲਹਿੰਦੇ ਪੰਜਾਬ ਦੀ, ਉਹਨਾਂ ਨਾਲ ਜੋ ਲਹਿੰਦੇ ਨਾਲ ਏਕਤਾ ਵਧਣੀ ਹੈਗੀ ਹੈ, ਸਾਡੀ ਆਪਸੀ ਭਾਈਚਾਰਾ ਵਧਣਾ, ਸਾਂਝ ਵਧਣੀ ਹੈਗੀ ਹੈ। ਅਤੇ ਅਲਟੀਮੇਟਲੀ ਕਿਸੇ ਸਮੇਂ ਅੱਜ ਤੇ 100 200 400 ਸਾਲ ਨੂੰ ਦੋਨਾਂ ਪੰਜਾਬਾਂ ਨੇ ਇੱਕ ਹੋ ਕੇ ਮਤਲਬ ਇੱਕ ਤਗੜੀ ਪੰਜਾਬੀ ਕੌਮ ਦਾ ਜੋ ਮੁੱਢ ਵੱਜਣਾ ਹੈਗਾ, ਜਿਹਦੀ ਮੈਨੂੰ ਪੂਰੀ ਆਸ ਹੈ। ਜੇ ਜਰਮਨੀ ਈਸਟ ਤੇ ਵੈਸਟ ਜਰਮਨੀ ਇਕੱਠੇ ਹੋ ਸਕਦੇ ਆ, ਜੇ ਕੋਰੀਆ ਸਾਊਥ ਤੇ ਨਾਰਥ ਕੋਰੀਆ ਇਕੱਠੇ ਹੋਣ ਦੀ ਗੱਲ ਚੱਲ ਸਕਦੀ ਹੈ, ਤਾਂ ਕਿਉਂ ਨਹੀਂ ਅੱਜ ਤੇ 10 20 50 ਸਾਡੀ ਚੌਥੀ ਪੰਜਵੀਂ ਪੀੜ੍ਹੀ ਤੱਕ ਜਾ ਕੇ, ਜਾਂ ਦੂਜੀ ਪਤਾ ਨਹੀਂ ਕਦੋਂ ਹੋ ਜਾਣਾ ਹੈਗਾ, ਤਾਂ ਕਿਉਂ ਨਹੀਂ ਦੋ ਪੰਜਾਬ ਇਕੱਠੇ ਹੋ ਕੇ ਇੱਕ ਫੇਰ ਮੁੜ ਕੇ ਸ਼ਾਂਤਮਈ ਸਹਿਹੋਂਦ, ਜਿਵੇਂ ਮਹਾਰਾਜਾ ਰਣਜੀਤ ਸਿੰਘ ਵੇਲੇ ਸੀਗਾ, ਅਸੀਂ ਇਕੱਠੇ ਰਹਿੰਦੇ ਸੀਗੇ। ਮਹਾਰਾਜਾ ਰਣਜੀਤ ਸਿੰਘ ਵੇਲੇ ਤੁਸੀਂ ਹੈਰਾਨ ਹੋਵੋਗੇ ਕਿ ਸਿੱਖ ਤਾਂ 14% ਸੀਗੇ, ਮੁਸਲਮਾਨ 42% ਸੀਗੇ, ਹਿੰਦੂ 18% ਸੀਗੇ, ਅਤੇ ਸਾਡੇ ਰਾਜਾ ਸੀਗੇ ਮਹਾਰਾਜਾ ਰਣਜੀਤ ਸਿੰਘ। ਸੋ ਕਿੰਨਾ ਸੈਕੂਲਰ ਰਾਜ ਸੀਗਾ ਉਹ। ਸੋ ਇੱਦਾਂ ਦਾ ਜਿਹੜੀ ਮਤਲਬ ਕਨਸੈਪਟ ਹੈਗਾ, ਉਹਨੂੰ ਤੋੜਨ ਵਾਸਤੇ, ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ, ਜਿਹੜੀਆਂ ਪਾਕਿਸਤਾਨ ਦੇ ਖਿਲਾਫ ਜੋ ਨਰੇਟਿਵ ਹੈਗਾ, ਪਾਕਿਸਤਾਨ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ, ਉਹਨੂੰ ਰਚਿਆ ਜਾ ਰਿਹਾ, ਉਹਨੂੰ ਤਕੜਾ ਕੀਤਾ ਜਾ ਰਿਹਾ, ਤਾਂ ਕਿ ਪੰਜਾਬੀ ਜਿਹੜਾ ਚੜ੍ਹਦਾ ਪੰਜਾਬ ਹੈ, ਇਹਦਾ ਲਹਿੰਦਾ ਪੰਜਾਬ ਨਾਲ ਕਦੇ ਵੀ ਚੜ੍ਹਦੇ ਪੰਜਾਬ ਦਾ ਜਿਹੜੇ ਸੁਖਾਵੇਂ ਸੰਬੰਧ ਨਾ ਹੋ ਸਕਣ। ਸੋ ਪੰਜਾਬੀਆਂ ਨੂੰ ਇੱਕ ਮੁਸਤ ਹਿੰਦੂਆਂ, ਸਿੱਖਾਂ, ਦਲਿਤਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਸਾਨੂੰ ਪਾਕਿਸਤਾਨ ਅਮਨ ਦੋਸਤੀ ਵਪਾਰ ਚਾਹੀਦਾ, ਸਾਨੂੰ ਦੁਸ਼ਮਣੀ ਨਹੀਂ ਚਾਹੀਦੀ। ਅਸੀਂ ਪੰਜਾਬ ਦੇ ਵਿਕਾਸ ਜੋ ਜਿਹੜਾ ਰਸਤਾ ਹੈਗਾ ਹੈ, ਪੰਜਾਬ ਦੀ ਸੰਕਟ ਦਾ ਹੱਲ ਦਾ ਇੱਕ ਰਸਤਾ ਬਾਇਆ ਪਾਕਿਸਤਾਨ ਥਰੂ ਗਵਾਦਰ ਸੀ ਪੋਰਟ ਸੈਂਟਰਲ ਏਸ਼ੀਆ ਅਤੇ ਮਿਡਲ ਈਸਟ ਨੂੰ ਜਾਂਦਾ ਹੈਗਾ। ਡਾਕਟਰ ਸਾਹਿਬ, ਫਿਰ ਕਿਤੇ ਉਹ ਕਹਾਵਤਾਂ ਨਾ ਸੱਚੀਆਂ ਹੋ ਜਾਣ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਫੌਜਾਂ ਦੋਵੇਂ ਪਾਤਸ਼ਾਹੀ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਦੇਖੋ ਉਸ ਤਰ੍ਹਾਂ ਚਾਹੇ ਉਸ ਤਰ੍ਹਾਂ ਮਤਲਬ ਜੰਗ ਨਾ ਵੀ ਹੋਵੇ, ਪਰ ਜਿਹੜੀ ਰਾਜਾਂ ਦੇ ਅਧਿਕਾਰਾਂ ਦੀ ਲੜਾਈ ਹੈ, ਜਿਹਦਾ ਪੰਜਾਬ ਮੋਹਰੀ ਰਿਹਾ ਹੈਗਾ, ਹੁਣ ਵੀ ਪੰਜਾਬ ਨੂੰ ਉਸ 'ਤੇ ਗੱਲ ਕਰਨੀ ਚਾਹੀਦੀ ਹੈ। ਪੰਜਾਬ ਨੂੰ ਆਪਣਾ ਪੱਖ ਤਕੜਾਈ ਨਾਲ ਰੱਖਣਾ ਚਾਹੀਦਾ ਹੈਗਾ। ਉਹ ਜਿਹੜਾ ਫਿਰਕੂ ਐਂਗਲ ਹੈ, ਜਿਹੜਾ ਮਤਲਬ ਜਾਤ ਪਾਤੀ ਨਜ਼ਰੀਆ ਜਾਂ ਜਿਹੜਾ ਧਾਰਮਿਕ ਨਜ਼ਰੀਆ, ਉਹ 'ਚ ਨਹੀਂ ਹੋਣਾ ਚਾਹੀਦਾ ਹੈਗਾ। ਬਤੌਰ ਪੰਜਾਬੀ ਅਸੀਂ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈਗਾ। ਮੈਂ ਗੱਲ ਕਰਦਾ ਹੁੰਦਾ ਕਿ ਪੰਜਾਬ ਦਾ ਸੱਭਿਆਚਾਰ
ਸੱਭਿਆਚਾਰ, ਪੰਜਾਬ ਦੀ ਬੋਲੀ, ਪੰਜਾਬ ਦਾ ਖਿੱਤਾ, ਇਹ ਸਾਰਿਆਂ ਦੀ ਸਾਡੀ ਇੱਕ ਸਾਂਝ ਹੈਗੀ ਸਾਰਿਆਂ ਲੋਕਾਂ ਦੀ। ਪੰਜਾਬ ਦਾ ਜੇ ਪੰਜਾਬ ਦੇ ਪਿੰਡ ਉੱਜੜਦੇ ਆ, ਸ਼ਹਿਰ ਪਹਿਲਾਂ ਉੱਜੜਨਗੇ। ਪੰਜਾਬ ਦੇ ਪਿੰਡਾਂ ਦਾ ਕੰਮ ਠੱਪ ਹੁੰਦਾ, ਸ਼ਹਿਰਾਂ ਦਾ ਵਪਾਰ ਪਹਿਲਾਂ ਠੱਪ ਹੋਊਗਾ। ਸੋ ਬੱਝਵਾਂ ਪੰਜਾਬ ਹੈ, ਇੱਕਜੁੱਟ ਪੰਜਾਬ ਹੈਗਾ। ਸਾਡਾ ਜੀਣਾ ਸਾਂਝਾ, ਸਾਡਾ ਮਰਨਾ ਸਾਂਝਾ, ਸਾਡੇ ਸਾਹ ਸਾਂਝੇ ਨੇ, ਸਾਡੀ ਹੋਂਦ ਸਾਂਝੀ ਹੈਗੀ ਹੈ। ਸੋ ਪੰਜਾਬ ਜਿਹੜੀਆਂ ਵੰਡੀਆਂ ਪਾਉਣ ਦੀ ਨੀਤੀ ਹੈ, ਚਾਹੇ ਉਹ ਫਿਰਕੂ ਏਜੰਡਾ ਸੈੱਟ ਕਰਕੇ, ਚਾਹੇ ਉਹ ਹੋਰ ਅਲੱਗ-ਅਲੱਗ ਤਰੀਕਿਆਂ ਨਾਲ ਅਲੱਗ ਰਾਜ ਦੀ ਮੰਗ ਕਰਕੇ, ਉਹ ਮੈਨੂੰ ਲੱਗਦਾ ਪੰਜਾਬ ਵਾਸਤੇ ਕਿਤੇ ਹੀ ਫਾਇਦੇਮੰਦ ਨਹੀਂ। ਉਹ ਘਾਟੇ ਵਾਲੀ ਹਾਲਤ ਹੈਗੀ ਹੈ। ਪੰਜਾਬੀ ਇੱਕ ਬੜੀ ਅਗਾਂਹ-ਵਧੂ ਕੌਮ ਹੈਗੀ ਹੈ। ਪੰਜਾਬੀ ਨੇ ਕਦੀ ਵੀ ਮਤਲਬ ਪਿੱਛੇ ਮੁੜ ਕੇ ਨਹੀਂ ਦੇਖਿਆ, ਅੱਗੇ ਵੱਧ ਕੇ ਦੇਖਿਆ। ਔਰ ਅੱਗੇ ਵਧਣ ਦਾ ਰਸਤਾ ਇਹੀ ਹੈ ਕਿ ਸਾਨੂੰ ਮਤਲਬ ਦੁਨੀਆ ਭਰ 'ਚ ਅਸੀਂ ਫੈਲੇ ਹੈਗੇ ਆ। ਔਰ ਸਾਨੂੰ ਜਿਹੜਾ ਸਾਡਾ ਪੰਜਾਬ ਦਾ ਖਿੱਤਾ ਹੈਗਾ, ਇਹਦੇ ਵਧਾਰੇ ਵਾਸਤੇ ਸਾਨੂੰ ਜਿਹੜਾ ਪਾਕਿਸਤਾਨ ਦਾ ਬਾਰਡਰ ਦੀ ਮੈਂ ਗੱਲ ਕਰਦਾ ਹੈਗਾ, ਬਾਘਾ ਅਤੇ ਹਸੈਨੀ ਵਾਲਾ ਦੋਨੋਂ ਬਾਰਡਰ ਖੋਲ੍ਹ ਕੇ ਗਵਾਦਰ ਸੀ ਪੋਰਟ 'ਤੇ ਸਾਨੂੰ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਨਾਲ ਜੋੜ ਕੇ ਸਾਨੂੰ ਖੁੱਲ੍ਹੇ ਵਪਾਰ ਦਾ ਮਤਲਬ ਮੌਕਾ ਮਿਲਣਾ ਚਾਹੀਦਾ। ਔਰ ਇਹ ਸਾਡਾ ਹੱਕ ਹੈਗਾ, ਸਾਨੂੰ ਮੰਗ ਕਰਨੀ ਚਾਹੀਦੀ ਹੈ। ਜੇ ਇਹ ਏਜੰਡਾ ਸੈੱਟ ਕਰਾਂਗੇ, ਫਿਰ ਸੈਂਟਰ ਦੇ ਸਾਰੇ ਏਜੰਡੇ ਫੇਲ ਹੁੰਦੇ ਹੈਗੇ, ਫਿਰ ਉਹ ਪਿਛਲਖੁਰੀ ਮੁੜਦੇ ਹੈਗੇ। ਡਾਕਟਰ ਸਾਹਿਬ, ਤੁਸੀਂ ਇਹ ਮੰਗ ਕਰ ਰਹੇ ਹੋ, ਪਰ ਮੀਡੀਆ ਲਗਾਤਾਰ ਸਵਾਲ ਚੁੱਕਦਾ। ਮੀਡੀਆ ਦਾ ਰੋਲ ਕੀ ਦੇਖਦੇ ਹੋ, ਪੰਜਾਬ ਦਾ ਮੀਡੀਆ ਜਾਂ ਨੈਸ਼ਨਲ ਮੀਡੀਆ? ਪੰਜਾਬ ਦਾ ਮੀਡੀਆ ਮੈਨੂੰ ਨਹੀਂ ਪਤਾ ਕਿ ਤੁਸੀਂ ਕਿੰਨਾ ਸਹਿਮਤ ਹੋਵੋਗੇ, ਪਰ ਫੈਕਟ ਇਹ ਹੈ ਕਿ ਜਿੱਥੇ ਇੱਕ ਪਾਸੇ ਗੋਦੀ ਮੀਡੀਆ ਹੈਗਾ, ਦੂਜੇ ਪਾਸੇ ਪੰਜਾਬ ਦਾ ਕੇਜੂ ਮੀਡੀਆ ਹੈਗਾ। ਪੰਜਾਬ ਦਾ ਵੱਡੇ ਚੈਨਲ, ਪੰਜਾਬ ਦੇ ਵੱਡੇ ਅਖਬਾਰ, ਪੰਜਾਬ ਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਬੜੇ ਆਪਣਿਆਂ ਨੂੰ ਬੜੇ ਪ੍ਰਤਿਸ਼ਠਿਤ ਅਖਬਾਰ ਕਹਾਉਣ ਵਾਲੇ ਅਖਬਾਰ, ਅਤੇ ਔਰ ਜਿਹੜਾ ਵੈਬ ਚੈਨਲਸ ਹੈਗੇ ਆ, ਮੈਜੋਰਟੀ ਇਹਨਾਂ 'ਚੋਂ ਸਭ ਵਿਕ ਚੁੱਕੇ ਆ, ਬਕਾਊ ਹੈਗੇ, ਬੁਰਕੀਆਂ ਪੈ ਚੁੱਕੀਆਂ। ਮੈਨੂੰ ਇਹ ਵੀ ਪਤਾ ਕਿੰਨੀਆਂ ਬੁਰਕੀਆਂ ਪਈਆਂ, ਕਿੰਨੀ ਔਕਾਤ ਸੀ, ਸਭ ਦੇ ਮੂੰਹ ਬੰਦ ਕੀਤੇ ਹੋਏ ਹੈਗੇ ਆ। ਸਭ ਇੱਕਾ ਦੁੱਕਾ ਚੈਨਲਾਂ ਛੱਡ ਕੇ ਜਿਹੜੇ ਬਾਹਰਲੇ ਸਟੇਟਾਂ ਤੋਂ ਚੱਲਦੇ ਹੈਗੇ ਆ, ਜਾਂ ਬਾਹਰਲੇ ਦੇਸ਼ਾਂ ਤੋਂ ਚੱਲਦੇ ਹੈਗੇ, ਜਾਂ ਪੰਜਾਬ 'ਚ ਵੀ 2-3 ਚੈਨਲ ਹੈਗੇ ਆ ਜਿਹੜੇ ਮੇਰੇ ਉਂਗਲਾਂ ਦੇ ਗਿਣੇ ਜਾ ਸਕਦੇ ਹੈਗੇ ਆ, ਜਿਹੜੇ ਅਜੇ ਵੀ ਆਪਣੀ ਪੱਤਰਕਾਰੀ ਦੀ ਜਿਹੜੀ ਸ਼ੁੱਧਤਾ ਹੈਗੀ ਹੈ ਉਹਨੂੰ ਬਰਕਰਾਰ ਰੱਖੀ ਬੈਠੇ ਆ, ਆਪਣੇ ਕਿੱਤੇ ਪ੍ਰਤੀ ਫਰਜ਼ਾਂ ਨੂੰ ਨਿਭਾ ਰਹੇ ਨੇ, ਔਰ ਪੰਜਾਬ ਦੇ ਲੋਕਾਂ ਸਾਹਮਣੇ ਸਹੀ ਤਸਵੀਰ ਪੇਸ਼ ਕਰਦੇ ਨੇ, ਔਰ ਸੱਤਾ ਨੂੰ ਸਵਾਲ ਕਰਦੇ ਨੇ, ਸੱਤਾ ਨੂੰ ਸਵਾਲ ਕਰਦੇ ਨੇ। ਅਤੇ ਉਹ ਚੈਨਲ ਜੇ ਪੰਜਾਬ ਜਿਉਂਦੇ ਨੇ, ਉਹਨੇ ਪੱਤਰਕਾਰਤਾ ਜਿਉਂਦੀ ਰੱਖੀ ਹੋਈ ਹੈ। ਮੈਨੂੰ ਉਮੀਦ ਹੈ ਕਿ ਉਹ ਚੈਨਲ ਦਿਨ ਪਰ ਦਿਨ ਵਾਧਾ ਹੋਊਗਾ, ਔਰ ਪੰਜਾਬ ਸਹੀ ਮਾਨਿਆਂ 'ਚ ਇੱਕ ਮਤਲਬ ਜਿਹੜੀ ਚੌਥੇ ਸਤੰਭ ਦੀ ਆਜ਼ਾਦੀ ਹੈਗੀ, ਚੌਥੇ ਸਤੰਭ ਦੀ ਜਿਹੜੀ ਆਜ਼ਾਦਾਨਾ ਸੋਚ ਹੈਗੀ ਹੈ, ਉਹਦੀ ਜਿਹੜੀ ਇੰਡੀਪੈਂਡੈਂਸ ਹੈ, ਉਹਨੂੰ ਕਾਇਮ ਰੱਖੂਗਾ ਜੀ। ਡਾਕਟਰ ਸਾਹਿਬ, ਪਰ ਚੈਨਲ ਤਾਂ ਇਹ ਕਹਿੰਦੇ ਨੇ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਨਿਊਜ਼ਾਂ ਦਿਖਾਉਂਦੇ ਹਾਂ ਅਤੇ ਨਿਰਪੱਖ ਹੋ ਕੇ ਚੱਲਦੇ ਹਾਂ, ਇਹ ਵੀ ਨਹੀਂ, ਬਿਲਕੁਲ ਗਲਤ ਹੈ, ਬਿਲਕੁਲ ਗਲਤ ਹੈ। ਪੂਰਾ ਬਾਇਸ ਹੁੰਦਾ। ਮੈਂ ਤੁਹਾਨੂੰ ਚੈਨਲ ਦੇ ਨਾਂ ਲੈਣ ਦਾ ਚੰਗਾ ਨਹੀਂ ਲੱਗਦਾ ਹੈਗਾ। ਉਹ ਬਿਲਕੁਲ ਇਹ ਬਾਇਸ ਅਤੇ ਬਿਲਕੁਲ ਮਤਲਬ ਇੱਕ ਪਾਸੜ ਖਬਰਾਂ ਹੁੰਦੀਆਂ ਹੈਗੀਆਂ, ਔਰ ਜਿਹੜੇ ਸਰਕਾਰ ਨੂੰ ਸਵਾਲ ਪੁੱਛਣੇ ਬੰਦ ਕਰ ਦਿੱਤੇ ਹੈ। ਵਿੱਚੇ ਸੋਸ਼ਲ ਮੀਡੀਆ ਨੇ, ਵਿੱਚੇ ਮਤਲਬ ਵੈਬ ਚੈਨਲਾਂ ਨੇ, ਵਿੱਚੇ ਤਥਾ ਕਥਿਤ ਪ੍ਰਤਿਸ਼ਠਿਤ ਅਖਬਾਰਾਂ ਨੇ, ਵਿੱਚੇ ਤਥਾ ਕਥਿਤ ਪ੍ਰਤਿਸ਼ਠਿਤ ਮੀਡੀਆ ਦੇ ਜਿਹੜੇ ਚੈਨਲ ਹੈਗੇ, TV ਚੈਨਲ, ਉਹਨਾਂ ਨੇ ਕਿਸੇ ਨੇ ਵੀ ਸੱਤਾ ਨੂੰ ਸਵਾਲ ਨਹੀਂ ਕਰ ਰਹੇ ਹੈਗੇ, ਸਿਰਫ ਟੰਗ ਟਪਾ ਰਹੇ ਨੇ, ਸਿਰਫ ਮਤਲਬ ਉਹ ਬੜੀ ਕੈਜੂਅਲ ਰਿਪੋਰਟਿੰਗ ਕਰਦੇ ਨੇ। ਜਿਹੜੀ ਇਨਸੀਜ਼ਿਵ ਰਿਪੋਰਟਿੰਗ ਹੈ, ਜਿਹੜੀ ਚੀਰਮੀ ਰਿਪੋਰਟਿੰਗ ਹੈ, ਉਹ ਨਹੀਂ ਹੋ ਰਹੀ। ਡਾਕਟਰ ਸਾਹਿਬ, ਪਰ ਤੁਸੀਂ ਕਹਿ ਰਹੇ ਹੋ ਕਿ ਚੀਰਮੀ ਰਿਪੋਰਟਿੰਗ ਨਹੀਂ ਹੋ ਰਹੀ। ਕਈ ਤਾਂ ਅਜਿਹੇ ਜਿਹੜੇ ਕਿ ਮੀਡੀਆ ਦੇ ਅਦਾਰੇ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਤੋਂ ਬਿਨਾਂ ਤਾਂ ਕੋਈ ਖਬਰ ਦਿਖਾ ਹੀ ਨਹੀਂ ਸਕਦਾ, ਅਸੀਂ ਵੀ ਦਿਖਾਵਾਂਗੇ। ਉਹ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੀ ਗੱਲ ਹੈਗੀ ਹੈ। ਲੋਕੀ ਸਭ ਜਾਣਦੇ ਨੇ, ਲੋਕੀ ਸਭ ਅਸਲੀਅਤ ਤੋਂ ਵਾਕਫ ਨੇ। ਹੌਲੀ ਦੇਖਿਓ ਤੁਸੀਂ ਇਹਨਾਂ ਦੀ ਕਿਵੇਂ ਲੋਕਪ੍ਰਿਅਤਾ ਘਟ ਰਹੀ ਹੈਗੀ, ਔਰ ਜਿਹੜੇ ਲੋਕਾਂ ਦੇ ਹੱਕ ਦੀ ਗੱਲ ਕਰਦੇ ਨੇ, ਜਿਹੜੇ ਸੱਚੀ ਗੱਲ ਕਰਦੇ ਨੇ, ਉਹਨਾਂ ਚੈਨਲਾਂ ਦੀ ਲੋਕਪ੍ਰਿਅਤਾ ਲਗਾਤਾਰ ਵੱਧ ਰਹੀ ਹੈ। ਮੈਂ ਪਿਛਲੇ 2 ਮਹੀਨੇ ਤੋਂ ਨੋਟ ਕਰ ਰਿਹਾ ਜੀ। ਡਾਕਟਰ ਸਾਹਿਬ, ਪੰਜਾਬ ਦੀ ਆਪਾਂ ਗੱਲ ਕਰ ਰਹੇ ਹਾਂ, ਫਿਰ ਉੱਥੇ ਆਉਣੇ ਆ, ਪੰਜਾਬ ਦੇ ਨਾਲ ਹੀ ਜੁੜੇ ਹੋਏ ਮਸਲੇ ਨੇ ਸਾਰੇ। ਪੰਜਾਬ ਦਾ ਕਿਸਾਨ ਕਿੱਥੇ ਜੇ ਖੜਾ ਦੇਖਦੇ ਹੋ? ਪੰਜਾਬ ਦੀ ਖੇਤੀਬਾੜੀ 'ਤੇ ਤੁਸੀਂ ਅਕਸਰ ਬੋਲਦੇ ਰਹਿੰਦੇ। ਦੇਖੋ, ਪੰਜਾਬ ਦੀ ਖੇਤੀਬਾੜੀ ਬੜੇ ਗੰਭੀਰ ਸੰਕਟ ਦਾ ਸ਼ਿਕਾਰ ਹੈ। ਪੰਜਾਬ 'ਚ ਖੇਤੀ ਪ੍ਰਧਾਨ ਸੂਬਾ ਰਿਹਾ ਹੈਗਾ, ਹੁਣ ਵੀ ਖੇਤੀ ਪ੍ਰਧਾਨ ਸੂਬਾ ਹੈਗਾ ਆ, ਅਤੇ ਜਿਹੜੀ ਹਰਾ ਇਨਕਲਾਬ ਪੰਜਾਬ 'ਚ ਆਇਆ ਹੈਗਾ, ਉਹਨੇ ਪੰਜਾਬ ਦੀ ਮਿੱਟੀ, ਪਾਣੀ, ਹਵਾ ਸਭ ਨੂੰ ਜ਼ਹਿਰ ਬਣਾ ਦਿੱਤਾ ਹੈਗਾ ਆ। ਇਸ ਸੰਕਟ 'ਚੋਂ ਨਿਕਲਣ ਵਾਸਤੇ ਕੇਂਦਰ ਦੀ ਮਦਦ ਦੀ ਲੋੜ ਸੀਗੀ, ਜਿਸ ਕੇਂਦਰ ਨੇ ਪੰਜਾਬ ਦੇ ਸਿਰ 'ਤੇ ਸਾਰੇ ਦੇਸ਼ ਨੂੰ ਅਨਾਜ ਖਵਾਇਆ ਹੈਗਾ, ਔਰ ਸਾਨੂੰ ਮਜਬੂਰ ਕੀਤਾ ਕਿ ਅਸੀਂ ਆਪਣੀ ਧਰਤੀ ਨੂੰ ਵੀ ਜ਼ਹਿਰੀਲੀ, ਹਵਾ ਨੂੰ ਵੀ ਜ਼ਹਿਰੀਲੀ, ਪਾਣੀ ਵੀ ਜ਼ਹਿਰੀਲਾ ਬਣਾ ਲਈਏ, ਅਤੇ ਕੈਂਸਰ ਅਤੇ ਹੈਪੇਟਾਈਟਿਸ ਸੀ ਵਰਗੇ ਰੋਗਾਂ ਨੂੰ ਅਸੀਂ ਦਾਵਤ ਦੇ ਦਿੱਤੀ ਹੈਗੀ ਹੈ। ਸਾਰਾ ਪੰਜਾਬ ਬਿਮਾਰੀਆਂ ਨਾਲ ਜੂਝ ਰਿਹਾ ਹੈਗਾ, ਕੈਂਸਰ ਨਾਲ ਜੂਝ ਰਿਹਾ ਹੈਗਾ। ਇਹ ਸਾਰੀ ਜਿਹੜੀ ਪੰਜਾਬ ਨੇ ਕੁਰਬਾਨੀ ਕੀਤੀ, ਭੁੱਖੇ ਮੁਲਕ ਦਾ ਢਿੱਡ ਭਰਨ ਵਾਸਤੇ, ਮੈਂ ਤਾਂ ਇਹੀ ਕਹੂੰਗਾ, ਉਹਦਾ ਸਾਡਾ ਕੋਈ ਮੁੱਲ ਨਹੀਂ ਪਿਆ ਹੈਗਾ। ਅੱਜ ਪੰਜਾਬ ਨੂੰ ਜਦੋਂ ਡਿਵਰਸੀਫਿਕੇਸ਼ਨ ਦੀ ਲੋੜ ਸੀਗੀ, ਇੱਕ 50,000 ਕਰੋੜ ਦਾ ਇੱਕ ਫੰਡ ਚਾਹੀਦਾ ਸੀਗਾ, ਜਿਹਨੂੰ ਕਾਰਪਸ ਫੰਡ ਕਹਿੰਦੇ ਆ, ਕਿ ਕਿਸਾਨਾਂ ਨੂੰ ਕਹਿਣਾ ਸੀਗਾ ਕਿ ਤੁਸੀਂ ਤੇਲ ਦੇ ਬੀਜ
ਤੇ ਫਲ ਸਬਜ਼ੀਆਂ ਫੁੱਲਾਂ ਦੀ ਖੇਤੀ ਕਰੋ। ਜੇ ਤੁਹਾਨੂੰ ਘਾਟਾ ਪਿਆ ਅਸੀਂ ਉਸ ਫੰਡ 'ਚੋਂ ਪੂਰਾ ਕਰਾਂਗੇ। 5-4 ਸਾਲ ਦੀ ਗੱਲ ਹੈਗੀ। ਉਸ ਤੋਂ ਬਾਅਦ ਮਾਰਕੀਟ ਪੂਰੀ ਤਰ੍ਹਾਂ ਐਕਸਪਲੋਰ ਹੋ ਕੇ ਦੁਨੀਆ ਭਰ ਦੀ ਮਾਰਕੀਟ ਸਾਡੇ ਵਾਸਤੇ ਖੋਲ੍ਹ ਦੇ। ਸਾਡੇ ਅੰਮ੍ਰਿਤਸਰ ਜਿਹੜਾ ਗੁਰੂ ਰਾਮਦਾਸ ਏਅਰਪੋਰਟ ਹੈ ਉਹ ਤੇ ਚੰਡੀਗੜ੍ਹ ਦੇ ਏਅਰਪੋਰਟ ਨੂੰ ਮੁਕੰਮਲ ਰੂਪ ਵਿੱਚ ਕੌਮਾਂਤਰੀ ਹਵਾਈ ਅੱਡੇ ਬਣਾਉਣ। ਹਰ ਦੁਨੀਆ ਦੇ ਹਰ ਵੱਡੇ ਸ਼ਹਿਰ ਨੂੰ ਉਡਾਨਾਂ ਹੋਣ ਡੇਲੀ, ਔਰ ਸਾਡੇ ਕਾਰਗੋ ਜਹਾਜ਼ ਜਾਣ ਪੰਜਾਬ 'ਚੋਂ ਫਲ ਫੁੱਲ ਸਬਜ਼ੀਆਂ ਲੈ ਕੇ ਹੈ ਜੀ। ਅਤੇ ਅਸੀਂ ਬਹੁਤ ਤਰੱਕੀ ਕਰ ਸਕਦੇ ਹੈਗੇ। ਪਰ ਉਸ ਸੰਕਟ 'ਚੋਂ ਕੱਢਣ ਵਾਸਤੇ ਕੇਂਦਰ ਨੇ ਕੁਛ ਨਹੀਂ ਕੀਤਾ, ਰਾਜ ਸਰਕਾਰਾਂ ਨੇ ਕੁਛ ਨਹੀਂ ਕੀਤਾ। ਜੋ ਜਿਹੜੇ ਫੰਡ ਆਏ ਵੀ ਉਹ ਵੀ ਜਿਵੇਂ ਲੁੱਟਿਆ ਹੈਗਾ ਅਕਾਲੀਆਂ ਨੇ, ਜਿਵੇਂ ਲੁੱਟਿਆ ਹੈਗਾ ਕਾਂਗਰਸ ਦੇ ਲੀਡਰਾਂ ਨੇ, ਉਹ ਆਪਣੇ ਆਪ 'ਚ ਇੱਕ ਮਿਸਾਲ ਹੈਗੀ ਹੈ। ਜੇ ਅੱਜ ਪੰਜਾਬ ਦਾ ਹਸ਼ਰ ਹੋਇਆ ਹੈਗਾ ਤਾਂ ਕੇਂਦਰ ਦੀ ਧੱਕੇਸ਼ਾਹੀ, ਬੇਇਨਸਾਫੀ ਅਤੇ ਜਿਹੜੀ ਪੰਜਾਬ ਨਾਲ ਵਿਤਕਰਾ ਸੀ ਉਹਦੇ ਕਰਕੇ। ਅਤੇ ਇੱਥੋਂ ਦੇ ਸਥਾਨਕ ਹਾਕਮ ਸੀਗੇ ਕਾਂਗਰਸ ਦੇ ਅਕਾਲੀ, ਉਹਨਾਂ ਨੇ ਜਿਵੇਂ ਦੋਨੋਂ ਹੱਥੀਂ ਪੰਜਾਬ ਨੂੰ ਲੁੱਟਿਆ। ਉਹ ਜਿਵੇਂ ਇੱਕ ਮਤਲਬ ਆਪਣੇ ਘਰਾਂ ਵੱਲ ਨੂੰ ਸਾਰੇ ਜਿੱਥੇ ਤੋਂ ਪੈਸਾ ਆਉਣਾ ਸੀਗਾ, ਰੁਜ਼ਗਾਰ ਆਉਣਾ ਸੀਗਾ, ਚਾਹੇ ਉਹ ਖਨਨ ਸੀਗਾ, ਚਾਹੇ ਉਹ ਸ਼ਰਾਬ ਦੇ ਠੇਕੇ ਸੀਗੇ, ਚਾਹੇ ਉਹ ਟਰਾਂਸਪੋਰਟ ਸੀਗੀ, ਚਾਹੇ ਉਹ ਦੂਜੇ ਕਾਰੋਬਾਰ ਸੀਗੇ, ਸਭ ਦੇ ਮੂੰਹ ਆਪਣੇ ਘਰਾਂ ਵੱਲ ਨੂੰ ਕਰ ਲਏ ਬਾਦਲਾਂ ਨੇ ਵੀ ਅਤੇ ਕੈਪਟਨਾਂ ਨੇ ਵੀ ਅਤੇ ਕੈਪਟਨ ਵਰਗੇ ਹੋਰ ਬੰਦਿਆਂ ਨੇ ਵੀ। ਜਿਸ ਕਰਕੇ ਪੰਜਾਬ ਕੰਗਲਾ, ਸਾਡਾ ਰੰਗਲਾ ਪੰਜਾਬ ਕੰਗਲਾ ਪੰਜਾਬ ਬਣ ਗਿਆ ਹੈਗਾ। ਸੋ ਉਹ ਜਿਹੜਾ ਸੰਕਟ ਹੈਗਾ ਉਹ ਕਿਸਾਨੀ ਦੇ ਉਹਨੂੰ ਵੀ ਮੂੰਹ ਬਾਈ ਖੜਾ ਹੈਗਾ, ਮੂੰਹ ਬਾਕੀ ਖੜਾ ਹੈਗਾ ਹੈ, ਔਰ ਨਿਗਲ ਰਿਹਾ ਹੈਗਾ। ਕਿਸਾਨ ਖੁਦਕੁਸ਼ੀਆਂ ਬਦਸਤੂਰ ਜਾਰੀ ਹੈਗੀਆਂ। ਇਹ ਕਹਿੰਦੇ ਸੀ ਬੰਦ ਕਰਾਂਗੇ, ਇੱਕ ਵੀ ਨਹੀਂ ਬੰਦ ਨਹੀਂ ਹੋਈ। ਨਸ਼ੇ ਬਦਸਤੂਰ ਜਾਰੀ ਹੈਗੇ ਕਿਉਂਕਿ ਨਿਰਾਸ਼ਾ ਦੇ ਆਲਮ 'ਚ ਹੈ। ਨੌਜਵਾਨ ਜਾਂ ਬਾਹਰ ਭੱਜ ਰਹੇ ਜਾਂ ਨਸ਼ਿਆਂ ਵੱਲ ਜਾ ਰਹੇ ਹੈਗੇ ਹੈ। ਪੰਜਾਬ ਦਾ ਤਾਂ ਬਹੁਤ ਹੀ ਮਾੜੀ ਹਾਲਤ ਹੈ, ਔਰ ਕਿਸਾਨੀ ਦੀ ਹਾਲਤ ਮਾੜੀ ਇਸ ਕਰਕੇ ਵੀ ਮਾੜੀ ਹੈਗੀ ਹੈ ਕਿ ਕਿਸਾਨੀ 'ਚ ਅੱਗੇ ਮੁਲਾਜ਼ਮਤ ਮਿਲ ਜਾਂਦੀ ਸੀਗੀ ਇੱਕ ਨਾ ਇੱਕ ਬੱਚੇ ਨੂੰ। ਲੱਖਾਂ ਬੰਦੇ ਰੋਡਵੇਜ਼ ਸੀਗੇ, ਲੱਖਾਂ ਬੰਦੇ ਬਿਜਲੀ ਬੋਰਡ ਸੀਗੇ, ਲੱਖਾਂ ਬੰਦੇ PWD ਸੀਗੇ, ਲੱਖਾਂ ਅਧਿਆਪਕ ਸੀਗੇ। ਹਰ ਟੱਬਰ 'ਚ ਇੱਕ ਅੱਧਾ ਮੁਲਾਜ਼ਮ ਹੁੰਦਾ ਸੀਗਾ। ਤਾਂ ਜਦੋਂ ਵੀ ਉਹਨੂੰ ਲੋੜ ਪੈਣੀ ਰੇਹ ਤੇਲ ਦੀ, ਖਾਦ ਦੀ, ਤਾਂ ਨਗਦ ਪੈਸਾ ਆਉਂਦਾ ਸੀਗਾ। ਹੁਣ ਉਹ ਮੁਲਾਜ਼ਮਤ ਖਤਮ ਹੈ ਹਰ ਪਾਸੇ ਪੰਜਾਬ 'ਚੋਂ। ਜਿਹੜੀ ਇੱਕ ਸਪੋਰਟ ਹੁੰਦੀ ਹੈ ਕਿਸਾਨੀ ਨੂੰ, ਪਰਿਵਾਰ 'ਚੋਂ ਮਿਲਦੀ ਸੀਗੀ, ਪਰਿਵਾਰ ਜੀ ਤੋਂ ਮਿਲਦੀ ਸੀ, ਉਹ ਬੰਦ ਹੋ ਗਈ, ਖਤਮ ਹੋ ਗਈ। ਸੋ ਇਸ ਕਰਕੇ ਵੀ ਅਤੇ ਦੂਜੇ ਪਾਸੇ ਜਿਹੜੀ ਉਤਪਾਦਕਤਾ ਹੈਗੀ ਹੈ ਉਹ ਘਟੀ ਹੈਗੀ ਹੈ। ਅਤੇ ਦੂਜੀ ਕਿਹੜੀ ਕੈਸ਼ ਕ੍ਰੌਪਸ ਤੋਂ ਬਗੈਰ ਹੋਰ ਜਿੰਨੇ ਫਸਲਾਂ ਹੁੰਦੀਆਂ ਹੈਗੀਆਂ ਉਹਨਾਂ ਦਾ ਜਿਹੜਾ ਮੁੱਲ ਹੈਗਾ ਯੋਗ ਮੁੱਲ ਨਹੀਂ ਮਿਲਦਾ ਹੈਗਾ। ਆਲੂ ਵੀ ਸੁੱਟਣੇ ਪੈਂਦੇ ਆ, ਟਮਾਟਰ ਵੀ ਸੁੱਟਣੇ ਪੈਂਦੇ ਆ, ਕਿੰਨੂ ਵੀ ਸੁੱਟਣੇ ਪੈਂਦੇ ਹੈਗੇ ਆ, ਅੰਗੂਰ ਵੀ ਪੈਦਾ ਕੀਤੇ ਸੁੱਟਣੇ ਪੈਂਦੇ ਆ। ਜਿਹੜੀਆਂ ਬਾਕੀ ਫਸਲਾਂ ਉਹਨਾਂ ਦੇ ਸਪੋਰਟ ਪ੍ਰਾਈਸ ਨਾ ਹੋਣ ਕਰਕੇ ਪੰਜਾਬ ਦਾ ਕਿਸਾਨ ਮਜਬੂਰ ਹੈਗਾ ਪਾਣੀ ਖਤਮ ਕਰਨ ਵਾਸਤੇ ਵੀ, ਅਤੇ ਪੰਜਾਬ ਦਾ ਕਿਸਾਨ ਮਜਬੂਰ ਹੈਗਾ ਉਹੀ ਰਵਾਇਤੀ ਫਸਲਾਂ ਝੋਨਾ ਅਤੇ ਕਣਕ ਜਿਹਦੀ ਹਿੰਦੁਸਤਾਨ ਨੂੰ ਲੋੜ ਹੈ ਉਹ ਪੈਦਾ ਕਰਨ ਵਾਸਤੇ ਅਸੀਂ ਮਜਬੂਰ ਹੈਗੇ ਹਾਂ। ਜਦ ਤੱਕ ਇਹ ਫਸਲੀ ਚੱਕਰ ਬਦਲਿਆ ਨਹੀਂ ਜਾਂਦਾ ਔਰ ਔਰਗੈਨਿਕ ਫਾਰਮਿੰਗ ਵੱਲ ਨੂੰ ਜਿਹੜੀ ਖੇਤੀ ਹੈ ਉਹ ਬਦਲੀ ਨਹੀਂ ਜਾਂਦੀ ਔਰ ਉਹਦੇ ਵਿੱਚ ਕਿਸਾਨਾਂ ਦੀ ਮਦਦ ਨਹੀਂ ਕੀਤੀ ਜਾਂਦੀ ਹੈਗੀ ਹੈ, ਉਦੋਂ ਤੱਕ ਪੰਜਾਬ ਦਾ ਕਿਸਾਨੀ ਸੰਕਟ ਉਹ ਖਤਮ ਨਹੀਂ ਹੋਣਾ ਹੈਗਾ। ਬਾਕੀ ਸੈਂਟਰ ਸਰਕਾਰ ਦੀ ਇਹ ਸਕੀਮ ਹੈਗੀ ਹੈ ਕਿ ਜਿਹੜਾ ਵੈਲਥ ਜਨਰੇਸ਼ਨ ਦਾ ਬਹੁਤ ਵੱਡਾ ਸੈਕਟਰ ਕਿਸਾਨੀ ਸੈਕਟਰ ਹੈ। ਕੋਵਿਡ ਤੋਂ ਬਾਅਦ ਦੁਨੀਆ ਭਰ 'ਚ ਮਤਲਬ ਇਸ ਗੱਲ ਦੀ ਸੰਭਾਵਨਾਵਾਂ ਹੈਗੀਆਂ, ਖੇਤੀ ਉਤਪਾਦਾਂ ਦਾ ਕਾਰੋਬਾਰ ਸਭ ਤੋਂ ਵੱਡਾ ਕਾਰੋਬਾਰ ਹੋਣ ਜਾ ਰਿਹਾ ਦੁਨੀਆ 'ਚ। ਔਰ ਅਬਾਨੀਆਂ ਅਡਾਨੀਆਂ ਦੀ ਉਸ ਜ਼ਮੀਨ 'ਤੇ ਨਜ਼ਰ ਹੈਗੀ ਹੈ। ਇਸ ਕਰਕੇ 3 ਫਾਰਮ ਬਿੱਲ ਆਏ ਸੀਗੇ, ਉਹ ਕਿਸਾਨੀ ਨੇ ਇੱਕ ਵਾਰ ਵਾਪਸ ਕਰਵਾਤੇ, ਪਰ ਬਿੰਗੇ ਟੇਢੇ ਢੰਗ ਨਾਲ ਮੁੜ ਕੇ ਫਿਰ ਮੈਨੂੰ ਇਸ ਖਦਸ਼ਾ ਹੈਗਾ, ਖਦਸ਼ਾ ਨਹੀਂ ਪੱਕਾ ਮਤਲਬ ਇਸ ਗੱਲ ਦੀ ਮੈਨੂੰ ਅੰਦਰੋਂ ਆਵਾਜ਼ ਆ ਰਹੀ ਹੈਗੀ ਹੈ ਕਿ ਇਹ ਜਿਹੜਾ ਸੈਂਟਰ ਹੈਗਾ ਇਹ ਦੇਰ ਸਵੇਰ ਇਹ ਜਿਹੜਾ ਖੇਤੀ ਸੈਕਟਰ ਹੈਗਾ ਇਹ 'ਤੇ ਅਡਾਨੀ ਅੰਬਾਨੀ ਦਾ ਕਬਜ਼ਾ ਕਰਾ ਕੇ ਜਿਹੜਾ ਖੇਤੀ ਵਪਾਰ ਹੈ, ਖੇਤੀ ਮੰਡੀਕਰਨ ਹੈ, ਖੇਤੀ ਪ੍ਰੋਡਕਸ਼ਨ ਹੈ, ਸਭ ਕੁਛ 'ਤੇ ਕੰਟਰੋਲ ਕਰਕੇ ਦੁਨੀਆ ਭਰ 'ਚ ਜੋ ਹਿੰਦੁਸਤਾਨ ਪੰਜਾਬ ਵਰਗਾ ਖਿੱਤਾ ਜਿੱਥੇ ਚਾਰੇ ਰੁੱਤਾਂ ਨੇ, ਹਰ ਤਰ੍ਹਾਂ ਦੀ ਫਸਲ ਹੈ। ਤੁਹਾਨੂੰ ਪਤਾ ਦੁਨੀਆ 'ਚ ਅੱਧੀ ਦੁਨੀਆ ਤਾਂ ਬਰਫ਼ ਪਈ ਹੋਈ ਹੈ, ਅੱਧੀ ਰੇਗਿਸਤਾਨ ਹੈਗੀ ਹੈ। ਪੰਜਾਬ ਵਰਗਾ ਖਿੱਤਾ ਤਾਂ ਹੈ ਹੀ ਨਹੀਂ ਕਿਤੇ, ਜਿਹੜਾ ਪਾਣੀ ਨਾਲ ਸਰਸ਼ਾਰ ਹੈ, ਹਰਿਆਲੀ ਨਾਲ ਸਰਸ਼ਾਰ ਹੈਗਾ, ਚਾਰੇ ਰੁੱਤਾਂ ਹੈਗੀਆਂ, ਹਰ ਤਰ੍ਹਾਂ ਦੀ ਚੀਜ਼ ਪੈਦਾ ਹੁੰਦੀ ਹੈ। ਸੋ ਇਸ ਖਿੱਤੇ ਦੇ ਉਹ ਨਿਗਾਹ ਹੈਗੀ ਕਾਰਪੋਰੇਟ ਘਰਾਣਿਆਂ ਦੀ, ਬਾਜ਼ ਅੱਖਾਂ ਹੈਗੀਆਂ, ਅਤੇ ਉਹਨਾਂ ਨੇ ਪਹਿਲੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਬਹਾਦਰ ਕਿਸਾਨੀ ਨੂੰ ਉਹਨੂੰ ਮੋੜਾ ਦੇ ਦਿੱਤਾ ਹੈਗਾ, ਉਹਨੂੰ ਮੂੰਹ ਦੀ ਖਾਣੀ ਪਈ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਕਾਰਪੋਰੇਟ ਘਰਾਣੇ ਅਤੇ ਮੋਦੀ ਸਰਕਾਰ ਦੀਆਂ ਜਿਹੜੀ RSS ਦੀਆਂ ਜਿਹੜੀ ਨੀਤੀਆਂ ਹੈਗੀਆਂ ਉਹਨਾਂ ਦੀ ਅੱਖਾਂ ਦੁਆਰਾ ਨਾ ਹੋਣ। ਅੱਖਾਂ ਗੱਡੀ ਬੈਠੇ ਨੇ ਅਤੇ ਪੰਜਾਬ ਦੇ ਕਿਸਾਨਾਂ ਨੂੰ ਲਗਾਤਾਰ ਚੌਕਸ ਰਹਿਣ ਦੀ ਲੋੜ ਹੈ, ਪੰਜਾਬੀ ਨੂੰ ਚੌਕਸ ਰਹਿਣ ਦੀ ਲੋੜ ਹੈਗੀ, ਕਿਉਂਕਿ ਜੇ ਪੰਜਾਬ ਦੀ ਕਿਸਾਨੀ ਗਈ ਤਾਂ ਪੰਜਾਬ ਗਿਆ, ਜੇ ਪੰਜਾਬ ਗਿਆ ਤਾਂ ਫਿਰ ਬਚਣਾ ਕੁਛ ਨਹੀਂ ਹੈਗਾ। ਅਸੀਂ ਕਿਸੇ ਨਾਲ ਨਹੀਂ ਬਚਣਾ ਹੈਗਾ। ਸੋ ਆਪਣੇ ਸਾਰੇ ਜਿਹੜੇ ਮਤਭੇਦ ਹੈ ਧਰਮਾਂ ਦੇ, ਜਾਤਾਂ ਦੇ, ਗੋਤਾਂ ਦੇ ਭੁਲਾ ਕੇ ਪੰਜਾਬ ਨੂੰ ਬਤੌਰ ਪੰਜਾਬੀ ਸੋਚਣਾ ਚਾਹੀਦਾ ਹੈਗਾ। ਔਰ ਜਿਹੜੇ ਸਾਰੇ ਨਰੇਟਿਵ ਹੈਗੇ ਹੈ, ਹਿੰਦੂ ਸਿੱਖ ਦਾ ਨਰੇਟਿਵ, ਹਿੰਦੂ ਕ੍ਰਿਸਚਨ ਦਾ ਨਰੇਟਿਵ, ਦਲਿਤ ਜੱਟ ਦਾ ਨਰੇਟਿਵ, ਭਈਏ ਪੰਜਾਬੀਆਂ ਦਾ ਨਰੇਟਿਵ, ਸਾਰੇ ਨਰੇਟਿਵ ਖਤਮ ਕਰਕੇ ਇੱਕ ਨਰੇਟਿਵ ਚਾਹੀਦਾ, ਉਹ ਹੈਗਾ ਪੰਜਾਬ ਦੇ ਅਗਾਂਹ ਵੱਧ ਜਾਣ ਦਾ ਨਰੇਟਿਵ, ਭਵਿੱਖੀ ਪੰਜਾਬ ਦਾ ਨਰੇਟਿਵ, ਸੁਨੱਖੇ ਅਤੇ ਸੋਹਣੇ ਪੰਜਾਬ ਦਾ ਨਰੇਟਿਵ, ਇੱਕ ਖੁਸ਼ਹਾਲ ਪੰਜਾਬ ਦਾ ਨਰੇਟਿਵ, ਉਹੀ ਏਜੰਡੇ 'ਤੇ ਰਹਿਣਾ ਚਾਹੀਦਾ। ਬਾਕੀ ਸਾਰੇ ਨਰੇਟਿਵ ਮੇਸ ਦੇਣੇ ਚਾਹੀਦੇ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਟਾਈਮ ਦਿੱਤਾ ਇੰਡੋਜ਼ TV ਦੀ ਟੀਮ ਨੂੰ। ਤਾਂ ਜਿਹੜੀਆਂ ਇਹ ਗੱਲਾਂ ਬਾਤਾਂ ਨੇ ਇਹ ਹੋਈਆਂ ਨੇ ਅੱਜ
ਸਪੈਸ਼ਲ ਮੁਲਾਕਾਤ ਦੇ ਵਿੱਚ। ਤਾਂ ਉਮੀਦ ਆਸ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਦਲਾਅ ਦੀ ਨੀਤੀ ਲੈ ਕੇ ਆਈ ਸਰਕਾਰ ਆ, ਉਹ ਵੀ ਇਹਨਾਂ ਪੰਜਾਬ ਦੇ ਮੁੱਦਿਆਂ ਦੇ ਉੱਪਰ ਝਾਤ ਮਾਰੇਗੀ ਅਤੇ ਆਸ ਆ ਕਿ ਸੈਂਟਰ ਸਰਕਾਰ ਵੀ ਇਹਨਾਂ ਮੁੱਦਿਆਂ ਦੇ ਉੱਪਰ ਝਾਤ ਮਾਰੇਗੀ। ਤਦ ਤੱਕ ਲਈ ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਦੇਖੋ, ਪੰਜਾਬ ਇੱਕ ਬਹੁਤ ਗਹਿਰ ਗੰਭੀਰ ਸੰਕਟ ਦੇ ਵਿੱਚ ਫਸਿਆ ਹੋਇਆ ਹੈਗਾ ਤਾਂ ਪੰਜਾਬ ਆਉਣ ਵਾਲੇ 18-20 ਸਾਲ ਤੱਕ ਬੰਜਰ ਬਣ ਜਾਊਗਾ। ਮੈਨੂੰ ਲੱਗਦਾ ਕਿ ਵੀ ਆਉਣ ਵਾਲੇ 20 ਸਾਲਾਂ 'ਚ ਇੱਕ ਮਿੰਨੀ ਪੰਜਾਬ ਆਸਟ੍ਰੇਲੀਆ ਬਣ ਜੂ, ਇੱਕ ਮਿੰਨੀ ਪੰਜਾਬ ਕੈਨੇਡਾ ਬਣ ਜੂ, ਇੱਕ ਮਿੰਨੀ ਪੰਜਾਬ ਇੰਗਲੈਂਡ ਬਣ ਜੂ, ਇੱਕ ਮਿੰਨੀ ਪੰਜਾਬ ਅਮਰੀਕਾ ਬਣ ਜੂ, ਇਟਲੀ ਬਣ ਜੂ, ਨਿਊਜ਼ੀਲੈਂਡ ਬਣ ਜੂ। ਬਦਲਾਅ ਦੀ ਨੀਤੀ ਲੈ ਕੇ ਆਈ ਸਰਕਾਰ, ਇਸ ਨੂੰ ਕਿਵੇਂ ਦੇਖਦੇ ਹੋ? ਨਹੀਂ, ਬਦਲਾਅ ਬਦਲੂ ਕੋਈ ਨਹੀਂ ਹੈਗਾ ਜੀ। ਇਹ ਤਾਂ ਉਹੀ ਪੁਰਾਣੀ ਜੋ ਚੱਲਿਆ ਆ ਰਿਹਾ, ਜੋ ਸਿਸਟਮ ਚੱਲਿਆ ਆ ਰਿਹਾ, ਉਹੀ ਸਿਸਟਮ ਹੁਣ ਚੱਲਿਆ ਆ ਰਿਹਾ। ਇੱਕ ਟਾਈਮ ਅਜਿਹਾ ਵੀ ਆਇਆ ਪੰਜਾਬ ਦੇ ਉੱਪਰ ਜਦੋਂ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਸਾਡਾ ਸੀਐਮ ਮਾਨ ਹੋਊਗਾ, ਪਰ ਉਸੇ ਸੀਐਮ ਦੇ ਜਿਹੜੀਆਂ ਹੁਣ ਕਲਿੱਪਾਂ ਨੇ ਉਹ ਵਾਇਰਲ ਹੋ ਰਹੀਆਂ ਨੇ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਸਿਕਿਉਰਿਟੀ ਕਿਉਂ ਲੈਣੀ ਹੈ ਜੇਕਰ ਤੁਹਾਨੂੰ ਇੰਨਾ ਹੀ ਡਰ ਆ। ਪਰ ਅੱਜ ਮਾਨ ਸਾਹਿਬ ਆਪ ਸਿਕਿਉਰਿਟੀ ਲਈ ਫਿਰਦੇ, ਉਸ ਦੇ ਬਾਰੇ ਕੀ ਵਿਚਾਰ ਆ? ਨਹੀਂ, ਇਕੱਲੇ ਮਾਨ ਸਾਹਿਬ ਨਹੀਂ ਲਈ ਬੈਠੇ ਹੈਗੇ ਆ। ਮਾਨ ਸਾਹਿਬ ਦੇ ਨਾਲ ਮਾਨ ਸਾਹਿਬ ਦੇ ਸਾਰਾ ਪਰਿਵਾਰ, ਉਹਨਾਂ ਦੀ ਸਿਸਟਰ, ਉਹਨਾਂ ਦੀ ਵਾਈਫ, ਉਹਨਾਂ ਦੀ ਮਾਤਾ ਜੀ ਜਾਂ ਉਹਨਾਂ ਦੇ ਹੋਰ ਜਿਹੜੇ ਨੇੜਲੇ ਯਾਰ ਦੋਸਤ ਆ, ਸਾਰੇ ਸਿਕਿਉਰਿਟੀਆਂ ਲਈ ਬੈਠੇ ਆ। ਕਿ ਅੱਜ ਤੱਕ ਬਾਦਲ ਜਿਹੜਾ ਕਿ ਇਸ ਕੰਮ ਵਾਸਤੇ ਜਿਨ੍ਹਾਂ ਨੇ ਪੂਰਾ ਰਾਜ ਨੂੰ ਲੁੱਟਿਆ, ਜਾਂ ਉਹਨਾਂ ਕੋਲ ਵੀ ਸਿਕਿਉਰਿਟੀ ਦਾ ਐਡਾ ਵੱਡਾ ਕਾਫਲਾ ਨਹੀਂ ਜਿੰਨਾ ਅੱਜ ਕਾਫਲਾ ਮਾਨ ਸਾਹਿਬ ਨਾਲ ਚੱਲਦਾ ਹੈਗਾ ਹੈ। ਅੰਮ੍ਰਿਤਪਾਲ ਸਿੰਘ ਨੌਜਵਾਨ ਨੇ, ਉਸ ਦੇ ਨਾਲ ਕਾਫੀ ਨੌਜਵਾਨੀ ਚੱਲੀ ਆ। ਉਹ ਅੰਮ੍ਰਿਤਪਾਲ ਸਿੰਘ ਦਾ ਜਿੱਥੇ ਪ੍ਰਚਾਰ ਹੁੰਦਾ, ਸਮਾਗਮ ਹੁੰਦਾ, ਉੱਥੇ ਨੌਜਵਾਨ ਪਹੁੰਚਦੇ ਨੇ। ਪੰਜਾਬ ਦੀ ਗੱਲ ਕਰਦਾ ਗਾ ਅੰਮ੍ਰਿਤਪਾਲ। ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੀ ਆ, ਅੰਮ੍ਰਿਤਪਾਲ ਵੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ। ਦੇਸ਼ ਨੂੰ, ਪੰਜਾਬ ਨੂੰ ਆਜ਼ਾਦ ਕਰਨ ਦੀ ਗੱਲ ਕਰਦਾ ਅੰਮ੍ਰਿਤਪਾਲ। ਤੁਸੀਂ ਸਹਿਮਤ ਹੋ ਉਸ ਨਾਲ? ਨਹੀਂ, ਮੈਂ ਇਸ ਤਰ੍ਹਾਂ ਅੰਮ੍ਰਿਤਪਾਲ ਦੇ ਮੈਂ ਵਿਅਕਤੀਆਂ ਦੇ ਕਮੈਂਟ ਨਹੀਂ ਕਰਦਾ, ਮੈਂ ਸਿਆਸਤ ਦੇ ਕਮੈਂਟ ਕਰਦਾ ਹੈ। ਵੱਡੀਆਂ ਪ੍ਰੋਵੋਕੇਸ਼ਨਾਂ ਹੋਈਆਂ ਸਿੱਖਾਂ ਵੱਲੋਂ ਵੀ, ਹਿੰਦੂਆਂ ਵੱਲੋਂ ਵੀ, ਸਰਕਾਰਾਂ ਵੱਲੋਂ ਵੀ। ਦਿੱਲੀ ਦੰਗਿਆਂ ਤੋਂ ਬਾਅਦ ਹੋਰ ਕੀ ਪ੍ਰੋਵੋਕੇਸ਼ਨ ਹੋਣੀ ਹੈ? ਪੰਜਾਬ 'ਚ ਇੱਕ ਵੀ ਹਿੰਦੂ ਸਿੱਖ ਦੰਗਾ ਨਹੀਂ ਹੋਇਆ, ਕਿਸੇ ਪਿੰਡ 'ਚ ਹਿੰਦੂਆਂ ਨੂੰ ਝਰੀਟ ਤੱਕ ਨਹੀਂ ਆਈ। ਐਵੇਂ ਬੱਸਾਂ 'ਚੋਂ ਕੱਢ ਕੇ ਹਿੰਦੂ ਮਾਰੇ ਹੈਗੇ ਤਾਂ ਵੀ ਪੰਜਾਬ 'ਚ ਕੋਈ ਝਗੜਾ ਨਹੀਂ ਦੋਹਾਂ ਵਿਚਕਾਰ ਹੋਇਆ। ਕੋਈ ਇੱਕਾ ਦੁੱਕਾ ਕਤਲ ਕਰਦੇ ਨੇ ਤਾਂ ਪੰਜਾਬ 'ਚ ਹਮੇਸ਼ਾ ਹੁੰਦੇ ਆਏ ਨੇ। ਕੁਛ ਪਿਛਲੇ 6 ਮਹੀਨੇ ਤੋਂ 3-4 ਮਹੀਨੇ ਤੋਂ ਨਵੇਂ ਨਰੇਟਿਵ ਸ਼ੁਰੂ ਹੋਏ ਹੈਗੇ, ਜਿਹੜੇ ਕਿ ਪੰਜਾਬ ਦੀ ਸਿਆਸੀ ਫਿਜ਼ਾ ਵਾਸਤੇ ਬੜੇ ਖਤਰਨਾਕ ਹੈਗੇ ਆ। ਇੱਕ ਨਰੇਟਿਵ ਹੈਗਾ ਆ ਕਿ ਖਾਲਿਸਤਾਨ ਦਾ ਨਰੇਟਿਵ ਹੈ ਕਿ ਅਸੀਂ ਖਾਲਿਸਤਾਨ ਬਣਾਉਣਾ ਹੈਗਾ, ਜਦ ਕਿ ਇਹ ਐਕਸਟੈਂਸ਼ਨ ਹੈਗੀ ਹੈ, ਜਿਹੜੀ 2 ਨੇਸ਼ਨ ਥਿਊਰੀ ਹੈਗੀ ਹੈ, ਉਹਦੀ ਐਕਸਟੈਂਸ਼ਨ ਹੈ, ਉਹਦਾ ਹੀ ਵਧਾਰਾ ਹੈਗਾ, ਉਹਦਾ ਹੀ ਪਸਾਰਾ ਹੈਗਾ ਹੈ। ਉਹ ਜੋ ਹਿੰਦੁਸਤਾਨ ਹੁਣ ਜਿੱਧਰ ਨੂੰ ਜਾ ਰਿਹਾ ਹੈਗਾ ਹਿੰਦੂ ਰਾਸ਼ਟਰ ਬਣਨ ਵੱਲੋਂ, ਉਹ ਤੋਂ ਵੱਖਰਾ ਕੋਈ ਨਰੇਟਿਵ ਨਹੀਂ ਹੈਗਾ ਹੈ। ਉਹੀ ਨਰੇਟਿਵ ਹੈਗਾ ਜਿਹ 'ਚੋਂ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਹੋਣਾ ਹੈਗਾ। ਬਿਲਕੁਲ ਇਹਦੀ ਹਮਾਇਤ ਨਹੀਂ ਕਰ ਸਕਦਾ ਹੈਗਾ। ਮੈਂ ਚਾਹੁੰਦਾ ਕਿ ਪੰਜਾਬੀ ਲੋਕ ਪੰਜਾਬ ਦੇ ਭਲੇ ਵਾਸਤੇ ਜੋ ਕਦਮ ਹੈ, ਚਾਹੇ ਤਾਂ ਪੰਜਾਬ ਦੇ ਅਧਿਕਾਰ ਹੈ, ਪਾਣੀਆਂ ਦੇ ਅਧਿਕਾਰ ਹੈ। ਫਿਰ ਕਿਤੇ ਉਹ ਕਹਾਵਤਾਂ ਨਾ ਸੱਚੀਆਂ ਹੋ ਜਾਣ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਫੌਜਾਂ ਦੋਵੇਂ ਪਾਤਸ਼ਾਹੀ ਭਾਰੀਆਂ ਨੇ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਮੀਡੀਆ ਦਾ ਰੋਲ ਕੀ ਦੇਖਦੇ ਹੋ? ਪੰਜਾਬ ਦਾ ਮੀਡੀਆ ਜਾਂ ਨੈਸ਼ਨਲ ਮੀਡੀਆ? ਪੰਜਾਬ ਦਾ ਮੀਡੀਆ ਮੈਨੂੰ ਨਹੀਂ ਪਤਾ ਕਿ ਤੁਸੀਂ ਕਿੰਨਾ ਸਹਿਮਤ ਹੋਵੋਗੇ, ਪਰ ਫੈਕਟ ਇਹ ਹੈ ਕਿ ਜਿੱਥੇ ਇੱਕ ਪਾਸੇ ਗੋਦੀ ਮੀਡੀਆ ਹੈਗਾ, ਦੂਜੇ ਪਾਸੇ ਪੰਜਾਬ ਦਾ ਕੇਜੂ ਮੀਡੀਆ ਹੈਗਾ। ਪੰਜਾਬ ਦਾ ਵੱਡੇ ਚੈਨਲ, ਪੰਜਾਬ ਦੇ ਵੱਡੇ ਅਖਬਾਰ, ਪੰਜਾਬ ਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਬੜੇ ਆਪਣੇ ਨੂੰ ਬੜੇ ਪ੍ਰਤਿਸ਼ਠਿਤ ਅਖਬਾਰ ਕਹਾਉਣ ਵਾਲੇ ਅਖਬਾਰ ਅਤੇ ਔਰ ਜਿਹੜਾ ਵੈਬ ਚੈਨਲਸ ਹੈਗੇ ਆ, ਮੈਜੋਰਟੀ ਇਹਨਾਂ 'ਚੋਂ ਸਭ ਵਿਕ ਚੁੱਕੇ ਆ, ਬਕਾਊ ਹੈਗੇ, ਬੁਰਕੀਆਂ ਪੈ ਚੁੱਕੀਆਂ। ਮੈਨੂੰ ਵੀ ਪਤਾ ਕਿੰਨੀਆਂ ਬੁਰਕੀਆਂ ਪਈਆਂ, ਕਿੰਨੀ ਔਕਾਤ ਸੀ, ਸਭ ਦੇ ਮੂੰਹ ਬੰਦ ਕੀਤੇ ਹੋਏ ਹੈਗੇ ਆ। ਚੈਨਲ ਤਾਂ ਇਹ ਕਹਿੰਦੇ ਨੇ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਨਿਊਜ਼ਾਂ ਦਿਖਾਉਂਦੇ ਆ ਤੇ ਨਿਰਪੱਖ ਹੋ ਕੇ ਚੱਲਦੇ ਆ। ਇਹ ਵੀ ਨਹੀਂ, ਬਿਲਕੁਲ ਗਲਤ ਹੈ, ਬਿਲਕੁਲ ਗਲਤ ਹੈ। ਪੂਰਾ ਬਾਇਸ ਹੁੰਦਾ। ਮੈਂ ਤੁਹਾਨੂੰ ਚੈਨਲ ਦੇ ਨਾਂ ਲੈਣ ਦਾ ਚੰਗਾ ਨਹੀਂ ਲੱਗਦਾ ਹੈਗਾ। ਬਿਲਕੁਲ ਇਹ ਬਾਇਸ ਤੇ ਬਿਲਕੁਲ ਮਤਲਬ ਇੱਕ ਪਾਸੜ ਖਬਰਾਂ ਹੁੰਦੀਆਂ ਹੈਗੀਆਂ, ਔਰ ਜਿਹੜੇ ਸਰਕਾਰ ਨੂੰ ਸਵਾਲ ਪੁੱਛਣੇ ਬੰਦ ਕਰ ਦਿੱਤੇ ਆ ਵਿੱਚੇ ਸੋਸ਼ਲ ਮੀਡੀਆ ਨੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਪ੍ਰੋਗਰਾਮ ਮੁਲਾਕਾਤਾਂ ਦੇ ਤਹਿਤ ਇੱਕ ਵਿਸ਼ੇਸ਼ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਸਾਡੇ ਨਾਲ ਮੌਜੂਦ ਰਹਿਣਗੇ ਡਾਕਟਰ ਧਰਮਵੀਰ ਗਾਂਧੀ ਜੀ। ਤਾਂ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰਾਂਗੇ ਪੰਜਾਬ ਦੇ तमाम ਮੁੱਦਿਆਂ ਦੇ ਉੱਪਰ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰੇ ਇੰਡੋਸ ਟੀਵੀ ਦੀ ਟੀਮ ਨੂੰ, ਜਿਨ੍ਹਾਂ ਨੇ ਮੈਨੂੰ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਰੂਬਰੂ ਕਰਾਇਆ ਔਰ ਪੰਜਾਬ ਦੇ ਬਾਰੇ ਗੱਲਬਾਤ ਕਰਨ ਦਾ ਮੌਕਾ ਦਿੱਤਾ ਜੀ। ਡਾਕਟਰ ਸਾਹਿਬ, ਪਹਿਲਾ ਸਵਾਲ ਹੀ ਇਹ ਆ, ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ?
ਦੇਖੋ, ਪੰਜਾਬ ਇੱਕ ਬਹੁਤ ਗਹਿਰ ਗੰਭੀਰ ਸੰਕਟ ਦੇ ਵਿੱਚ ਫਸਿਆ ਹੋਇਆ ਹੈਗਾ ਹੈ। ਪੰਜਾਬ 'ਚ ਹਰ ਖੇਤਰ, ਚਾਹੇ ਉਹ ਖੇਤੀਬਾੜੀ ਹੈ, ਚਾਹੇ ਉਹ ਨੌਜਵਾਨ ਨੇ, ਚਾਹੇ ਉਹ ਸਮਾਜਿਕ ਤਾਣਾ ਬਾਣਾ ਹੈਗਾ ਹੈ, ਚਾਹੇ ਉਹ ਲੈਂਡ ਆਰਡਰ ਹੈਗਾ ਹੈ, ਅਤੇ ਚਾਹੇ ਉਹ ਵਪਾਰ ਹੈਗਾ ਹੈ, ਚਾਹੇ ਇੰਡਸਟਰੀ ਹੈਗੀ ਹੈ, ਚਾਹੇ ਵਾਤਾਵਰਨ ਹੈ, ਚਾਹੇ ਸੱਭਿਆਚਾਰ ਹੈ, ਹਰ ਪਾਸੇ ਪੰਜਾਬ ਸੰਕਟ ਦਾ ਸ਼ਿਕਾਰ ਹੈਗਾ ਹੈ। ਇੱਕ ਤਰ੍ਹਾਂ ਨਾਲ ਪੰਜਾਬ ਦੀ ਹੋਂਦ ਦੇ ਵਾਸਤੇ ਸਵਾਲ ਖੜਾ ਹੋ ਗਿਆ ਦੋ ਤਿੰਨ ਗੱਲਾਂ ਨਾਲ ਜੁੜ ਕੇ। ਇੱਕ ਤਾਂ ਜਿਸ ਰਫਤਾਰ ਨਾਲ ਪੰਜਾਬ ਦੇ ਨੌਜਵਾਨ ਪ੍ਰਵਾਸ ਕਰੀ ਜਾ ਰਹੇ ਹੈ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ, ਇਟਲੀ, ਜਾਂ ਜਿੱਥੇ ਵੀ ਠਾਰ ਮਿਲਦੀ ਹੈ ਉੱਥੇ ਨੂੰ ਭੱਜੇ ਜਾ ਰਹੇ ਆ, ਵਾਹੋ ਹੀ ਭੱਜੇ ਜਾ ਰਹੇ ਹੈਗੇ ਆ। ਔਰ ਦੂਜਾ, ਜਿਸ ਕਦਰ ਪੰਜਾਬ ਦੇ ਪਾਣੀ ਦਾ ਮਤਲਬ ਦੋਹਨ ਹੋ ਰਿਹਾ, ਜ਼ਮੀਨ ਦੋਜ਼ ਪਾਣੀ ਦਾ ਖਤਮ ਕੀਤਾ ਜਾ ਰਿਹਾ ਜਾਂ ਖਤਮ ਹੋ ਰਿਹਾ ਹੈਗਾ ਹੈ। ਔਰ ਜਿਸ ਤੋਂ ਜਿਹੜੀਆਂ ਸੈਂਟਰਲ ਅੰਡਰਗਰਾਊਂਡ ਵਾਟਰ ਕਮਿਸ਼ਨ ਦੀਆਂ ਜੋ ਤਾਜ਼ਾ ਰਿਪੋਰਟਾਂ ਨੇ, ਉਹਨਾਂ ਮੁਤਾਬਕ ਜੇ ਇਸੇ ਰਫਤਾਰ ਨਾਲ ਇਹ ਪਾਣੀ ਜ਼ਮੀਨ ਦੇ ਵਿੱਚੋਂ ਖਿੱਚਿਆ ਜਾਂਦਾ ਰਿਹਾ ਜਾਂ ਜ਼ਮੀਨ ਦਾ ਪਾਣੀ ਦਾ ਦੋਹਨ ਹੁੰਦਾ ਰਿਹਾ, ਤਾਂ ਪੰਜਾਬ ਆਉਣ ਵਾਲੇ 18-20 ਸਾਲ ਤੱਕ ਬੰਜਰ ਬਣ ਜਾਊਗਾ। ਪੰਜਾਬ ਦੇ ਜ਼ਮੀਨ ਦੇ ਹੇਠਲਾ ਪਾਣੀ ਸਾਰਾ ਖਤਮ ਹੋ ਜਾਊਗਾ ਔਰ ਸਿੰਚਾਈ ਤੱਕ ਹੀ ਪੀਣ ਵਾਲੇ ਪਾਣੀ ਦੀ ਪੰਜਾਬ 'ਚ ਕਿੱਲਤ ਪੈਦਾ ਹੋ ਜਾਊਗੀ, ਜਿਸ ਤਰ੍ਹਾਂ ਦੁਨੀਆ ਦੇ ਬਹੁਤ ਸਾਰੇ ਖੇਤਰਾਂ ਵਿੱਚ ਪਹਿਲਾਂ ਹੋ ਚੁੱਕੀ ਹੈਗੀ ਹੈ। ਔਰ ਜਿਹੜਾ ਲੋਕ ਇਹ ਸਮਝਦੇ ਨੇ ਕਿ ਪਾਣੀ ਅਸੀਮਤ ਹੈਗਾ ਹੈ, ਇਹ ਕਦੇ ਮੁੱਕਣਾ ਨਹੀਂ ਹੈਗਾ, ਉਹਨਾਂ ਨੂੰ ਮਤਲਬ ਇਸ ਗੱਲ ਦਾ ਪਤਾ ਨਹੀਂ ਹੈਗਾ ਕਿ ਕੋਈ ਚੀਜ਼ ਦੁਨੀਆ ਅਸੀਮਤ ਨਹੀਂ ਹੈ। ਕੁਦਰਤ ਵਿੱਚ ਉਹਦੀ ਇੱਕ ਸੀਮਾ ਹੈਗੀ ਹੈ, ਅਤੇ ਉਹ ਪੰਜਾਬ ਜੇ ਪਾਣੀ ਦੀ ਸੀਮਾ ਟੁੱਟੂਗੀ, ਇੱਕ ਤਾਂ ਪ੍ਰਵਾਸ ਅਤੇ ਇੱਕ ਪਾਣੀ ਦਾ ਸੰਕਟ ਜਾਂ ਪਾਣੀ ਦੀ ਜੋ ਖਾਤਮੇ ਵੱਲ ਪੰਜਾਬ ਵੱਧ ਰਿਹਾ ਹੈਗਾ, ਇਹ ਦੋਹਾਂ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਪੰਜਾਬੀ ਹੋਣ ਦਾ, ਪੰਜਾਬ ਦੀ ਜਿਹੜੀ ਇੱਕ ਐਂਟੀਟੀ ਹੈਗੀ ਹੈ, ਮਤਲਬ ਇਸ ਧਰਤੀ ਦੇ ਪੰਜਾਬ ਨਾਂ ਦੀ ਕੋਈ ਧਰਤੀ ਹੈਗੀ ਹੈ, ਉਸ ਦੇ ਵੀ ਇਸ ਤੇ ਧਰਤੀ ਦੇ ਕਾਇਮ ਰਹਿਣ ਜਾਂ ਨਾ ਕਾਇਮ ਰਹਿਣ ਦਾ ਸਵਾਲ ਖੜਾ ਹੋਇਆ ਹੈਗਾ। ਕਿਉਂਕਿ ਇਹ ਤਾਂ ਹੋ ਜਾਊਗਾ, ਮੈਨੂੰ ਲੱਗਦਾ ਕਿ ਵੀ ਆਉਣ ਵਾਲੇ 20 ਸਾਲਾਂ 'ਚ ਇੱਕ ਮਿੰਨੀ ਪੰਜਾਬ ਆਸਟ੍ਰੇਲੀਆ ਬਣ ਜੂ, ਕਿ ਮਿੰਨੀ ਪੰਜਾਬ ਕੈਨੇਡਾ ਬਣ ਜੂ, ਕਿ ਮਿੰਨੀ ਪੰਜਾਬ ਇੰਗਲੈਂਡ ਬਣ ਜੂ, ਕਿ ਮਿੰਨੀ ਪੰਜਾਬ ਅਮਰੀਕਾ ਬਣ ਜੂ, ਇਟਲੀ ਬਣ ਜੂ, ਨਿਊਜ਼ੀਲੈਂਡ ਬਣ ਜੂ। ਪਰ ਉਹ ਪੰਜਾਬ ਜਿੱਥੇ ਅਸੀਂ ਜੰਮੇ ਪਲੇ, ਜਿਹਦੀ ਮਿੱਟੀ 'ਚ ਅਸੀਂ ਖੇਡੇ ਹੈਗੇ ਹਾਂ, ਜਿਹਦਾ ਹਵਾ ਪੌਣ ਪਾਣੀ ਅਸੀਂ ਮਾਣਿਆ ਹੈਗਾ, ਜਿੱਥੇ ਅਸੀਂ ਆਪਣੇ ਬਚਪਨ ਜਵਾਨੀਆਂ ਕੱਟੀਆਂ ਹੈਗੀਆਂ, ਉਹ ਪੰਜਾਬ ਦਾ ਜਿਹੜਾ ਹੋਂਦ ਹੈਗੀ ਹੈ, ਭਵਿੱਖ ਹੈਗਾ, ਉਹ ਸੱਚਮੁੱਚ ਹੀ ਬਹੁਤ ਗੰਭੀਰ ਖਤਰੇ ਵਿੱਚ ਹੈਗਾ। ਔਰ ਜੇਕਰ ਸਮਾਂ ਰਹਿੰਦੇ ਇਸ 'ਤੇ ਮਤਲਬ ਆਪਾਂ ਇਸ ਨੂੰ ਜਿਹੜੇ ਕਰੈਕਟਿਵ ਸਟੈਪਸ ਯਾਨੀ ਕਿ ਠੀਕ ਕਰਨ ਵਾਲੇ ਕਦਮ ਨਾ ਚੁੱਕੇ ਔਰ ਪੰਜਾਬੀ ਗੰਭੀਰ ਨਾ ਹੋਏ, ਪੰਜਾਬੀ ਕੌਮ ਦੇ ਸਾਰੇ ਘਟਕ, ਹਿੰਦੂ, ਸਿੱਖ, ਦਲਿਤ ਜਾਂ ਜੋ ਵੀ ਪੰਜਾਬ 'ਚ ਰਹਿੰਦਾ ਹੈਗਾ, ਉਹ ਬੰਦਾ ਗੰਭੀਰ ਨਾ ਹੋਇਆ, ਤਾਂ ਪੰਜਾਬ ਵਾਸਤੇ ਸੱਚਮੁੱਚ ਹੀ ਇਸ ਧਰਤੀ ਉੱਤੇ ਟਿਕੇ ਰਹਿਣਾ ਇੱਕ ਬਹੁਤ ਗੁਰੂਆਂ ਪੀਰਾਂ ਦੀ ਇਹ ਧਰਤੀ, ਇੱਕ ਦੁਨੀਆ ਦੀ ਮਹਾਨ ਸੱਭਿਅਤਾਵਾਂ ਵਿੱਚੋਂ ਇੱਕ ਸੱਭਿਅਤਾ, ਸਾਡੇ ਪਾਣੀਆਂ ਹਰਿਆਲੀ ਨਾਲ ਸਰਸ਼ਾਰ ਇਹ ਧਰਤੀ, ਉਹਦੇ ਹੋਣ ਦਾ ਸਵਾਲ ਹੈਗਾ, ਜਿਹੜਾ ਮੈਂ ਅੱਜ ਅੰਡਰਲਾਈਨ ਕਰਨਾ ਚਾਹੁੰਦਾ ਤੁਹਾਡੇ ਦਰਸ਼ਕਾਂ ਵਾਸਤੇ ਵੀ ਅਤੇ ਸਮੂਹ ਪੰਜਾਬੀਆਂ ਵਾਸਤੇ ਵੀ। ਡਾਕਟਰ ਸਾਹਿਬ, ਤੁਸੀਂ ਕਿਹਾ ਕਿ ਪੰਜਾਬ ਦੀ ਹੋਂਦ ਦਾ ਸਵਾਲ ਆ, ਪੰਜਾਬ ਦੇ ਸਾਂਭਣ ਵਾਲੇ, ਪੰਜਾਬ ਨੂੰ ਜੰਮੇ ਜਾਏ, ਜਿਵੇਂ ਤੁਸੀਂ ਗੱਲ ਕਰੀਏ ਕਿ ਪ੍ਰਵਾਸ ਕਰ ਰਹੇ ਨੇ, ਬੇਰੁਜ਼ਗਾਰੀ ਇਹਦਾ ਇੱਕ ਸਭ ਤੋਂ ਵੱਡਾ ਕਾਰਨ ਆ। ਬਦਲਾਅ ਦੀ ਨੀਤੀ ਲੈ ਕੇ ਆਈ ਸਰਕਾਰ, ਇਸ ਨੂੰ ਕਿਵੇਂ ਦੇਖਦੇ ਹੋ? ਨਹੀਂ, ਬਦਲਾਅ ਕੋਈ ਨਹੀਂ ਹੈਗਾ ਜੀ, ਇਹ ਤਾਂ ਉਹੀ ਪੁਰਾਣੀ ਜੋ ਚੱਲਿਆ ਆ ਰਿਹਾ, ਜੋ ਸਿਸਟਮ ਚੱਲਿਆ ਆ ਰਿਹਾ, ਉਹੀ ਸਿਸਟਮ ਹੁਣ ਚੱਲਿਆ ਆ ਰਿਹਾ। ਸਗੋਂ ਉਸ ਤੋਂ ਵੀ ਕਈ ਗੱਲਾਂ ਮਾੜੀਆਂ ਹੋ ਰਹੀਆਂ ਕਿ ਜਿਸ ਕਦਰ ਦਿੱਲੀ ਦੀ ਲੀਡਰਸ਼ਿਪ ਦੀ, ਪੰਜਾਬ ਦੀ ਲੀਡਰਸ਼ਿਪ, ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਗੁਲਾਮੀ ਸਵੀਕਾਰ ਕਰ ਰਹੀ ਹੈ, ਉਹਨੂੰ ਆਪਣੇ ਜਿਹੜੀ ਪੰਜਾਬ ਦੀ ਹੋਂਦ ਦੇ ਵੀ ਜਿਹੜੇ ਸਵਾਲ ਨੇ ਉਹਨਾਂ 'ਤੇ ਵੀ ਮਤਲਬ ਉਹ ਆਪਣੇ ਅਸਰਟ ਨਹੀਂ ਕਰ ਰਹੀ ਹੈਗੀ ਹੈ। ਚਾਹੇ ਉਹ ਰਾਜ ਸਭਾ 'ਚ ਪੰਜਾਬ ਦੇ ਮੈਂਬਰ ਭੇਜਣ ਦਾ ਸਵਾਲ ਹੋਵੇ, ਚਾਹੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦਾ ਮਾਮਲਾ ਹੋਵੇ, ਉਹਦੇ 'ਚ ਵੀ ਇਹ ਕਹਿਣਾ ਕਿ ਚਲੋ ਚਲੀਏ ਪ੍ਰਧਾਨ ਮੰਤਰੀ ਕੋਲ, ਇਹਨਾਂ ਤਾਂ ਸਾਰੇ ਰਿੜ ਕੇ ਪਾਏ ਹੋਏ ਸੈਂਟਰ ਦੇ, ਤਾਂ ਸੈਂਟਰ ਨੇ ਕੀ ਹੱਲ ਕਰਨਾ ਹੈਗਾ। ਜਾਂ ਮਤਲਬ ਪੰਜਾਬ ਚੰਡੀਗੜ੍ਹ ਦਾ ਮਾਮਲਾ ਹੋਵੇ, ਚਾਹੇ ਮਤਲਬ ਉਹ ਪਣਬਿਜਲੀ ਪ੍ਰੋਜੈਕਟਾਂ ਦਾ ਮਾਮਲਾ ਹੋਵੇ, ਚਾਹੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਸਾਡੀ ਜਿਹੜੀ ਪੱਕੀ ਸਾਡੀ ਮੈਂਬਰਸ਼ਿਪ ਉਹ ਖਤਮ ਕਰਨ ਦਾ ਮਾਮਲਾ ਹੋਵੇ, ਚਾਹੇ ਜਿਹੜਾ ਡੈਮ ਮੈਨੇਜਮੈਂਟ ਐਕਟ ਹੈਗਾ ਹੈ ਉਹਦਾ ਮਤਲਬ ਕੰਟਰੋਲ ਹੈਗਾ, ਉਹਦਾ ਮਾਮਲਾ ਹੋਵੇ, ਸਾਰਿਆਂ ਮਾਮਲਿਆਂ 'ਚ ਮਤਲਬ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਜਾ ਰਹੀ ਹੈਗੀ, ਸਗੋਂ ਇੱਕ ਡੰਗ ਟਪਾਊ ਅਪਰੋਚ ਜਿਹੜੀ ਪਹੁੰਚ ਹੈਗੀ ਹੈ ਉਹ ਅਪਣਾਈ ਜਾ ਰਹੀ ਹੈਗੀ ਹੈ। ਸੋ ਬਦਲਾਅ ਕੋਈ ਨਹੀਂ ਹੈਗਾ, ਪਹਿਲੇ ਨਾਲ ਵੀ ਮਾੜੀ ਹਾਲਤ ਹੈਗੀ ਹੈ। ਪੰਜਾਬ ਦੇ ਸਾਧਨ ਸਰੋਤ ਵੀ, ਪੰਜਾਬ ਦਾ ਮਨੁੱਖੀ ਸਾਧਨ ਵੀ, ਪੰਜਾਬ ਦੇ ਆਰਥਿਕ ਸਾਧਨ ਵੀ, ਅਤੇ ਉਹ ਸਾਰੇ ਲੁਟਾਏ ਜਾ ਰਹੇ ਹੈ ਇੱਕ ਬੰਦੇ ਦੀ, ਯਾਨੀ ਕਿ ਕੇਜਰੀਵਾਲ ਦੀਆਂ ਜੋ ਸਿਆਸੀ ਮਹੱਤਵਕਾਂਖਸ਼ਾਂ ਹੈਗੀਆਂ ਪ੍ਰਧਾਨ ਮੰਤਰੀ ਬਣਨ ਦੀਆਂ, ਉਹਨਾਂ ਨੂੰ ਪੱਠੇ ਪਾਉਣ ਵਾਸਤੇ, ਉਹਨੂੰ ਪੂਰੀਆਂ ਕਰਨ ਵਾਸਤੇ ਸਮੁੱਚਾ ਪੰਜਾਬ ਦਾਅ 'ਤੇ ਲਾਇਆ ਜਾ ਰਿਹਾ। ਪੰਜਾਬ ਦੇ ਪਹਿਲਾਂ ਹੀ ਜਿਹੜਾ ਕੈਸ਼ ਸਟ੍ਰੈਪਡ ਸਟੇਟ ਹੈਗੀ, ਜਿਹੜੀ ਅਸੀਂ ਪਹਿਲਾਂ ਹੀ ਆਰਥਿਕ ਸੰਕਟ ਦਾ ਸ਼ਿਕਾਰ ਹੈ, 4 ਲੱਖ ਕਰੋੜ ਦੇ ਕਰੀਬ ਕਬਜ਼ਾ ਹੈਗਾ, ਅਤੇ ਹਜ਼ਾਰਾਂ ਨਹੀਂ ਸੈਂਕੜੇ ਮਤਲਬ ਕਰੋੜ ਦੇ ਇਸ਼ਤਿਹਾਰ ਆ ਪਿਛਲੇ 7 ਮਹੀਨਿਆਂ 'ਚ ਪੰਜਾਬ 'ਚ ਨਹੀਂ, ਪੰਜਾਬ ਤੋਂ ਬਾਹਰ ਤੁਰ ਦੱਖਣ ਤੱਕ ਜਾਂ ਤੁਰ ਪੂਰਬ ਤੱਕ ਉਹ ਦੇ ਕੇ ਪੰਜਾਬ ਦਾ
ਜਿਹੜਾ ਸਾਧਨ ਹੈ ਉਹ ਲੁਟਾਏ ਜਾ ਰਹੇ, ਖਜ਼ਾਨੇ ਲੁਟਾਏ ਜਾ ਰਹੇ ਹੈ, ਹੈਲੀਕਾਪਟਰ ਦਾ ਝੂਟੇ ਦਵਾਏ ਜਾ ਰਹੇ ਆ ਦਿੱਲੀ ਵਾਲਿਆਂ ਨੂੰ। ਇਹ ਜਿਹੜਾ ਮੈਨੂੰ ਸਖਤ ਇਤਰਾਜ਼ ਹੈ ਕਿ ਪੰਜਾਬ ਨੂੰ ਜਿਹੜੇ ਪੰਜਾਬ ਦੀ ਜਿਹੜੀ ਪੰਜਾਬੀਅਤ ਜੀ ਜੋ ਮਤਲਬ ਜਿਹਨਾਂ ਰਾਖੀ ਕਰਨੀ ਸੀ ਪੰਜਾਬ ਦੇ ਹਿੱਤਾਂ ਦੀ, ਉਹ ਲੋਕ ਅੱਜ ਪੰਜਾਬ ਦੇ ਹਿੱਤਾਂ ਨੂੰ ਬੇਦਾਵਾ ਲਿਖੀ ਜਾ ਰਹੇ ਆ। ਡਾਕਟਰ ਸਾਹਿਬ ਤੁਸੀਂ ਕਹਿ ਰਹੇ ਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਬੇਦਾਵਾ ਲਿਖ ਰਹੇ ਨੇ। ਇੱਕ ਟਾਈਮ ਅਜਿਹਾ ਵੀ ਆਇਆ ਪੰਜਾਬ ਦੇ ਉੱਪਰ ਜਦੋਂ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਸਾਡਾ CM ਮਾਨ ਹੋਊਗਾ, ਪਰ ਉਸੇ CM ਦੇ ਜਿਹੜੀਆਂ ਹੁਣ ਕਲਿੱਪਾਂ ਨੇ ਉਹ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਸਿਕਿਉਰਿਟੀ ਕਿਉਂ ਲੈਣੀ ਹੈ, ਜੇਕਰ ਤੁਹਾਨੂੰ ਇੰਨਾ ਹੀ ਡਰ ਆ ਤਾਂ ਕੋਈ ਮੁਰਗੀ ਖਾਨਾ ਖੋਲ੍ਹ ਲਓ ਜਾਂ ਕੋਈ ਅਜਿਹੀਆਂ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ। ਪਰ ਅੱਜ ਮਾਨ ਸਾਹਿਬ ਆਪ ਸਿਕਿਉਰਿਟੀ ਲਈ ਫਿਰਦੇ, ਉਸ ਦੇ ਬਾਰੇ ਕੀ ਵਿਚਾਰ ਆ? ਨਹੀਂ, ਇਕੱਲੇ ਮਾਨ ਸਾਹਿਬ ਨਹੀਂ ਲਈ ਬੈਠੇ ਹੈਗੇ ਆ। ਮਾਨ ਸਾਹਿਬ ਦੇ ਨਾਲ ਮਾਨ ਸਾਹਿਬ ਦੇ ਸਾਰਾ ਪਰਿਵਾਰ, ਉਹਨਾਂ ਦੀ ਸਿਸਟਰ, ਉਹਨਾਂ ਦੀ ਵਾਈਫ, ਉਹਨਾਂ ਦੀ ਮਾਤਾ ਜੀ ਜਾਂ ਉਹਨਾਂ ਦੇ ਹੋਰ ਜਿਹੜੇ ਨੇੜਲੇ ਯਾਰ ਦੋਸਤ ਆ, ਸਾਰੇ ਸਿਕਿਉਰਿਟੀਆਂ ਲਈ ਬੈਠੇ ਆ। ਔਰ ਸਿਕਿਉਰਿਟੀਆਂ ਵੀ ਕਾਫਲੇ ਐਡੇ ਵੱਡੇ ਆ ਮਾਨ ਸਾਹਿਬ ਦੇ ਕਿ ਅੱਜ ਤੱਕ ਬਾਦਲ ਜਿਹੜਾ ਕਿ ਇਸ ਕੰਮ ਵਾਸਤੇ ਜਿਨ੍ਹਾਂ ਨੇ ਪੂਰਾ ਰਾਜ ਨੂੰ ਲੁੱਟਿਆ ਜਾਂ ਮਤਲਬ ਇਹਨੂੰ ਮਤਲਬ ਪੰਜਾਬ 'ਤੇ ਜਿਹੜਾ ਰਾਜ ਕੀਤਾ ਲੰਮਾ ਸਮਾਂ ਔਰ ਜਿਹੜੀ ਆਪਣੀ ਦਬਦਬਾ ਕਾਇਮ ਕੀਤਾ ਹੈਗਾ, ਉਹਨਾਂ ਕੋਲ ਵੀ ਸਿਕਿਉਰਿਟੀ ਦਾ ਐਡਾ ਵੱਡਾ ਕਾਫਲਾ ਨਹੀਂ ਸੀ ਜਿੰਨਾ ਅੱਜ ਕਾਫਲਾ ਮਾਨ ਸਾਹਿਬ ਨਾਲ ਚੱਲਦਾ ਹੈਗਾ। ਔਰ ਜਿਹੜੀਆਂ ਵੱਡੀਆਂ ਗੱਡੀਆਂ ਜਿਹੜੀ ਕਿ CM ਨੂੰ ਵਰਤਣ ਦੀ ਇਜਾਜ਼ਤ ਸੀਗੀ, ਉਹ ਕਿਵੇਂ ਭਗਵੰਤ ਮਾਨ ਹੋਣ ਦਾ ਪਰਿਵਾਰ ਉਹ ਗੱਡੀਆਂ ਵਰਤ ਰਿਹਾ ਹੈਗਾ ਹੈ, ਲੈਂਡ ਕਰੂਜ਼ਰ ਵਰਗੀਆਂ, ਜੇ ਉਹ ਵੀ ਮਤਲਬ ਬੜੀ ਹੈਰਾਨੀ ਵਾਲੀ ਗੱਲ ਹੈਗੀ ਹੈ। ਔਰ ਇਹ ਪਾਰਟੀ ਸ਼ੁਰੂ ਤੋਂ ਮਤਲਬ ਕਹਿੰਦੀ ਕੁਛ ਹੋਰ ਹੈ, ਕਰਦੀ ਕੁਛ ਹੋਰ ਹੈ। ਇਹੀ ਕੁਛ ਕੇਜਰੀਵਾਲ ਨੇ ਕੀਤਾ, ਹਮ सिक्योरिटी नहीं लेंगे, हम छोटे मकान में रहेंगे, हम VIP कल्चर ख़त्म करेंगे, सारा कुछ हुण डबल जेड सिक्योरिटियां ਲਈ बैठा केजरीवाल। पंजाब हर मिनिस्टर हर MLA सारे सिक्योरिटियां ਲਈ बैठे है। लोगों ने पैसा पानी वांगू बहाया जा रहा हैगा ते प्रचार वास्ते प्रसार वास्ते ਜਿਹੜਾ पंजाब ਦੇ साधन ਜਿਹੜੇ ਵਿੱਤੀ ਸਾਧਨ ਹੈ ਉਹ ਲੁਟਾਏ ਜਾ ਰਹੇ ਹੈਗੇ ਹੈ ਤੇ ਕੋਈ ਮਤਲਬ ਜਿਹੜੀ ਕਰਪਸ਼ਨ ਦੀ ਜ਼ੀਰੋ ਟੋਲਰੈਂਸ ਉਹ ਦਿਖ ਰਹੀ ਹੈ ਕਿ ਕਿਵੇਂ ਜਿਹੜੀ ਇੱਕ ਝੂਠਾ ਸਟਿੰਗ ਕਰਕੇ ਕਹਿੰਦੇ ਜੀ ਮਿਸਟਰ ਸਿੰਗਲਾ ਜਿਹੜਾ ਹੈਲਥ ਮਿਨਿਸਟਰ ਸੀਗਾ ਉਹਨੂੰ ਫੜ ਜੇਲ੍ਹ ਵੀ ਕਰ ਦਿੱਤਾ। ਹੁਣ ਬਾਹਰ ਆ ਕੇ ਨਾ ਕੋਈ ਐਕਸ਼ਨ ਹੈ, ਇਹਨਾਂ ਵਿੱਚੇ ਤੁਰੇ ਫਿਰਦੇ ਹੈਗੇ ਆ, ਉਹ ਇਹਨਾਂ ਵਿੱਚੇ ਸਾਰੇ ਕਾਰੋਬਾਰ ਕਰਦੇ ਹੈਗੇ ਆ। ਸਾਰੀ ਪੁੱਛ ਪ੍ਰਤੀਤ ਹੈ ਪਾਰਟੀ ਵਿੱਚ ਵੀ ਕੱਢਿਆ ਨਹੀਂ ਗਿਆ ਹੈਗਾ। ਇਵੇਂ ਜਿਹੜਾ ਸਰਾਰੀ ਸਾਹਿਬ ਦੀ ਜਿਹੜੀ ਹੈਗੀ ਆ ਵੀਡੀਓ ਟੇਪ ਉਹ ਘੁੰਮਦੀ ਪਈ ਹੈ, ਬਹੁਤ ਸਾਰੇ MLA ਨੇ ਟੇਪਾਂ ਘੁੰਮਦੀਆਂ ਪਈਆਂ। ਕੱਲ੍ਹ ਹੀ ਰੋਪੜ ਜਿਹੜਾ ਨੰਗਲ ਦੇ ਕੋਲ ਭਲਾਣ ਪਿੰਡ ਹੈਗਾ, ਉੱਥੇ ਖਨਨ ਦੇ ਮਤਲਬ 800 ਟਰੱਕ ਜਿਹੜੇ ਸੀਗੇ ਮਾਫੀਆ ਦੇ ਉਹ ਫੜੇ ਹੈਗੇ ਆ। ਉਹਨਾਂ ਉਹ ਇਲਾਕਾ ਉਹ ਹਰਜੋਤ ਬੈਂਸ ਦਾ ਇਲਾਕਾ ਹੈਗਾ ਹੈ। ਔਰ ਇਹ ਪਤਾ ਲੱਗਿਆ ਲੋਕੀ ਚਰਚਾ ਵਿੱਚ ਹੈਗਾ ਕਿ ਪੰਜਾਬ 'ਚੋਂ ਤਕਰੀਬਨ 5 ਕਰੋੜ ਰੁਪਈਆ ਰੋਜ਼ ਦਾ ਖਨਨ ਮਾਫੀਆ ਔਰ ਗੁਜਰਾਤ ਭੇਜ ਰਿਹਾ ਇਲੈਕਸ਼ਨਾਂ ਵਾਸਤੇ। ਸੋ ਪੰਜਾਬ ਨੂੰ ਲੁਟਾਇਆ ਜਾ ਰਿਹਾ, ਲੁੱਟਿਆ ਜਾ ਰਿਹਾ ਹੈਗਾ। ਔਰ ਜਿਹੜਾ ਕਹਿੰਦੇ ਲੋਕਾਂ ਨੂੰ ਆਸ ਵੱਜੀ ਸੀ ਮਾੜੀ ਮੋਟੀ, ਮੈਨੂੰ ਤਾਂ ਬਿਲਕੁਲ ਨਹੀਂ ਸੀ ਕਿਉਂਕਿ ਮੈਂ ਇਸ ਪਾਰਟੀ ਦੇ ਖਾਸੇ ਤੋਂ ਚੰਗੀ ਤਰ੍ਹਾਂ ਵਾਕਫ ਸੀਗਾ ਪਿਛਲੇ 5-7 ਸਾਲ ਤੋਂ। ਪਰ ਜਿਹਨਾਂ ਲੋਕਾਂ ਨੂੰ ਆਸ ਸੀਗੀ ਕਿ ਇਹ ਬਦਲਾਅ ਆਊਗਾ, ਕੋਈ ਚੰਗੀਆਂ ਨੀਤੀਆਂ ਆਉਣਗੀਆਂ, ਚੰਗੇ ਲੋਕ ਆਉਣਗੇ, ਚੰਗਾ ਇਮਾਨਦਾਰ ਸਰਕਾਰ ਆਊਗੀ, ਉਹ ਸਾਰਾ ਲੋਕਾਂ ਦਾ ਜਿਹੜਾ ਵਹਿਮ ਸੀਗਾ ਉਹ ਹੌਲੀ ਹੌਲੀ ਟੁੱਟ ਰਿਹਾ ਹੈਗਾ ਔਰ ਲੋਕੀ ਨਿਰਾਸ਼ਾ ਦੇ ਆਲਮ ਜਾ ਗਏ। ਇਹੀ ਕਾਰਨ ਹੈ ਕਿ ਸਰਕਾਰ ਬਣ ਤੋਂ 3-4 ਮਹੀਨੇ ਬਾਅਦ ਸੰਗਰੂਰ ਦੀ ਜਿਮਨੀ ਚੋਣ ਵਿੱਚ ਉਹਨਾਂ ਲੋਕਾਂ ਨੇ 4 ਲੱਖ ਲੋਕਾਂ ਨੇ ਜਿਨ੍ਹਾਂ ਨੇ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਉਹ ਗਾਇਬ ਰਹੇ ਨੇ ਜਾਂ ਉਹਨਾਂ ਨੇ ਮਾਨ ਸਾਹਿਬ ਨੂੰ ਵੋਟ ਪਾਤੀ, ਜਿਹੜੇ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ। ਸੋ ਇਹ ਲੋਕਾਂ ਦੀ ਬਦਜ਼ਨ ਹੋ ਰਹੇ ਹੈ, ਜੋ ਲੋਕੀ ਮਤਲਬ ਉਹਨਾਂ ਦੀ ਜੋ ਮੋਹ ਭੰਗ ਹੋ ਰਿਹਾ ਹੈਗਾ ਉਹ ਸਾਫ਼ ਜ਼ਾਹਰ ਹੈ ਸੰਗਰੂਰ ਦੇ ਚੋਣਾਂ ਤੋਂ। ਹੁਣ ਤਾਂ ਉਸ ਤੋਂ ਵੀ ਗੱਲ ਲੱਗੇ ਟੱਪ ਚੁੱਕੀ ਹੈ, 3-4 ਮਹੀਨੇ ਹੋਰ ਨਿਕਲ ਚੁੱਕੇ ਹੈ। ਸਰਕਾਰ ਦੇ ਖੋਖਲੇ ਵਾਅਦੇ, ਖੋਖਲਾਪਣ ਉਹ ਜ਼ਾਹਰ ਹੋ ਰਿਹਾ ਹੈਗਾ। ਸਰਕਾਰ ਦੀ ਜਿਹੜੀ ਮਤਲਬ ਗੁਲਾਮੀ ਹੈ ਦਿੱਲੀ ਦੀ ਉਹ ਹੋਰ ਜੱਗ ਜ਼ਾਹਰ ਹੋ ਰਹੀ ਹੈ। ਜੋ ਦਿੱਲੀ ਦੇ ਵਾਸਤੇ ਪੰਜਾਬ ਨੂੰ ਕੁਰਬਾਨ ਕੀਤਾ ਜਾ ਰਿਹਾ ਉਹ ਜ਼ਾਹਰ ਹੋ ਰਿਹਾ। ਸੋ ਲੋਕੀ ਹੌਲੀ ਹੌਲੀ ਇਹਨੂੰ ਜਿਹੜੀ ਪਾਰਟੀ ਤੋਂ ਬੇਮੁਖ ਹੁੰਦੇ ਜਾ ਰਹੇ ਆ। ਪਰ ਬਦਕਿਸਮਤੀ ਨੂੰ ਅਜੇ ਵੀ ਪੰਜਾਬ 'ਚ ਇੱਕ ਸੱਚੀ ਮੁੱਚੀ ਪੰਜਾਬ ਪੱਖੀ ਧਿਰ ਜਿਹੜੀ ਪੰਜਾਬ ਦੇ ਹਿੱਤਾਂ ਨੂੰ ਪਰਨਾਈ ਹੋਵੇ, ਪੰਜਾਬ ਦੇ ਖੇਤਰੀ ਮੁੱਦਿਆਂ ਨੂੰ ਪਰਨਾਈ ਹੋਵੇ। ਜਦੋਂ ਦਾ ਅਕਾਲੀ ਦਲ ਇੱਕ ਹਿੰਦੂਵਾਦੀ, ਇੱਕ ਹਿੰਦੂ ਰਾਸ਼ਟਰਵਾਦੀ ਪਾਰਟੀ ਭਾਜਪਾ ਦੀ ਗੋਦੀ ਬੈਠਾ ਹੈਗਾ, ਉਸ ਤੋਂ ਬਾਅਦ ਜੋ ਮਤਲਬ ਜਿਸ ਤਰ੍ਹਾਂ ਉਹਨਾਂ ਨੇ ਮਤਲਬ ਪੰਜਾਬ ਦੀ ਸਿਆਸਤ ਨੂੰ ਜਿਹੜੀ ਕਿ ਖੇਤਰੀ ਸਿਆਸਤ ਸੀਗੀ ਜਿਹਦਾ ਕਿਸੇ ਵੇਲੇ ਅਕਾਲੀ ਦਲ ਧੁਰਾ ਹੁੰਦਾ ਸੀਗਾ, ਜੇ ਅਕਾਲੀ ਦਲ ਸਭ ਤੋਂ ਮੋਹਰੀ ਸਫਾਂ 'ਚ ਹੁੰਦਾ ਸੀਗਾ, ਜਦੋਂ ਦਾ ਉਹਨਾਂ ਨੇ ਆਪਣੇ ਜਿਹੜੇ ਹਿੱਤ ਸੀਗੇ ਪੰਜਾਬ ਦੇ ਹਿੱਤ ਗਹਿਣੇ ਪਾਤੇ ਹੈਗੇ ਦਿੱਲੀ ਦੇ ਅੱਗੇ, ਜਾਂ ਖੇਤਰੀ ਮੰਗਾਂ ਦਾ ਜਿਹੜਾ ਉਹਨਾਂ ਦਾ ਏਜੰਡਾ ਛੱਡ ਦਿੱਤਾ, ਫੈਡਰਲਵਾਦ ਦਾ ਏਜੰਡਾ ਛੱਡ ਦਿੱਤਾ, ਉਹਨਾਂ ਨੇ ਅਨੰਦਪੁਰ ਸਾਹਿਬ ਦਾ ਮਤਾ ਛੱਡ ਦਿੱਤਾ ਔਰ ਇੱਕ ਕੇਂਦਰੀਵਾਦੀ ਪਾਰਟੀ ਦੇ ਹੱਥ ਟੋਕੇ ਬਣੇ ਹੈਗੇ। ਉਸ ਤੋਂ ਬਾਅਦ ਲਗਾਤਾਰ ਇੱਕ ਖਲਾਅ ਹੈਗਾ ਪੰਜਾਬ ਵਿੱਚ ਇੱਕ ਖੇਤਰੀ ਪਾਰਟੀ ਦਾ ਉਭਾਰ ਦਾ, ਜਿਸ 'ਚ ਬਹੁਤ ਧਿਰਾਂ ਦਾ ਬਹੁਤ ਨੇ, ਬੰਦੇ ਵੀ ਬਹੁਤ ਨੇ, ਪਰ ਇੱਕ ਬੱਝਵਾਂ ਰੂਪ ਦਾ ਜਿਹੜੀ ਪੰਜਾਬ ਲਲਕਾਰਾ ਮਾਰ ਕੇ ਪੰਜਾਬ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਵਾਸਤੇ ਖੜੀ ਹੋ ਸਕੇ ਔਰ ਸੈਂਟਰ ਨਾਲ ਵੀ ਤੇ ਇੱਥੋਂ ਦੇ ਜਿਹੜੀਆਂ ਪੰਜਾਬ ਦੁਖੀ ਤਾਕਤਾਂ ਹੈਗੀਆਂ ਜਿਨ੍ਹਾਂ ਨੇ ਪੰਜਾਬ ਦਾ ਹਸ਼ਰ ਕੀਤਾ, ਪੰਜਾਬ ਦੇ ਸਾਰੇ ਖੇਤਰ ਆਰਥਿਕ ਗਤੀਵਿਧੀ ਦੇ, ਚਾਹੇ ਉਹ ਖਨਨ ਹੋਵੇ, ਚਾਹੇ ਉਹ ਟਰਾਂਸਪੋਰਟ ਹੋਵੇ, ਚਾਹੇ ਉਹ ਰੀਅਲ ਸਟੇਟ ਹੋਵੇ, ਚਾਹੇ ਉਹ ਸ਼ਰਾਬ ਮਾਫੀਆ ਹੋਵੇ,
ਹੋਵੇ, ਚਾਹੇ ਉਹ ਕੇਬਲ ਮਾਫੀਆ ਹੋਵੇ, ਚਾਹੇ ਖਨਨ ਮਾਫੀਆ ਹੋਵੇ, ਗੱਲ ਕਿ ਆਰਥਿਕ ਗਤੀ ਦਾ ਸਾਰਾ ਖੇਤਰ ਮਾਫੀ ਦੇ ਜਕੜ ਵਿੱਚ ਹੈਗਾ। ਪਹਿਲਾਂ ਅਕਾਲੀਆਂ ਰੱਜ ਕੇ ਲੁੱਟਿਆ ਕੁੱਟਿਆ ਪੰਜਾਬ ਨੂੰ, ਫਿਰ ਲੋਕਾਂ ਨੂੰ ਆਸ ਸੀ ਕਿ ਕੈਪਟਨ ਲੈ ਕੇ ਆਊਗਾ, ਪਰ ਕੈਪਟਨ ਨੇ ਜਿੱਥੇ ਅਕਾਲੀ ਛੱਡ ਕੇ ਗਏ ਸੀਗੇ ਲੁੱਟ ਨੂੰ, ਉਹ ਤੋਂ ਅੱਗੇ ਸ਼ੁਰੂ ਕੀਤਾ। ਔਰ ਕਾਂਗਰਸ ਨੇ ਜਿਵੇਂ ਹੱਥ ਬਹਿੰਦੀ ਗੰਗਾ 'ਚ ਹੱਥ ਧੋਤੇ ਹੈਗੇ ਆ, ਔਰ ਜਿੰਨਾ ਅਕਾਲੀ ਮਾਫੀਆ ਨੂੰ ਅੱਗੇ ਵਧਾਇਆ ਔਰ ਜਿੰਨਾ ਪੰਜਾਬ ਨੂੰ ਲੁੱਟਿਆ, ਉਹ ਵੀ ਆਪਣੇ ਆਪ 'ਚ ਇੱਕ ਉਦਾਹਰਨ ਹੈਗਾ। ਸੋ ਇਹਨਾਂ ਦੋਨਾਂ ਸਤੇ ਲੋਕਾਂ ਨੇ, ਕੋਈ ਐ ਨਹੀਂ ਕਿ ਆਮ ਆਦਮੀ ਪਾਰਟੀ ਬਹੁਤ ਪਸੰਦ ਕਰਦੇ ਸੀਗੇ, ਇੱਕ ਨੈਗੇਟਿਵ ਵੋਟ, ਇੱਕ ਰਿਜੈਕਸ਼ਨ ਦੀ ਵੋਟ ਪਾ ਕੇ ਇਹਨਾਂ ਨੂੰ ਸੱਤਾ ਸੌਂਪੀ ਹੈਗੀ ਆ। ਥੋੜ੍ਹੀ ਨਹੀਂ 92 MLA ਸੌਂਪੇ ਆ, ਪਰ ਸਾਰੇ 92 ਦੇ 92 MLA ਜਦੋਂ ਪੰਜਾਬ ਦੀ ਗੱਲ ਆਉਂਦੀ ਹੈ, ਪੰਜਾਬ ਦੇ ਹਿੱਤਾਂ ਦੀ ਗੱਲ ਆਉਂਦੀ ਹੈ, ਤਾਂ ਮੂੰਹ 'ਚ ਘੁੰਗਣੀਆਂ ਪਾਈ ਬੈਠੇ ਹੈਗੇ ਆ। ਔਰ ਜਿਹੜੇ ਫੈਸਲੇ ਹੈਗੇ ਆ ਉਹ ਹੋ ਰਹੇ ਨੇ ਜੋ ਦਿੱਲੀ ਚਾਹੁੰਦੀ ਹੈਗੀ, ਚਾਹੇ ਉਹ ਪੰਜਾਬ ਦੀ ਰਾਜ ਸਭਾ 'ਚ ਮੈਂਬਰ ਭੇਜਣੇ ਹੋਣ। ਰਾਜ ਸਭਾ ਰਾਜਾਂ ਦਾ ਸਦਨ ਹੈਗਾ ਹੈ, ਉੱਥੇ ਰਾਜਾਂ ਦੇ ਹਿੱਤਾਂ ਦੀ ਗੱਲ ਹੁੰਦੀ ਹੈ, ਅਤੇ 5 ਮੈਂਬਰ ਜਿਹੜੇ ਹੈਗੇ ਪੰਜਾਬ ਤੋਂ ਬਾਹਰਲੇ ਇਹਨਾਂ ਨੇ ਉੱਥੇ ਭੇਜੇ ਨੇ, ਜਾਂ ਉਹ ਭੇਜੇ ਨੇ ਜਿਨ੍ਹਾਂ ਦਾ ਪੰਜਾਬ ਦੇ ਇਤਿਹਾਸ ਨਾਲ, ਵਿਰਸੇ ਵਿਰਾਸਤ ਨਾਲ, ਪੰਜਾਬੀ ਭਾਸ਼ਾ ਨਾਲ, ਪੰਜਾਬ ਦੇ ਮੁੱਦਿਆਂ ਨਾਲ ਕੋਈ ਸਰੋਕਾਰ ਹੀ ਨਹੀਂ ਹੈਗਾ, ਉਹ ਮੈਂਬਰ ਭੇਜੇ ਨੇ। ਕੀ ਲੱਗਦਾ ਦਿਖਾਵੇ ਦੀ ਰਾਜਨੀਤੀ ਹੋ ਰਹੀ ਹੈ? ਬਿਲਕੁਲ ਦਿਖਾਵੇ ਦੀ, ਕਿ ਪ੍ਰਚਾਰ ਦੀ ਅਤੇ ਝੂਠ ਦੀ, ਪਖੰਡ ਦੀ ਰਾਜਨੀਤੀ, ਝੂਠ ਦੀ ਰਾਜਨੀਤੀ ਹੋ ਰਹੀ ਹੈ, ਜਿਹਨੂੰ ਕਹਿੰਦੇ ਐਡਵਰਟਾਈਜ਼ਮੈਂਟ ਦੀ ਰਾਜਨੀਤੀ ਹੋ ਰਹੀ ਹੈ, ਵਿਖਾਵੇ ਦੀ ਰਾਜਨੀਤੀ ਹੋ ਰਹੀ ਹੈ, ਪਖੰਡ ਦੀ ਰਾਜਨੀਤੀ ਹੋ ਰਹੀ ਹੈ। ਉਹੀ ਕੇਜਰੀਵਾਲ ਨੇ ਦਿੱਲੀ 'ਚ ਕੀਤੀ। ਪਹਿਲਾਂ ਦਿੱਲੀ ਨੂੰ ਵੇਚ ਕੇ ਪੰਜਾਬ ਜਿੱਤਿਆ ਹੈਗਾ, ਹੁਣ ਪੰਜਾਬ ਦਾ ਝੂਠ ਵੇਚ ਕੇ, ਦਿੱਲੀ ਦਾ ਝੂਠ ਵੇਚ ਕੇ ਪੰਜਾਬ ਜਿੱਤਿਆ, ਹੁਣ ਪੰਜਾਬ ਦਾ ਝੂਠ ਵੇਚ ਕੇ ਗੁਜਰਾਤ ਅਤੇ ਪਹਿਲਾਂ ਹਿਮਾਚਲ 'ਚ ਵੀ ਪੂਛ ਚੱਕ ਲਈ ਸੀਗੀ, ਉਹ ਛੇਤੀ ਡਾਊਨ ਕਰ ਲਈ ਹੈਗੀ, ਕਿਉਂਕਿ ਇਹਨਾਂ ਨੇ ਸੋਚਿਆ ਕਿ ਆਲ ਇੰਡੀਆ ਲੈਵਲ ਜੇ ਪ੍ਰਧਾਨ ਮੰਤਰੀ ਦਾ ਚਿਹਰਾ ਪ੍ਰੋਜੈਕਟ ਹੋਣਾ ਹੈਗਾ ਤਾਂ ਗੁਜਰਾਤ ਬੈਟਰ ਆਪਸ਼ਨ ਹੈਗੀ ਹੈ, ਕਿ ਉੱਥੇ BJP 25 ਸਾਲ ਤੋਂ ਕਾਬਜ਼ ਹੈਗੀ ਹੈ। ਜੇ ਉੱਥੋਂ BJP ਨੂੰ ਸੱਟ ਵੱਜਦੀ ਹੈਗੀ ਹੈ ਤਾਂ ਕੇਜਰੀਵਾਲ ਨੂੰ ਜਿਹੜੀ ਨੈਸ਼ਨਲ ਪ੍ਰੋਜੈਕਸ਼ਨ ਹੈ ਗੁਜਰਾਤ ਤੋਂ ਬੈਟਰ ਹੋਊਗੀ, ਤਾਂ ਇੱਥੋਂ ਤਾਂ ਭੱਜ ਗਏ ਨੇ ਹਿਮਾਚਲ ਤੋਂ, ਅਤੇ ਉੱਥੇ ਵੀ ਮਤਲਬ ਕਾਂਗਰਸ ਨੂੰ ਠਿੱਬੀ ਲਾਉਣ ਵਾਸਤੇ ਇਹ ਭਾਜਪਾ ਵੱਲੋਂ ਉਭਾਰਿਆ ਜਾ ਰਿਹਾ ਹੈਗਾ, ਲਗਾਤਾਰ ਉਭਾਰਿਆ ਜਾ ਰਿਹਾ। ਪਿੱਛੇ RSS ਹੈਗੀ ਹੈ, RSS ਦਾ ਇੱਕ ਧੜਾ ਅਤੇ ਕਾਰਪੋਰੇਟ ਸੈਕਟਰ ਦਾ ਇੱਕ ਹਿੱਸਾ, ਉਹਨਾਂ ਦੀ ਇੱਕ ਮਦਦ ਤੋਂ ਬਗੈਰ ਐਡੇ ਵੱਡੇ ਸਮਾਗਮ, ਐਡੇ ਵੱਡੇ ਜਲਸੇ ਜਲੂਸ ਬਿਨਾਂ ਗਰਾਊਂਡ ਵਰਕ ਦੇ ਕਾਡਰ ਤੋਂ,